ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, अज 27 सितंबर 2021 1300 नानकशाही संमत 553 ਦਾ ਦਿਨ ਹੈ। ਇਹ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤੇ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਸਿੱਖ ਨਜ਼ਰੀਆ ਉਭਾਰਨ ਲਈ ਇਹਨਾਂ ਨੇ TV84 ਦੀ ਜਿਹੜੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਅੱਜ ਦੇ ਸਮੇਂ ਮੋਦੀ ਹਕੂਮਤ ਨਿਰਪੱਖ ਮੀਡੀਆ ਨੂੰ ਕੁਚਲਣ ਤੇ ਹੋਇਆ ਜਿਹੜਾ ਲੱਗਾ ਹੋਇਆ ਹੈ। ਸੋ ਸਿੱਖ ਮੀਡੀਆ ਨੇ ਤਾਂ ਪੂਰਨ ਤੌਰ ਤੇ ਪਾਬੰਦੀ ਲਗਾਈ ਹੋਈ ਹੈ। ਸੋ ਇਹ ਸਾਡੀ ਲੋੜ ਹੈ ਕਿ ਸਾਡੇ ਖਿਲਾਫ ਜਿਹੜੇ ਝੂਠੇ ਪ੍ਰੋਪੇਗੈਂਡੇ ਨੂੰ ਠੱਲਣ ਲਈ ਸਾਨੂੰ ਸਾਡਾ ਜਿਹੜਾ ਮੀਡੀਆ ਉਹ ਚਾਹੀਦਾ ਹੈ। ਆਪਣਾ ਪੱਖ ਜੇ ਅਸੀਂ ਦੁਨੀਆ ਨੂੰ ਨਾ ਦੱਸ ਸਕੇ ਤਾਂ ਸਾਡੀ ਸਭ ਤੋਂ ਵੱਡੀ ਜਿਹੜੀ ਹੈ ਨਾਕਾਮੀ ਹੋਏਗੀ। ਸੋ ਵਾਹਿਗੁਰੂ ਮਿਹਰ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲੇ ਸੈਗਮੈਂਟ ਦੇ ਵਿੱਚ ਲਗਭਗ ਆਈ ਥਿੰਕ ਕਿ 3 ਸੈਗਮੈਂਟ ਜਿਹੜੇ ਨੇ ਮੋਦੀ ਦੀ ਜਿਹੜੀ ਅਮਰੀਕਾ ਫੇਰੀ ਹੈ ਉਸ ਤੇ ਹੀ ਦੁਆਲੇ ਘੁੰਮਣਗੇ। ਸੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਅਮਰੀਕਾ ਫੇਰੀ ਜਿਹੜੀ ਹੀ ਮੌਕੇ ਜਿੰਨੀ ਉਸਦੀ ਕੁੱਤੇ ਖਾਣੀ ਹੋਈ ਹੈ ਉਹ ਕੁੱਤੇ ਖਾਣੀ ਮੋਦੀ ਭਾਰਤ ਸਰਕਾਰ ਅਤੇ ਉਸਦੇ ਜਿਹੜੇ ਏਜੰਟਾਂ ਦਲਾਲਾਂ ਲਈ ਨਾ ਭੁੱਲਣਯੋਗ ਹੈ। ਸੋ ਵਾਸ਼ਿੰਗਟਨ DC ਜਿਸ ਹੋਟਲ ਵਿੱਚ ਮੋਦੀ ਠਹਿਰਿਆ ਵੀਰਵਾਰ ਸ਼ਾਮ ਨੂੰ ਉਸ ਦੇ ਬਾਹਰ ਸਿੰਘਾਂ ਵੱਲੋਂ ਰੋਸ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ। ਸੋ ਸ਼ੁੱਕਰਵਾਰ ਉਸ ਦੀ ਵਾਈਟ ਹਾਊਸ ਵਿੱਚ ਬਾਈਡਨ ਨਾਲ ਮੁਲਾਕਾਤ ਵੇਲੇ ਜ਼ੋਰਦਾਰ 2 ਜਿਹੜੇ ਨੇ ਪ੍ਰੋਟੈਸਟ ਹੋਏ। ਸੋ ਸ਼ਨੀਵਾਰ ਜਦੋਂ ਮੋਦੀ ਸਵੇਰੇ 9 ਵਜੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਐਡਰੈਸ ਕਰ ਰਿਹਾ ਸੀ ਉਦੋਂ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਵਿਖਾਵੇ ਜਿਹੜੇ ਨੇ ਉਹ ਕੀਤੇ ਗਏ। ਸੋ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਕਸ਼ਮੀਰੀ ਜਥੇਬੰਦੀਆਂ ਨੇ ਵੀ ਜਿਹੜਾ ਜ਼ੋਰਦਾਰ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ। ਸੋ ਇਹਨਾਂ ਸਭ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕਿਸੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਜਿਹੜੇ ਕਿ ਅਮਰਵੀਰ ਸਿੰਘ ਹੋਰਾਂ ਦੇ ਨਿੱਜੀ ਮਿੱਤਰ ਵੀ ਨੇ, ਯੰਗ ਮੈਨ ਨੇ, ਟੋਰਾਂਟੋ 'ਚ ਰਹਿੰਦੇ ਨੇ ਜੀ। ਹਾਲਾਂ ਮੈਨੂੰ ਮੁਲਾਕਾਤ ਦਾ ਮੌਕਾ ਨਹੀਂ ਬਣਿਆ, ਇੱਥੇ ਆਏ ਵੀ ਇੱਕ ਵਾਰ ਅਸੀਂ ਨਹੀਂ ਮਿਲ ਸਕੇ, ਲੇਕਿਨ ਮੈਂ ਐਪਰੀਸ਼ੀਏਟ ਕਰਦਾ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦੀ ਕੀ ਇੰਪੋਰਟੈਂਸ ਹੈ ਇਸ ਨੂੰ ਸਾਡੇ ਯੰਗਸਟਰਸ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹ ਠੀਕ ਹੈ ਕਿ ਸੋਸ਼ਲ ਮੀਡੀਆ ਨੇ ਸਾਡੇ ਯੰਗਸਟਰਸ ਨੂੰ ਇੱਕ ਪਲੇਟਫਾਰਮ ਜ਼ਰੂਰ ਦਿੱਤਾ। ਇਹੀ ਕਾਰਨ ਹੈ ਕਿ ਜਿਹੜੀਆਂ ਖਬਰਾਂ ਪੰਜਾਬ 'ਚੋਂ ਨਿਕਲਦੀਆਂ ਜਾਂ ਭਾਰਤ 'ਚੋਂ ਨਿਕਲਦੀਆਂ ਜਾਂ ਅਸੀਂ ਈਵਨ ਕਿਸਾਨ ਐਜੀਟੇਸ਼ਨ ਦੇ ਹਵਾਲੇ ਨਾਲ ਦੇਖੀਏ ਕਿ ਕਿਵੇਂ ਖਬਰਾਂ ਕਿਲ ਕੀਤੀਆਂ ਜਾ ਰਹੀਆਂ ਨੇ। ਇੱਥੋਂ ਦੇ ਪ੍ਰੋਟੈਸਟ ਨਾਲ ਰਿਲੇਟਡ ਵੀ ਅਸੀਂ ਗੱਲ ਕਰਾਂਗੇ, ਲੇਕਿਨ ਤੁਹਾਨੂੰ ਜੇ ਸੋਸ਼ਲ ਮੀਡੀਆ ਨਾ ਹੁੰਦਾ ਜਾਂ TV84 ਜਿਸ ਦੇ ਜ਼ਿੰਮੇ ਹੀ ਸ਼ਾਇਦ ਰੱਬ ਨੇ ਸਾਨੂੰ ਇਹੀ ਕੁਝ ਦਿੱਤਾ ਹੈ ਕਿ ਪਿਛਲੇ 8-9 ਸਾਲ ਤੋਂ ਜਿਵੇਂ ਇਹ ਸਾਰੇ ਪੰਥਕ ਸਮਾਗਮਾਂ ਦੀ
ਭਾਰਤ ਸਰਕਾਰ ਨੂੰ ਚੈਲੰਜ ਕਰਨ ਵਾਲੇ ਦੀ ਜਿੰਨੀ ਕਵਰੇਜ ਸਾਡੀ ਸਾਰੀ ਟੈਕਨੀਕਲ ਟੀਮ ਮੌਕੇ ਦੇ ਉੱਤੇ ਡੈਡੀਕੇਸ਼ਨ ਨਾਲ ਸਾਰੇ ਕਰ ਰਹੇ ਨੇ, ਤੁਸੀਂ ਵੀ ਉਸ ਦਾ ਹਿੱਸਾ ਹੋ। ਔਰ ਜਿਵੇਂ ਇੱਕ ਕਸ਼ਮੀਰੀ ਸੱਜਣ ਜਦੋਂ ਅਸੀਂ ਆ ਰਹੇ ਸੀ ਤਾਂ ਉਹਨਾਂ ਨੇ ਤੁਹਾਡੇ ਵੱਲ ਦੇਖ ਕੇ ਕਿਹਾ ਕਿ ਇਹ ਹਮੇਸ਼ਾ ਹੀ ਹੁੰਦੇ ਨੇ, ਮੈਂ ਕਿਹਾ ਜੀ ਲਾਈਕ ਏ ਰੌਕ ਜੀ। ਸੋ ਅਸੀਂ ਆਪਣੀ ਸਾਰੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਲੇਕਿਨ ਇਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਕਿਵੇਂ ਅੱਜ ਦਾ ਨੈਰੇਟਿਵ ਮੀਡੀਆ ਰਾਹੀਂ ਸਿਰਜਿਆ ਜਾਂਦਾ ਹੈ। ਜੇ ਅਸੀਂ ਦੇਖਣਾ ਹੋਏ ਜਦੋਂ ਕੱਲ ਭਾਰਤ ਭਰ ਦੇ ਵਿੱਚ ਕਿਸਾਨ ਬੰਦ ਦਾ, ਜਿਨ੍ਹਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਕਿਉਂਕਿ ਕੱਲ ਦਾ ਦਿਨ ਹੀ ਸੀ ਜਦੋਂ ਕਿ ਠੀਕ 1 ਸਾਲ ਪਹਿਲਾਂ ਪ੍ਰੈਜ਼ੀਡੈਂਟ ਨੇ, ਰਾਸ਼ਟਰਪਤੀ ਜਿਹੜਾ ਇਹਨਾਂ ਦਾ ਹੀ ਹੱਥ ਠੋਕਿਆ ਬੀਜੇਪੀ ਦਾ ਕੋਵਿੰਦਾ, ਉਹਨੇ 3 ਖੇਤੀ ਕਾਨੂੰਨਾਂ ਨੂੰ ਜਿਹੜਾ ਦਸਤਖਤ ਕਰਕੇ ਜਿਹੜਾ ਖੇਤੀ ਬਿੱਲਾਂ ਨੂੰ ਕਾਨੂੰਨ ਦੇ ਵਿੱਚ ਕਨਵਰਟ ਕੀਤਾ ਸੀ। ਹੁਣ ਕੱਲ ਭਾਰਤ ਭਰ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਔਰ 20-25 ਟ੍ਰੇਨਾਂ ਬਲੌਕ ਰਹੀਆਂ, 4 ਚਫੇਰੇ, ਜਿਹੜਾ ਇੰਨਾ ਕੁਝ ਹੋਇਆ। ਲੇਕਿਨ ਤੁਹਾਨੂੰ ਉੱਥੇ ਮੀਡੀਆ ਦੇ ਵਿੱਚ ਜਿਹੜੇ ਵੀ ਉਹਨਾਂ ਦਾ ਜਿਹਦੇ ਲਈ ਲਫ਼ਜ਼ ਭਾਵੇਂ ਰਵੀਸ਼ ਕੁਮਾਰ ਨੇ ਇਸਤੇਮਾਲ ਕੀਤਾ, ਗੋਦੀ ਮੀਡੀਆ, ਅੱਜ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਚੈਲੰਜ ਹੁੰਦੇ ਆ, ਗੋਦੀ ਮੀਡੀਆ ਹੀ ਕਿਹਾ ਜਾਂਦਾ ਹੈ। ਔਰ ਉਹ ਉਹਨਾਂ ਨੇ ਜਿਹੜਾ ਬਿਲਕੁਲ ਗਾਇਬ ਕਰ ਦਿੱਤਾ ਔਰ ਇਵੇਂ ਜਿਵੇਂ ਕਿ ਕੁਝ ਨਹੀਂ ਹੋਇਆ। ਹਾਲਾਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ 1 ਸਾਲ ਲਗਾਤਾਰ ਉਸ ਕਿਸਾਨ ਲਹਿਰ ਦੇ ਵਿੱਚ, ਜਿਹਦੇ 'ਚ 700 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ, ਬਿਲੀਅਨਸ ਆਫ ਰੁਪੀਸ ਜੇ ਕਹਿਣਾ ਹੋਏ, ਜਿਹੜੇ ਕਿਸਾਨ ਜਿਨ੍ਹਾਂ ਦੇ ਵਿੱਚ ਬੀਬੀਆਂ ਵੀ ਵੱਡੀ ਗਿਣਤੀ 'ਚ ਸ਼ਾਮਲ ਨੇ, ਕਿਵੇਂ ਉਹਨਾਂ ਦੇ ਘਰਾਂ 'ਚ ਜਿਹੜਾ ਇਹ ਸਾਰੇ ਦਾ ਅਸਰ ਪੈ ਰਿਹਾ ਹੈ, ਕਿਵੇਂ ਸਾਰਾ ਮਾਹੌਲ ਬਦਲਿਆ ਹੋਇਆ ਹੈ। ਲੇਕਿਨ ਸਰਕਾਰ ਦੇ ਤਾਂ ਕੰਨਾਂ ਤੇ ਜੂੰ ਰਿੰਗ ਨਹੀਂ ਰਹੀ, ਪਰ ਆਮ ਲੋਕਾਂ ਤੱਕ ਵੀ ਇਹ ਮੈਸੇਜ ਨਹੀਂ ਪਹੁੰਚ ਰਿਹਾ, ਕਿਉਂਕਿ ਉਹਨਾਂ ਨੇ ਪਹਿਲਾ ਕੰਮ ਹੀ ਇਹ ਕੀਤਾ ਕਿ ਉਸ ਮੀਡੀਆ ਨੂੰ ਜਿਹੜਾ ਉਹ ਫੁੱਲੀ ਕੰਟਰੋਲ ਕੀਤਾ। 2014 ਤੋਂ ਪਹਿਲਾਂ ਹੀ ਉਹਨਾਂ ਨੇ ਜਦੋਂ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਐਂਟਾਈ ਕਰਪਸ਼ਨ ਦੇ ਨਾਂ ਥੱਲੇ ਸਾਰੇ ਫਰੋਡੀਏ, ਰਾਮਦੇਵ, ਅੰਨਾ ਹਜ਼ਾਰੇ, ਸ਼੍ਰੀ ਰਵੀ ਸ਼ੰਕਰ, ਇਹ ਸਾਰੇ ਲਿਆ ਕੇ ਬਿਠਾਏ ਸੀ, ਉਦੋਂ ਤੋਂ ਹੀ 24/7 ਜਿਹੜਾ ਮੀਡੀਆ ਉਹਨਾਂ ਨੂੰ ਕਵਰੇਜ ਦੇ ਰਿਹਾ ਸੀ। ਔਰ ਹੁਣ ਇਹ ਬਿਲਕੁਲ ਇਸ ਲੈਵਲ ਤੇ ਚਲੇ ਗਏ ਨੇ ਕਿ ਉਹਨਾਂ ਨੇ ਬਿਲਕੁਲ ਬਲੈਕ ਕਰ ਦਿੱਤਾ ਹੈ, ਕੋਈ ਨਹੀਂ। ਔਰ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈ, ਉਹਨੂੰ 2014 ਤੋਂ 2021 ਤੱਕ ਅਸੀਂ 7 ਸਾਲ 'ਚ ਉਹਨੇ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਨਾਟ ਏ ਸਿੰਗਲ ਪ੍ਰੈਸ ਕਾਨਫਰੰਸ। ਔਰ ਆ ਕੇ ਇੱਥੇ ਝੂਠ ਬੋਲਣ ਲੱਗਿਆ ਜਦੋਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ, ਮਦਰ ਆਫ ਆਲ ਡੈਮੋਕ੍ਰੇਸੀਜ਼, ਤੇ ਇਹ ਹੁੰਦਾ ਹੈ ਕਿ ਵੀ ਇਹਨੂੰ ਇਹਦੇ ਮੂੰਹ ਤੇ ਥੁੱਕੇ ਨਾ ਸੁੱਟੋ, ਇਹਨੂੰ ਥੁੱਕਾਂ ਸੁੱਟ ਕੇ ਉਹਦੇ 'ਚ ਲਪੇਟ ਦਿਓ। ਜਿਸ ਕਿਸਮ ਦਾ ਇੰਨੇ ਵੱਡੇ ਝੂਠ ਸਾਰੇ ਬੋਲਦੇ ਨੇ। ਲੇਕਿਨ ਅਸੀਂ ਉਸ ਦੀ ਗੱਲ ਕਰਾਂਗੇ। ਤੁਸੀਂ ਬੜਾ ਖੂਬਸੂਰਤ ਲਫ਼ਜ਼ ਕੁੱਤੇ ਖਾਣੀ ਇਸਤੇਮਾਲ ਕੀਤਾ, ਹਾਲਾਂਕਿ ਮੈਂ ਸਮਝਦਾ ਵੀ ਇਹ ਕੁੱਤੇ ਦੀ ਵੀ ਬਿਸਤੀ ਹੈ। ਕੁੱਤੇ 'ਚ ਉਹ ਠੀਕ ਹੈ, ਕੁੱਤਾ ਝਾਕ ਵੀ ਹੁੰਦੀ ਹੈ ਕਿਉਂਕਿ ਝਾਕਦਾ ਰਹਿੰਦਾ ਹੈ ਵੀ ਕੁਝ ਮਿਲੇਗਾ, ਲੇਕਿਨ ਕੁੱਤੇ 'ਚ ਘੱਟੋ ਘੱਟ ਮਾਲਕ ਦੇ ਲਈ ਲਾਇਲਟੀ ਤਾਂ ਹੈ, ਵਫਾਦਾਰੀ ਤਾਂ ਹੈ। ਉਹਨੂੰ ਜੇ ਪਿਆਰ ਤੁਸੀਂ ਦਿੰਦੇ ਹੋ ਤੁਹਾਨੂੰ ਵਾਪਸ ਤਾਂ ਦਿੰਦਾ। ਔਰ ਇਹ ਤਾਂ ਇਸ ਕਿਸਮ ਦੀ ਇਹ ਤਨਜ਼ੀਮ RSS ਔਰ ਇਸ ਦਾ ਇਹ ਜਿਹੜਾ ਹੱਥ, ਜਿਹੜਾ ਉਹਨਾਂ ਦਾ ਮਾਊਥ ਪੀਸ ਹੈ ਮੋਦੀ, ਇਹ ਅਕਿਰਤ ਘਣਾ ਦੇ ਚੋਂ ਵੀ, ਜਿਹੜਾ ਥੈਂਕਲੈਸ ਨਾ ਸ਼ੁਕਰਿਆਂ ਚੋਂ ਵੀ ਔਰ ਜ਼ਾਲਮਾਂ ਚੋਂ ਜੇ ਦੇਖਣਾ ਹੋਏ ਬੀਤੀ ਹਿਸਟਰੀ ਦੇ, ਇਹ ਤਾਂ ਜਿਹੜਾ ਹਜ਼ਾਰਾਂ ਇਨੋਸੈਂਟ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗ ਕੇ ਹਿੰਦੂ ਹਿਰਦੇ ਸਮਰਾਟ ਬਣਿਆ, ਇਹਨਾਂ ਤੋਂ ਅਸੀਂ ਕੀ ਤਵੱਕੋ ਕਰਦੇ ਹਾਂ। ਲੇਕਿਨ ਅਸੀਂ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਇਸ ਇੰਪੋਰਟੈਂਸ ਨੂੰ ਸਮਝਦੇ ਨੇ। ਔਰ ਅਸੀਂ ਆਪਣੇ ਬਾਕੀ ਵੀ ਜਿਹੜੇ ਸਾਡੇ ਸੂਝਵਾਨ, ਜਿਨ੍ਹਾਂ ਨੂੰ ਰੱਬ ਨੇ ਸਮਰੱਥ ਵੀ ਬਣਾਇਆ, ਯੋਗ ਵੀ ਬਣਾਇਆ, ਉਹ ਉਹਨਾਂ ਤੋਂ ਇਹ ਆਸ ਵੀ ਰੱਖਦੇ ਹਾਂ ਕਿ ਭਾਈ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਜਿਉਂਦੀ ਰਹੇ ਔਰ ਅੱਗੋਂ ਵੀ ਜਿਹੜਾ ਅਸੀਂ ਆਪਣੇ ਫਰਜ਼ ਨੂੰ ਅਦਾ ਕਰਦੇ ਰਹੀਏ, ਤੇ ਫਿਰ ਸਪਾਂਸਰਸ਼ਿਪ ਹੀ ਇੱਕੋ ਇੱਕ ਸਾਡੇ ਕੋਲ ਲਾਸਟ ਰਿਜ਼ੋਰਟ ਬਚਿਆ ਆਪਣੀ ਸਰਵਾਈਵਲ ਦੇ ਲਈ। ਨਹੀਂ ਤਾਂ ਜਿਹੜਾ ਬਹੁਤ ਸਾਰੀਆਂ ਮੁਸ਼ਕਲਾਂ ਅਸੀਂ ਫੇਸ ਕਰ ਰਹੇ ਹਾਂ। ਪਰ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਊਅਰਸ ਵੱਲੋਂ ਵੀ ਔਰ ਸਾਡੇ ਐਡਮਾਇਰਰ ਸਰਕਲ ਵੱਲੋਂ ਵੀ ਜਿਹੜੇ ਦਿਨ ਰਾਤ ਇਸ ਫਿਕਰ 'ਚ ਰਹਿੰਦੇ ਨੇ ਕਿ ਭਾਈ ਇਹ TV 84 ਨੂੰ ਕਿਵੇਂ ਅਸੀਂ ਅੱਗੇ ਤੋਰਨਾ ਹੈ। ਔਰ ਇਸ ਵੇਲੇ ਇਹੀ ਨਹੀਂ, ਗੁਰੂ ਦੀ ਰਹਿਮਤ ਨਾਲ TV 84 ਦੀਆਂ ਗੂੰਜਾਂ ਠੀਕ ਹੈ, ਭਾਰਤ ਦੇ ਵਿੱਚ 1 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਜੂਨ 2020 ਤੋਂ ਇਹ ਬੈਨ ਹੈ, ਪਾਬੰਦੀ ਹੈ ਇਸ ਦੇ ਪੇਜਸ ਦੇ ਉੱਤੇ ਵੀ, ਔਰ ਈਵਨ ਜੇ ਕੋਈ ਸਬਸਕ੍ਰਾਈਬ ਕਰਦਾ ਹੈ ਉਹਦੇ ਤੱਕ ਪਹੁੰਚ ਨਹੀਂ ਹੁੰਦੀ। ਲੇਕਿਨ
ਉਹਦੀਆਂ ਸਟੋਰੀਜ਼ ਸਾਡੇ ਅੱਡ-ਅੱਡ ਚੈਪਟਰਸ ਰਾਹੀਂ ਕਿਤੇ ਨਾ ਕਿਤੇ ਟਰੈਵਲ ਕਰਦੀਆਂ ਨੇ। ਬਹੁਤ ਸਾਰੇ ਉੱਥੇ ਬੈਠੇ ਜਰਨਲਿਸਟ ਵੀ ਜਿਹੜੇ ਨੇ ਹੁਣ ਉਹ ਕੋਈ ਨਾ ਕੋਈ ਵਾਇਆ ਮੀਡੀਆ ਲੱਭ ਕੇ ਦੇਖਦੇ ਨੇ ਔਰ ਉਹ ਸਮਝਦੇ ਨੇ ਕਿ ਭਾਈ ਇਹ ਜੇ ਇਹਨਾਂ ਦੇ ਦਾ ਜਿਹੜਾ ਭਾਂਡਾ ਅਸਲੀ ਚੁਰਾਹੇ ਦੇ ਵਿੱਚ ਕੋਈ ਫੋੜ ਰਿਹਾ ਤੇ ਉਹ ਟੀਵੀ 84 ਦੇ ਹਿੱਸੇ ਆਇਆ। ਔਰ ਇਹ ਪੋਸੀਬਲ ਹੀ ਨਾ ਹੋਏ ਜੇ ਸਾਡੇ ਵਿਊਅਰਸ, ਸਾਡੇ ਐਡਮਾਇਰਰਸ ਔਰ ਪੰਥ ਪ੍ਰਸਤ ਵੀਰ ਭੈਣਾਂ ਸਾਡੇ ਨਾਲ ਨਾ ਖਲੋਣ। ਸੋ ਅਸੀਂ ਜਿਹੜਾ ਵੀਰ ਭੁਪਿੰਦਰ ਸਿੰਘ ਹੋਰਾਂ ਦਾ ਇੱਕ ਵਾਰ ਫੇਰ ਸ਼ੁਕਰੀਆ ਅਦਾ ਕਰਦੇ। ਹੁਣ ਕੁੱਤੇ ਖਾਣੀ ਦੀ ਗੱਲ ਸ਼ੁਰੂ ਕਿੱਥੋਂ ਕਰੀਏ? ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਬੀਤੇ ਤਿੰਨੋਂ ਚਾਰੋਂ ਰੋਜ਼ ਦਿਨ ਫੁੱਲ ਆਫ એનર્ਜੀ ਵੀ ਸੀ। ਹਾਲਾਂ ਕਈਆਂ ਨੇ ਵੀਰਾਂ ਨੇ ਇਹ ਵੀ ਕਿਹਾ ਕਿ ਜੀ ਕਾਫੀ ਥਕਾਵਟ ਹੋਏਗੀ। ਮੈਂ ਕਿਹਾ ਜੀ ਸਾਡੇ ਇੱਕ ਵੀਰ ਇੱਕ ਵਾਰ ਕਹਿਣ ਲੱਗੇ, ਕਹਿੰਦੇ ਜੀ ਜਿਵੇਂ ਉੱਥੇ ਕਿਸੇ ਨੂੰ ਚਾਅ ਹੁੰਦਾ ਹੈ ਜਦੋਂ ਆਏ ਕਿ ਵਿਆਹ ਆਣਾ ਹੈ ਤੇ ਉਹਨਾਂ ਨੂੰ ਹੁੰਦਾ ਵੀ ਚਲੋ ਵਿਆਹ ਖਾਵਾਂਗੇ, ਉਹਨਾਂ ਨੂੰ ਚਾਅ ਚੜ ਜਾਂਦਾ। ਕਹਿੰਦਾ ਜੀ ਅਸੀਂ ਤਾਂ ਹੁਣ ਕਿਉਂਕਿ ਪੰਥ ਦੇ ਰਸਤੇ ਤੇ ਤੁਰੇ ਆ, ਸਾਨੂੰ ਤਾਂ ਜਦੋਂ ਲੱਗਦਾ ਵੀ ਉੱਥੋਂ ਕੋਈ ਕੁੱਤਾ ਆ ਰਿਹਾ ਤੇ ਸਾਨੂੰ ਚਾਅ ਚੜ ਜਾਂਦਾ ਵੀ ਟੀਮਾਂ ਇਕੱਠੀਆਂ ਕਰੋ ਕਿ ਵੀ ਕਿੱਥੇ ਕਿੱਥੇ ਮਾਰਨੀਆਂ ਨੇ। ਸੋ ਕਹਿੰਦਾ ਜੀ ਇਹ ਤਾਂ ਸਾਨੂੰ ਥੱਕਣ ਨਹੀਂ ਦਿੰਦਾ। ਸੋ ਮੈਂ ਇਹੀ ਸਮਝਦਾ ਕਿ ਵੀ ਇਹੀ ਜਿਹੜਾ ਇਨਫੈਕਟ ਸਪਿਰਿਟ ਵੀ ਹੈ। ਔਰ ਇਸ ਵਾਰ ਕਿਉਂਕਿ ਇੱਕ ਪਾਸੇ ਮੋਦੀ ਜਿਹੜਾ ਹੋਮ ਫਰੰਟ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋਇਆ ਹੈ। ਕੋਵਿਡ-19 ਦੀ ਗੱਲ ਅਸੀਂ ਆਲਰੇਡੀ ਕੀਤੀ, ਹਾਲਾਂ ਉਹਦੀ 7ਵੀਂ ਫੇਰੀ ਸੀ ਇਸ ਵਾਰ ਜਦੋਂ ਦਾ 2014 ਦਾ ਉਹ ਪ੍ਰਧਾਨ ਮੰਤਰੀ ਬਣਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਕੁਆਡ ਨੂੰ ਲੈ ਕੇ ਆਪਣੀ ਪਿੱਠ ਤੇ ਥਾਪੀ ਦੇ ਰਹੇ ਸੀ ਕਿ ਜੀ ਅਸੀਂ ਵੀ ਹੁਣ ਵੱਡੇ ਸਾਹਿਬ ਨਾਲ ਹੱਥ ਮਿਲਾ ਲਿਆ ਹੁੰਦਾ ਸੀ। ਇਹ ਗੁਲਾਮੀ ਦੀਆਂ ਨਿਸ਼ਾਨੀਆਂ 'ਚੋਂ ਇੱਕ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇਦਾਂ ਦੇ ਵੀ ਸੀ ਕਿ ਜਿਹੜਾ ਜੇ ਵੱਡਾ ਸਾਹਿਬ ਕਿਤੇ ਟੂਰ ਦੇ ਉੱਤੇ ਆਇਆ ਤੇ ਉਹਨੇ ਕਿਸੇ ਨੂੰ ਆਵਾਜ਼ ਮਾਰ ਕੇ ਕਿਹਾ ਕਿ ਵੀ ਕਿਆ ਹਾਲ ਹੈ ਤੁਮਾਰਾ ਔਰ ਉਹਨੇ ਅੱਗੇ ਹੱਥ ਕਰ ਦਿੱਤਾ ਤੇ ਕਹਿੰਦੇ ਉਹ ਕਈ ਦਿਨ ਹੱਥ ਨਹੀਂ ਸੀ ਧੋਂਦੇ ਹੁੰਦੇ ਕਿ ਵੀ ਮੇਰੇ ਨਾਲ ਸਾਹਿਬ ਨੇ ਮੇਰਾ ਹੱਥ ਮਿਲਾਇਆ। ਸੋ ਹੈ ਇਹ ਗੁਲਾਮ ਜ਼ਹਿਨੀਅਤ ਇਸ ਕਿਸਮ ਦਾ ਇਹਨਾਂ ਦੀ ਸੋਚ ਹੈ। ਸੋ ਇਹ ਸਮਝਦੇ ਸੀ ਕਿ ਹੁਣ ਅਸੀਂ ਵੱਡੇ ਸਾਹਿਬ ਦੀ ਕੱਛ 'ਚ ਵੜ ਗਏ ਔਰ ਸਾਨੂੰ ਤਾਂ ਕੋਈ ਪਰਵਾਹ ਨਹੀਂ ਹੈ ਕੁਆਡ ਦੇ ਥੱਲੇ ਕਿ ਜੀ ਦੇਖੋ ਹੁਣ ਸਾਹਿਬ ਨੇ ਬਰਾਬਰ ਸਾਨੂੰ ਕੁਰਸੀ ਤੇ ਬਿਠਾ ਲਿਆ ਕਿ ਵੀ ਆਸਟ੍ਰੇਲੀਆ ਵੀ ਨਾਲ ਲੱਗ ਗਿਆ ਔਰ ਜਾਪਾਨ ਵੀ ਹੈ, ਅਸੀਂ ਵੀ ਕੱਛ 'ਚ ਵੜ ਗਏ। ਲੇਕਿਨ ਉਹ ਤਾਂ ਇਸ ਮੋਦੀ ਦੇ ਇਸ ਟ੍ਰਿਪ ਤੋਂ 2-3 ਰੋਜ਼ਾ ਟ੍ਰਿਪ ਤੋਂ ਪਹਿਲਾਂ ਹੀ ਉਹ ਫੂਕ ਕੱਢ ਦਿੱਤੀ ਜਦੋਂ ਕਿ ਅਮਰੀਕਾ ਨੇ ਆਸਟ੍ਰੇਲੀਆ ਔਰ ਯੂਕੇ ਨੂੰ ਨਾਲ ਲੈ ਕੇ ਆਕਸ ਜਿਹੜੇ ਬਣਾਈ ਹੈ ਜਿਹਦੇ ਥੱਲੇ ਜਿਹੜਾ ਉਹਨਾਂ ਨੇ ਇਹ ਦੋ ਜਿਹੜੇ ਸ਼ੂਦਰ ਸੀ ਜਾਪਾਨ ਵੀ ਔਰ ਇੰਡੀਆ ਵੀ, ਜਾਪਾਨ ਨੂੰ ਤਾਂ ਲੋੜ ਵੀ ਨਹੀਂ ਸੀ, ਅਸੀਂ ਅੱਗੇ ਵੀ ਗੱਲ ਕੀਤੀ, ਉੱਥੇ ਤਾਂ ਆਲਰੇਡੀ ਉਹਨਾਂ ਦੇ ਇੱਕ ਆਈਲੈਂਡ ਦੇ ਉੱਤੇ 50,000 ਪਲੱਸ ਅਮਰੀਕਨ ਟਰੂਪ ਬੈਠੇ ਨੇ, $2 ਬਿਲੀਅਨ ਉਹਨਾਂ ਦੀਆਂ ਤਨਖਾਹਾਂ ਜਾਪਾਨ ਦੇ ਰਿਹਾ। ਸੋ ਉਹਨਾਂ ਨੂੰ ਤਾਂ ਨਿਊਕਲੀਅਰ ਛਤਰੀ ਵੀ ਹੈ, ਫੌਜੀ ਛਤਰੀ ਵੀ ਹੈ, ਜਿਹੜਾ ਉਹ ਡਿਫੈਂਸ ਪੈਕਟ ਦਾ ਮਤਲਬ ਹੀ ਇਹ ਹੈ ਕਿ ਉਹਨੂੰ ਤਾਂ ਪ੍ਰੋਟੈਕਟ ਕਰਨਾ ਹੀ ਹੈ। ਲੇਕਿਨ ਇਸ ਸ਼ੂਦਰ ਨੂੰ ਜਿਹੜਾ ਹੈ ਉਹ ਉਹਨਾਂ ਨੇ ਬਾਹਰ ਕੱਢਿਆ। ਸੋ ਉਸ ਤੋਂ ਵੀ ਫਿਰ ਵੀ ਬਹੁਤਿਆਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਮੋਦੀ ਆਏਗਾ, ਪਹਿਲੀ ਵਾਰੀ ਤਾਂ ਇੱਥੇ ਆ ਕੇ ਉਹ ਲਾਸਟ ਵਿਜ਼ਿਟ ਤਾਂ ਉਹਦੀ ਹਿਊਸਟਨ ਵਾਲੀ ਸੀ, ਰੌਡੀ ਮੋਡੀ ਬਾਂਹ ਉਹਦੀ ਉਹ ਖੜੀ ਕਰ ਰਿਹਾ, ਉਹਦੀ ਉਹ ਅਬ ਕੀ ਬਾਰ ਟਰੰਪ ਸਰਕਾਰ ਇਹ ਉਹ ਵੀ ਸਾਰੀ ਫੂਕ ਨਿਕਲ ਗਈ। ਉਹਦਾ ਮਾਈ ਫਰੈਂਡ ਟਰੰਪ ਇਜ਼ ਗੋਨ ਤੇ ਟਰੰਪ ਵੀ ਕਹਿੰਦਾ ਸੀ ਆਈ ਲਾਈਕ ਹਿੰਦੂਜ਼, ਆਈ ਲਾਈਕ ਹਿੰਦੂ, ਉਹਦੇ ਭਾਣੇ ਪਤਾ ਨਹੀਂ ਇਹ ਵੀ ਕੋਈ ਟਿੰਡੇ ਨੇ ਜਿਹੜੇ ਪਸੰਦ ਹੁੰਦੇ ਨੇ। ਸੋ ਉਹ ਤਾਂ ਹੈ ਨਹੀਂ ਸੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਕਿਉਂਕਿ ਆਲਰੇਡੀ ਬਾਈਡਨ ਨੇ ਝਟਕਾ ਤਾਂ ਦੇ ਦਿੱਤਾ, ਆਕਸ ਦੇ ਨਾਲ ਵੀ ਝਟਕਾ ਦੇ ਦਿੱਤਾ, ਉਸ ਤੋਂ ਪਹਿਲਾਂ ਵੀ ਜਿਹੜਾ ਕੁਝ ਵੀ ਐਸਾ ਨਹੀਂ ਸੀ ਜਿਹਦੇ ਤੋਂ ਲੱਗੇ ਕਿ ਵੀ ਕੋਈ ਵਾਰਮ ਇਕੁਏਸ਼ਨ ਹੈ। ਲੇਕਿਨ ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਜਿਹਨੂੰ ਇਹ ਭਾਰਤ ਕੀ ਬੇਟੀ ਵੀ ਕਹਿੰਦੇ ਸੀ ਜਦੋਂ ਜਿੱਤ ਗਈ ਭਾਰਤ ਕੀ ਬੇਟੀ। ਪਹਿਲਾਂ ਜਿਹੜਾ ਉਹ ਕ੍ਰਿਟਿਸਿਜ਼ਮ ਸੀ ਕਮਲਾ ਹੈਰਿਸ ਦਾ ਵੀ ਕਮਲਾ ਹੈਰਿਸ ਨੇ ਵੀ ਇੱਕ ਕੰਨ ਨਹੀਂ ਦੋਨੋਂ ਕੰਨ ਮਰੋੜੇ ਔਰ ਬਾਈਡਨ ਨੇ ਤਾਂ ਫਿਰ ਐਸਾ ਗੱਲਾਂ ਦਾ ਕੜਾਹ ਬਣਾਇਆ ਵੀ ਕਿ ਉਹ ਤਾਂ ਉਹਨੇ ਰੱਜ ਕੇ ਪਾਇਆ ਗੱਲਾਂ ਦੇ ਕੜਾਹ 'ਚ। ਤਾਂ ਉਹ ਅਸੀਂ ਗੱਲ ਕਰਾਂਗੇ, ਪਰ ਪਹਿਲਾਂ ਅਸੀਂ ਗੱਲ ਕਰੀਏ ਕਿ ਚੇਜ਼। ਹੁਣ ਚੇਜ਼ ਅਸੀਂ ਇੱਥੇ ਲਫ਼ਜ਼ ਅਮਰੀਕਾ ਦੇ ਵਿੱਚ ਸਮਝਦੇ ਹਾਂ ਕਿ ਜਦੋਂ ਕੋਈ ਵੀ ਵਾਇਲੇਟ ਕਰਕੇ ਖਾਸ ਤੌਰ ਤੇ ਡਰੱਗ ਟ੍ਰੈਫਿਕਰ ਜਾਂ ਦੂਸਰਾ ਜਿਹੜਾ ਉਹ ਅੱਗੇ ਲੱਗਦਾ ਤੇ ਪੁਲਿਸ ਜਿਹੜੀ ਆ ਉਹਨੂੰ ਫਿਰ ਉੱਥੇ ਰੈੱਡ ਲਾਈਟਾਂ ਦੂਜੀਆਂ ਤੀਜੀਆਂ ਵੀ ਨਹੀਂ ਦੇਖਦੀ, ਉਹਨੂੰ ਚੇਜ਼ ਕਰ ਰਹੇ ਹੁੰਦੇ ਨੇ ਵਿਚਾਰ ਚਫੇਰੇ ਜਿਹੜਾ ਹਾਲਾਂ ਐਕਸੀਡੈਂਟ ਵੀ ਹੋ ਜਾਂਦੇ ਨੇ, ਪਰ ਇਹ ਚੇਜ਼ ਹੁੰਦੀ ਹੈ। ਜਾਂ ਅਸੀਂ ਕੁੱਤਿਆਂ ਦੇ ਹਵਾਲੇ ਨਾਲ ਸ਼ਿਕਾਰੀ ਕੁੱਤਿਆਂ ਦੇ ਦੇਖਦੇ ਕਿ ਵੀ ਉਹ ਕਿਵੇਂ ਸ਼ਿਕਾਰ ਨੂੰ ਚੇਜ਼ ਕਰਦੇ ਨੇ, ਉਹਦੇ ਮਗਰ ਜਾਂਦੇ ਨੇ ਜਦੋਂ ਤੱਕ ਉਹਨੂੰ
ਸ਼ਿਕਾਰ ਮਾਰ ਨਾ ਲੈਣ। ਹਾਲਾਂ ਸ਼ਿਕਾਰੀਆਂ ਦੇ ਤਾਂ ਦੋ ਹੁੰਦੇ ਨੇ ਫਾਰਮੂਲੇ, ਇੱਕ ਤਾਂ ਉਹ ਜਿਵੇਂ ਹੁੰਦਾ ਹੈ ਕਿ ਵੀ ਇੱਕ ਜਿਹੜੇ ਨੇ ਉਹਨਾਂ ਨੂੰ ਖੰਡੇ ਕਹਿੰਦੇ ਨੇ, ਉਹ ਫਸਲਾਂ 'ਚ ਲੁਕੇ ਹੁੰਦੇ ਨੇ ਜਿਹੜੇ, ਉਹਨਾਂ ਨੂੰ ਸ਼ਿਕਾਰ ਨੂੰ ਖੜਾ ਕਰਦੇ ਨੇ ਜੀ, ਔਰ ਫਿਰ ਜਿਹੜਾ ਉਹਨੂੰ ਕੁੱਤਾ ਪੈਂਦਾ ਹੈ। ਸੋ ਲੇਕਿਨ ਇੱਥੇ ਤਾਂ ਇਹ ਪਤਾ ਹੀ ਸੀ ਸਿੱਖਾਂ ਨੂੰ ਵੀ, ਕਸ਼ਮੀਰੀਆਂ ਨੂੰ ਵੀ ਸਾਡਾ ਸ਼ਿਕਾਰ ਆ ਰਿਹਾ। ਸੋ ਅਸੀਂ ਤਾਂ ਚੀਜ਼ ਕਰਨ, ਇਹ ਠੀਕ ਹੈ ਕਿ ਵੀ ਜਦੋਂ ਇਸ ਕਿਸਮ ਦਾ ਹੁੰਦਾ ਹੈ, ਉਸ ਤੋਂ ਪਹਿਲਾਂ ਉਹਨਾਂ ਨੇ ਉੱਥੇ ਰੌਲਾ ਪਾ ਦਿੱਤਾ ਸੀ। ਇੱਕ ਆਪਣੀ ਇੱਥੇ ਖੜੀ ਕੀਤੀ ਹਡਸਨ ਇੰਸਟੀਚਿਊਟ ਦੀ ਅਪਰਨਾ ਪਾਂਡੇ ਔਰ ਹਕਾਨੀ ਐਕਸ ਐਂਬੈਸਡਰ ਜਿਹੜਾ ਪਾਕਿਸਤਾਨ ਤੋਂ ਦੌੜਿਆ ਹੋਇਆ ਹੈ ਟਵਿੱਟਰ, ਉਹਨਾਂ ਰਾਹੀਂ ਇਹ ਰਿਪੋਰਟ ਜਾਰੀ ਕਰਾਈ 34 ਪੇਜ ਦੀ ਕਿ ਜੀ ਬੜਾ ਖਾਲਿਸਤਾਨੀ ਜਥੇਬੰਦੀਆਂ, ਇਹ ਪਾਕਿਸਤਾਨ ISI। ਔਰ ਉਸੇ ਹੀ ਪ੍ਰੈਸ ਕਾਨਫਰੰਸ 'ਚ ਆਪਣੇ ਹੀ ਜਰਨਲਿਸਟ ਤੋਂ ਸਵਾਲ ਵੀ ਪੁੱਛਵਾ ਲਿਆ ਜੀ ਕਿ ਇਹ ਜਿਹੜੀਆਂ ਬੈਂਡ ਆਰਗੇਨਾਈਜੇਸ਼ਨਸ ਉੱਥੇ ਪ੍ਰੋਟੈਸਟ ਕਰਨ ਗਈਆਂ, ਇਹ ਤਾਂ ਮੋਦੀ ਦੀ ਜਾਨ ਨੂੰ ਖਤਰਾ ਹੈ। ਉਹਨੇ ਕਿਹਾ ਜੀ ਹਾਂ ਇਹ ਤਾਂ ਹੁਣ ਅਮਰੀਕਾ ਨੂੰ ਦੇਖਣਾ ਚਾਹੀਦਾ ਹੈ, ਉਹਨਾਂ ਨੇ ਅਲਾਉ ਕਰਨਾ ਹੈ ਕਿ ਨਹੀਂ ਕਰਨਾ ਪ੍ਰੋਟੈਸਟ ਨੂੰ, ਔਰ ਦੂਜੇ ਤੀਜੇ। ਸੋ ਸਾਨੂੰ ਇਸ ਗੱਲ ਦੀ ਸਮਝ ਸੀ ਕਿ ਵੀ ਇਹਨਾਂ ਨੇ ਮੋਦੀ ਨੂੰ ਹਾਈ ਸਿਕਿਉਰਿਟੀ ਤਾਂ ਪਹਿਲਾਂ ਵੀ ਹੁੰਦੀ ਹੈ, ਕਿਉਂਕਿ ਜਦੋਂ ਵੀ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ, ਇਕੱਲਾ ਮੋਦੀ ਨਹੀਂ, ਇਸ ਵਾਰ ਵੀ ਹਾਲਾਂਕਿ ਬਹੁਤ ਸਾਰਿਆਂ ਦੇ ਰਿਕਾਰਡਡ ਮੈਸੇਜ ਸੀ, ਪਰ 100+ ਲੀਡਰ ਜਿਹੜੇ ਨੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਫੋਰਨ ਮਿਨਿਸਟਰ ਮੁਲਕਾਂ ਦੇ ਆਏ ਹੋਏ ਸੀ। ਉਹ ਪਹਿਲਾਂ ਹੀ ਜਿਹੜਾ ਸਿਕਿਉਰਿਟੀ ਰਿੰਗ ਇਹਨਾਂ ਨੇ ਥਰੋ ਕੀਤੀ ਹੁੰਦੀ ਹੈ, ਪਰ ਇਹਨੂੰ ਇਸ ਵਾਰ ਇਹਨਾਂ ਨੇ ਐਕਸਟਰਾ ਸਿਕਿਉਰਿਟੀ ਦੇ ਨਾਂ ਥੱਲੇ ਰੌਲਾ ਪਾ ਕੇ ਕੀਤਾ ਸੀ। ਔਰ ਕੰਸਰਨ ਤਾਂ ਇਹੀ ਸ਼ੋਅ ਕਰਨਾ ਚਾਹੁੰਦੇ ਸੀ ਕਿ ਦੇਖੋ ਜੀ ਇਹ ਤਾਂ ਇੱਕ ਪਾਕਿਸਤਾਨ ਕਰਵਾ ਰਿਹਾ ਔਰ ਇਹ ਜਿਹੜੇ ਨੇ ਟੈਰਰਿਸਟ ਆਰਗੇਨਾਈਜੇਸ਼ਨਸ ਨੇ। ਔਰ ਇਸ ਲਈ ਉਸ ਨੇ ਠਹਿਰਨਾ ਕਿੱਥੇ ਹੈ, ਉਹਦੀ ਜਿਹੜੀਆਂ ਡੀਟੇਲਸ ਨੇ ਉਹ ਵੀ ਕਾਫੀ ਖੁਫੀਆ ਰੱਖੀਆਂ ਹੋਈਆਂ ਸੀ। ਹਾਲਾਂ 24 ਘੰਟੇ ਪਹਿਲਾਂ ਹੀ ਪਤਾ ਲੱਗਾ ਕਿ ਭਾਈ ਉਹਨੇ, ਇਹ ਤਾਂ ਸੀ ਕਿ ਬਈ ਉਹਦਾ ਇੰਡੀਆ ਦਾ ਕਿਉਂਕਿ ਸਲੌਟ ਬੋਲਣ ਦਾ ਸੈਚਰਡੇ ਦਾ ਸੀ ਜਿਹੜਾ 25 ਤਰੀਕ ਬਣਦੀ ਸੀ, ਇਹ ਡੈਫੀਨਿਟ ਸੀ। ਟਾਈਮ ਸਿਰਫ 24 ਘੰਟੇ ਪਹਿਲਾਂ ਪਤਾ ਲੱਗਾ ਵੀ ਸਵੇਰੇ 9 ਵਜੇ ਬੋਲਣਾ ਹੈ। ਉਹਨਾਂ ਨੇ ਕਿਹਾ ਜੀ 6:30 PM ਇੰਡੀਅਨ ਸਟੈਂਡਰਡ ਟਾਈਮ। ਉਸ ਤੋਂ ਪਹਿਲਾ ਰੋਜ਼ ਇਹ ਜ਼ਾਹਰ ਹੈ ਕਿ ਵੀ ਉਹ ਬੁੱਧਵਾਰ ਸ਼ਾਮ ਨੂੰ ਆਇਆ। ਥਰਸਡੇ ਉਹਦੀ ਮੀਟਿੰਗ ਜਿਹੜੀ ਹੈ ਉਹ ਕਮਲਾ ਹੈਰਿਸ ਨਾਲ ਹੋਣੀ ਸੀ, ਵਾਈਸ ਪ੍ਰੈਜ਼ੀਡੈਂਟ, ਟਾਈਮਿੰਗ ਤਾਂ ਉਹਦੀ ਨਹੀਂ ਸੀ। ਤੇ ਫਰਾਈਡੇ ਇੱਕ ਕੁਆਡ ਦੇ ਜਿਹੜਾ ਚਾਰਾਂ ਦੇ ਨਾਲ ਸੀ, ਪਰ ਇਹ ਆ ਗਿਆ ਸੀ ਕਿ ਵੀ ਪਹਿਲਾਂ ਬਾਈਲੈਟਰਲ ਹੋਏਗੀ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨਾਲ ਵੀ ਜਿਹੜਾ 1 to 1 ਮਿਲਿਆ, ਉਹਨਾਂ ਨਾਲ ਜੈਪਨੀਜ਼ ਨਾਲ ਵੀ ਮਿਲਿਆ, ਮੋਦੀ ਨਾਲ ਵੀ ਮਿਲਿਆ। ਬਾਅਦ ਦੁਪਹਿਰ ਜਿਹੜੀ ਹੈ ਉਹ ਇਹਨਾਂ ਦੀ ਕੁਆਡ ਸਮਿਟ ਸੀ ਇਨ ਪਰਸਨ। ਔਰ ਜ਼ਾਹਰ ਹੈ ਕਿ ਅਗਲੇ ਦਿਨ UN ਦੀ ਅਸੀਂ ਗੱਲ ਕੀਤੀ ਹੈ। ਸੋ ਕੁਛ ਐਸਾ ਬਣ ਗਿਆ। ਔਰ ਇਹ ਬਿਧ ਹੁੰਦੀ ਹੈ ਕੁਦਰਤ ਵੱਲੋਂ, ਜਦੋਂ ਕੁਦਰਤ ਨੇ ਕਿਸੇ ਨੂੰ ਜ਼ਲੀਲ ਕਰਨਾ ਹੁੰਦਾ ਹੈ ਤੇ ਫਿਰ ਕੁਛ ਨਾ ਕੁਛ ਐਸਾ ਨਿਕਲ ਆਉਂਦਾ ਹੈ। ਹਾਲਾਂ ਬਹੁਤ ਸਾਰੇ ਜਿਹੜੇ ਸਿੱਖ ਫਾਰ ਜਸਟਿਸ ਨਾਲ ਸੰਬੰਧਿਤ ਔਰ ਦੂਸਰੀਆਂ ਜਥੇਬੰਦੀਆਂ ਦੇ, ਉਹ ਵਾਸ਼ਿੰਗਟਨ ਦੇ ਲਈ ਅਗਲੇ ਦਿਨ ਦੇ ਪ੍ਰੋਟੈਸਟ ਲਈ ਆਏ ਸੀ, ਕਿਉਂਕਿ ਫਰਾਈਡੇ ਦਾ ਤਾਂ ਪਤਾ ਸੀ ਕਿ ਵੀ ਉੱਥੇ ਹੋਣਾ। ਲੇਕਿਨ ਥਰਸਡੇ ਅਜੇ ਆਫਟਰਨੂਨ ਜਿਹੜੇ ਈਵਨ ਟ੍ਰਿਕਲਿੰਗ ਕਰ ਰਹੇ ਸੀ, ਪਹੁੰਚ ਰਹੇ ਸੀ, ਕਿਸੇ ਤਰ੍ਹਾਂ ਨਾਲ ਇਹ ਖਬਰ ਮਿਲ ਗਈ ਕਿ ਉਹ ਵਾਸ਼ਿੰਗਟਨ DC ਵਾਈਟ ਹਾਊਸ ਦੇ ਨੇੜੇ ਹੀ ਵਿਲਾਰਡ ਹੋਟਲ ਹੈ ਕਿ ਉਹਦੇ 'ਚ ਮੋਦੀ ਠਹਿਰੇ। ਹੁਣ ਵਾਈਟ ਹਾਊਸ ਦੇ ਬਾਹਰ ਵਾਲੇ ਜਿਹੜਾ ਪ੍ਰੋਟੈਸਟ ਹੈ ਉਹਦੇ ਲਈ ਤਾਂ ਬੜੀ ਮੁਸ਼ਕਲ ਨਾਲ ਪਰਮਿਟ ਤਾਂ ਮਿਲ ਗਿਆ ਹੈ, ਉਹ ਵੀ ਲਫੈਤ ਪਾਰਕ ਦੇ ਤੁਸੀਂ ਇੱਕ ਖੂੰਜੇ 'ਚ ਖਲੋ ਸਕਦੇ ਹੋ, ਉਹ ਵੀ ਬੜਾ ਲੇਟ ਆਵਰ 'ਚ ਮਿਲਿਆ, ਨਹੀਂ ਤਾਂ ਉਹਨੂੰ ਹੋਰ ਵੀ ਬਿਗਰ ਬਣਾਇਆ ਜਾ ਸਕਦਾ ਸੀ। ਫੋਕਸ ਜ਼ਿਆਦਾ ਨਿਊਯਾਰਕ ਦੇ ਪ੍ਰੋਟੈਸਟ ਤੇ ਸੀ, ਪਰ ਵਾਈਟ ਹਾਊਸ ਵੀ ਸੁੱਕਾ ਨਹੀਂ ਸੀ ਉਹਨੂੰ ਜਾਣ ਦੇਣਾ। ਪਰ ਇਹ ਸੋਨੇ ਤੇ ਸੁਹਾਗੇ ਵਾਲਾ ਕੰਮ ਹੋਇਆ ਕਿ ਜਿਉਂ ਹੀ ਇਹ ਪਤਾ ਲੱਗਾ ਕਿ ਵੀ ਵਿਲਾਰਡ ਹੋਟਲ 'ਚ ਹੈ, ਉਹ ਜਥਾ ਵੀ ਔਰ ਲੋਕਲ ਵੀ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦੇ ਸਾਥੀ ਵੀ ਪਹੁੰਚ ਗਏ। ਔਰ ਉਹ ਵੀਡੀਓ ਜਿਹੜੇ ਕਿ ਸੈੱਟ ਕਰ ਦਿੱਤਾ ਫਿਰ ਮਾਹੌਲ ਕਿ ਭਾਈ ਇੰਡੀਆ ਆਊਟ ਆਫ ਖਾਲਿਸਤਾਨ ਕੀ ਹੁੰਦਾ ਹੈ ਤੇ ਮੋਦੀ ਕੁੱਤਾ। ਫਿਰ ਜਿਹੜੇ ਸਾਡੇ ਯੰਗਸਟਰਸ ਨੇ ਉਹਨਾਂ ਨੂੰ ਭਾਵੇਂ ਇੱਥੋਂ ਵਾਲੇ ਉਹਨਾਂ ਨੂੰ ਇਸ ਤੋਂ ਵਧੀਆ ਤਾਂ ਜਿਹੜਾ ਕੁਛ ਉਹ ਕਹਿੰਦਾ ਜੀ ਇਹਨੂੰ ਹੋਰ ਕੀ ਕਹੀਏ। ਹਾਲਾਂ ਚਲੋ ਕਈ ਵਾਰੀ ਹੁੰਦਾ ਹੈ ਕਿ ਬਈ ਬਹੁਤ ਇਸ ਕਿਸਮ ਦੇ ਅਨਪਾਰਲੀਮੈਂਟਰੀ ਲੈਂਗੁਏਜ ਨਾ ਹੋਏ, ਕਹਿੰਦੇ ਜੀ ਸਮਝ ਹੀ ਇਹ ਆਉਂਦੀ ਹੈ, ਹੁਣ ਕੁੱਤੇ ਨੂੰ ਕੁੱਤਾ ਹੀ ਕਹਿਣਾ, ਕੀ ਕਹੀਏ ਇਹਨਾਂ ਨੂੰ। ਸੋ ਉਹ ਜਦੋਂ ਗੱਜੇ ਨਾਰੇ ਹੋਟਲ ਤੋਂ ਜਸਟ 10 ਕਦਮਾਂ ਦੀ ਵਿੱਥ ਤੇ ਜਿਹੜਾ ਉਹ ਇੱਕਦਮ ਉਹਨਾਂ ਨੂੰ ਵਕਤ ਪੈ ਗਿਆ, ਉਹਨਾਂ ਦੇ ਮੀਡੀਆ ਵਾਲੇ ਵੀ ਅੰਦਰ ਨੂੰ ਦੌੜਨ, ਦੂਜੇ ਵੀ ਦੌੜਨ। ਔਰ ਉਸ ਦੀ ਵੀਡੀਓ ਹੁਣ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ ਦੇ ਉੱਤੇ। ਸੋ ਮਤਲਬ ਸੈਚਰਡੇ ਮਾਰਨਿੰਗ ਪਹੁੰਚਣ ਤੋਂ ਪਹਿਲੇ ਕਿਉਂਕਿ ਫਰਾਈਡੇ ਦੀ ਸ਼ਾਮ ਸੀ ਤੇ 4 ਚਫੇਰੇ ਹੋ ਗਿਆ ਵੀ ਮੋਦੀ ਕੁੱਤਾ ਆ ਗਿਆ, ਤੇ ਉਹ ਵੀ ਆ ਗਿਆ ਕਿ ਵੀ ਮੋਦੀ ਦੇ ਨਾਲ ਹੁਣ ਥਾਂ ਤੇ ਕੁੱਤਾ ਹੋ ਰਹੀ ਹੈ, ਕੁੱਤੇ ਖਾਣੀ ਹੋ ਰਹੀ ਹੈ, ਇਹਨੂੰ ਕੁੱਤੇ ਖਾਣੀ ਹੁੰਦੀ ਹੈ।
ਔਰ ਇਸ ਦੇ ਨਾਲ ਸ਼ੁਰੂਆਤ ਇਹਨੂੰ ਕਹਿੰਦੇ ਵੀ ਗ੍ਰੈਂਡ ਓਪਨਿੰਗ ਗ੍ਰੈਂਡ ਓਪਨਿੰਗ ਹੋ ਗਈ। ਜਦੋਂ ਗ੍ਰੈਂਡ ਓਪਨਿੰਗ ਹੋ ਗਈ ਤੇ ਅਸੀਂ ਤਾਂ ਪ੍ਰੋਗਰਾਮ ਕਰ ਰਹੇ ਸੀ, ਇੱਥੇ ਸਾਨੂੰ ਆ ਤਾਂ ਗਿਆ ਚੱਠਾ ਸਾਹਿਬ ਦਾ ਕਿ ਭਾਈ ਜਿਹੜਾ ਉਹ ਹੈ ਉੱਥੇ ਤੇ ਵਿਲਾਡ ਹੋਟਲ ਦੇ ਬਾਹਰ ਭਾਵੇਂ ਸਿੰਘ ਥੋੜੇ ਜਿਹੜੇ ਬਾਹਰੋਂ ਹੀ ਆਏ ਨੇ ਤੇ ਥੋੜਾ ਅਸੀਂ ਜੁਆਇਨ ਕੀਤਾ, ਪਰ ਕਹਿੰਦੇ ਕਿ ਵੀ ਗ੍ਰੈਂਡ ਓਪਨਿੰਗ ਕਰ ਦਿੱਤੀ। ਸੋ ਅਸੀਂ ਜ਼ਾਹਰ ਹੈ ਕਿ ਵੀ ਅਗਲੇ ਦਿਨ ਵਾਈਟ ਹਾਊਸ ਜਾਣਾ ਸੀ। ਅਸੀਂ ਆਲਰੇਡੀ ਥਰਸਡੇ ਦੇ ਪ੍ਰੋਗਰਾਮ ਦੇ ਸਵੇਰੇ ਅਸੀਂ 6 ਵਜੇ ਨਿਕਲੇ, ਕਿਉਂਕਿ 12 ਤੋਂ 2 ਤੱਕ ਉਹਨਾਂ ਦਾ ਮੀਟਿੰਗ ਟਾਈਮ ਸੀ। ਅੱਛਾ, ਉਹੀ ਸਾਡੇ ਪ੍ਰੋਟੈਸਟ ਦਾ ਟਾਈਮ ਸੀ। ਬਿਲਕੁਲ। ਔਰ ਉਹ ਨਜ਼ਾਰਾ ਜਿਹੜਾ ਹੈ ਤੁਸੀਂ ਤਾਂ ਮਿਸ ਕੀਤਾ ਉਹ ਦੇਖਣ ਵਾਲਾ ਹੀ ਸੀ, ਕਿਉਂਕਿ ਇੱਕ ਤਾਂ ਇਹਨਾਂ ਨੇ ਇੰਨਾ ਕੁ ਦੀ ਜਾਨ ਨੂੰ ਖਤਰਾ ਬਣਾਇਆ ਹੋਇਆ ਸੀ ਕਿ ਵੱਡੀ ਗਿਣਤੀ 'ਚ ਪੁਲਿਸ ਦੋਨੋਂ ਪਾਸਿਆਂ ਦੇ ਪ੍ਰੋਟੈਸਟਰਸ ਮਿਲਾ ਲਈਏ ਤੇ ਉਹਦੇ ਨਾਲੋਂ ਪੁਲਿਸ ਜ਼ਿਆਦਾ ਸੀ। ਪਰਲੇ ਪਾਸੇ ਘੋੜਿਆਂ ਤੇ ਵੀ ਬੜੇ ਘੋੜੇ ਬਹੁਤ ਸੋਹਣੇ ਪੁਲਿਸ ਵਾਲੇ ਨੇ, ਪਰ ਜੇ ਕਿਤੇ ਦਰੜ ਦੇਣ ਥੱਲੇ ਤਾਂ ਫਿਰ ਲੱਭਦਾ ਕੁਝ ਨਹੀਂ ਹੈ। ਸੋ ਉਹ ਵੀ ਪੂਰਾ, ਕਿਉਂਕਿ ਲਫੈਦ ਪਾਰਕ ਬਿਲਕੁਲ ਆਪੋਜ਼ਿਟ ਹੈ ਵਾਈਟ ਹਾਊਸ ਦੇ। ਸੋ ਉੱਥੇ ਕੁਦਰਤੀ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਆਸ ਨਹੀਂ ਸੀ ਕਿ ਵੀ ਇੱਕ ਤਾਂ ਪਰਮਿਟ ਵੀ ਮਿਲੇਗਾ, ਫਿਰ ਇੰਨੀ ਵੱਡੀ ਗਿਣਤੀ 'ਚ ਵੀ ਜਿਹੜੇ ਨੇ ਸਿੰਘ ਪਹੁੰਚ ਜਾਣਗੇ। ਔਰ ਨਤੀਜੇ ਦੇ ਤੌਰ ਤੇ ਉਹਨਾਂ ਨੇ ਤਾਂ ਜਿਹੜੀਆਂ ਬੀਬੀਆਂ ਗੁਜਰਾਤਣਾ ਉਹਨਾਂ ਦੀ, ਔਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਈਵਨ ਇੰਡੀਆ ਦੇ ਬਾਕੀ ਸੂਬਿਆਂ ਦੇ ਵੀ ਇਹਨਾਂ ਨੇ, ਕੱਲਾ ਮੈਂ ਇੱਕ ਜਰਨਲਿਸਟ ਨੂੰ ਉੱਥੇ ਪੰਜਾਬ 'ਚ ਉਹਦੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਇਹੀ ਨਹੀਂ ਕਿ ਸਿੱਖ ਜਾਂ ਕਸ਼ਮੀਰੀ ਜਾਂ ਦੂਜੇ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਤਾਮਿਲ ਜਾਂ ਸਾਊਥ ਇੰਡੀਅਨ ਜਾਂ ਦੂਜੇ ਜਿਹੜੇ ਅੱਗੇ ਪਾਰਟ ਹੁੰਦੇ ਸੀ ਉਹ ਵੀ ਸਾਰੇ ਮਾਈਨਸ ਕਰ ਦਿੱਤੇ ਨੇ। ਤੁਹਾਨੂੰ ਗੁਜਰਾਤੀ ਤੇ ਗੁਜਰਾਤਣਾ ਨਜ਼ਰ ਆਉਂਦੀਆਂ, ਉਵੇਂ ਹੀ ਉਹਨਾਂ ਦੀਆਂ ਉਹ ਸਾੜੀਆਂ ਤੇ ਉਸ ਕਿਸਮ ਦਾ ਹੀ ਉਹਨਾਂ ਦੀਆਂ ਸ਼ਕਲਾਂ, ਤੇ ਉਹ ਜਦੋਂ ਬੱਸਾਂ ਉਹਦੇ ਸਵਾਗਤ ਲਈ ਲਿਆਂਦੀਆਂ ਹੋਈਆਂ ਸੀ, ਉਹਨਾਂ ਨੇ ਦੇਖਿਆ ਬਾਹਰ ਵੱਡੇ ਵੱਡੇ ਪੋਸਟਰ ਔਰ ਮਾਈਕ ਲੱਗੇ ਨੇ, ਪੂਰੀ ਜਿਹੜਾ ਕੁੱਤਾ ਕਰਨ, ਤੇ ਉਹ ਤਾਂ ਵਿਚਾਰੀਆਂ ਬਚਾ ਕੇ ਨਿਕਲਣ। ਹਾਂਜੀ, 2-4 ਢੀਠ ਜਿਹੇ ਕਿਸਮ ਦੇ ਅੱਗੇ ਆਏ ਤਾਂ ਉਹਨਾਂ ਨੂੰ ਫਿਰ ਉਹਨਾਂ ਨੇ ਹੋਰ ਵੀ ਪੰਜਾਬੀ ਫਿਰ ਜਿਹੜੇ ਚੋਂਦੇ ਜਦੋਂ ਸ਼ਲੋਕ ਸੁਣਾਏ ਤੇ ਉਹ ਵੀ ਖਿਸਕੇ। ਔਰ ਫਿਰ ਇਹ ਹੋਇਆ ਕਿ ਵੀ ਅਸੀਂ ਪੁਲਿਸ ਦੇ ਵਿੱਚ ਵੀ 1-2 ਪੰਜਾਬੀ ਸੀ, ਉਹ ਤਾਂ ਉਹ ਕਹਿਣ ਕਿ ਜੀ ਹੋ ਗਿਆ ਕੰਮ, ਇਹ ਤਾਂ ਦੌੜ ਗਏ। ਪਰ ਫਿਰ ਅਸੀਂ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ ਜਿੱਥੇ ਕਿ ਸਪੌਟ ਸੀ ਉੱਥੇ ਤੱਕ ਮਾਰਚ ਕਰਕੇ ਆਏ, ਤੇ ਉੱਥੇ ਉਹਨਾਂ ਦਾ ਇੱਕ ਛੋਟਾ ਜਿਹਾ ਗੁਜਰਾਤੀਆਂ ਦਾ ਗਰੁੱਪ ਲਿਆ ਕੇ ਉਹਨਾਂ ਨੇ ਫਿਰ, ਜਿਹਨਾਂ 'ਚ ਲੇਡੀਜ਼ ਜ਼ਿਆਦਾ ਸੀਗੀਆਂ, ਬੰਦੇ ਤਾਂ ਪਿੱਛੇ ਸਾੜੀਆਂ ਦੇ ਲੁਕੇ ਹੋਏ ਸੀ ਵੀ ਹਾਈਡਿੰਗ ਬਿਹਾਈਂਡ, ਲੇਕਿਨ ਉਹ ਜਦੋਂ ਉੱਥੋਂ ਨਾਰਾ ਹੋਏ ਮੋਦੀ, ਉਹ ਕਹਿਣ ਮੁਰਦਾਬਾਦ, ਉਹ ਕਹਿਣ ਭਾਰਤ ਮਾਤਾ ਮੁਰਦਾਬਾਦ, ਉਹਨਾਂ ਦੀ ਆਵਾਜ਼ ਦੇ ਨਾਰੇ ਲਈ ਉੱਠੇ ਤਾਂ ਹੁਣ ਆਪੋਜ਼ਿਟ ਖੜੇ ਨੇ। ਸੋ ਉਹ ਜਿਹੜਾ ਪੂਰਾ ਸ਼ਾਊਟਿੰਗ ਮੈਚ 15-20 ਮਿੰਟ ਹੋਇਆ, ਔਰ ਉਹ ਮਾਈਆਂ ਵੀ ਜਿਹੜੀਆਂ ਨੇ ਸਣੇ ਤੇ ਉਹਨਾਂ ਦੇ ਪਿੱਛੇ ਲੁਕੇ ਹੋਏ ਜਿਹੜੇ ਉਹਨਾਂ ਦੇ ਸੋ ਕਾਲਡ ਮਰਦ ਸੀ ਉਹ ਵੀ ਦੌੜ ਗਏ। ਫਿਰ ਤਾਂ ਇਹ ਹੋ ਗਿਆ ਵੀ ਮੈਦਾਨ ਖਾਲਸੇ ਦੇ ਹੱਥ ਤੇ ਜਕਾਰੇ ਤੇ ਜਕਾਰਾ, ਔਰ ਉਹ ਲਗਾਤਾਰ ਚੱਲਦਾ ਰਿਹਾ। ਹੁਣ ਉਸ ਪੀਰੀਅਡ 'ਚ ਜਿਸ ਮੀਡੀਆ ਨੂੰ ਖਾਸ ਤੌਰ ਤੇ ਇਹ ਲਿਆਏ ਸੀ ਕਿ ਜਿਨ੍ਹਾਂ ਨੇ ਦਿਖਾਣਾ ਹੈ ਕਿ ਮੋਦੀ ਦਾ ਬਹੁਤ ਸਵਾਗਤ ਹੋਇਆ ਜਾਂ ਦੂਜਾ, ਉਹਨਾਂ 'ਚ ਖਾਸ ਤੌਰ ਤੇ ਉੱਥੇ ਸਾਰੇ ਵਾਕਿਫ ਨੇ ਰਿਪਬਲਿਕ ਟੀਵੀ, ਜਿਹਦਾ ਅਰਨਾਬ ਗੋਸਵਾਮੀ ਔਰ ਉਸ ਦੀਆਂ 3-3 ਫੁੱਟੀਆਂ, ਕੋਈ ਅੰਜਨਾ ਤੇ ਕੋਈ ਫਲਾਣਾ ਉਛਲਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਐਂਕਰਾਂ, ਸੋ ਉਸ ਕਿਸਮ ਦਾ ਮੀਡੀਆ ਇਹਨਾਂ ਨੇ ਲਿਆਂਦਾ ਹੋਇਆ ਸੀ। ਹੁਣ ਉਹਨਾਂ ਨੂੰ ਲੱਗੇ ਕਿ ਜੇ ਨਾਰੇ ਦਿਖਾਉਣੇ ਨੇ ਤੇ ਤਾਂ ਵੀ ਇਧਰ ਉਹ, ਜੇ ਉਹਨਾਂ ਵੱਲ ਕੈਮਰਾ ਵੀ ਕਾ ਆਵਾਜ਼ ਇਧਰੋਂ ਦੀ ਆ ਰਹੀ ਹੈ, ਖਾਲਿਸਤਾਨ ਜ਼ਿੰਦਾਬਾਦ ਆ ਰਹੀ ਹੈ, ਔਰ ਪੂਰੀ ਭੀੜ ਵੀ ਪੂਰੀ ਜੁਟੀ ਹੋਈ ਹੈ। ਸੋ ਉਸ ਸਾਰੇ ਦੇ ਚੱਲਦੇ ਆ ਉਹਨੂੰ ਇੱਕ ਜਿਹੜਾ ਉਹਨਾਂ ਦਾ ਕੁਛੜ, ਔਰ ਮੈਂ ਇਹ ਦੇਖਦਾ ਵੀ ਇਹ ਸਾਡੇ ਕਈ ਵਾਰ ਅਸੀਂ ਜਨਰਲਾਈਜ਼ ਨਹੀਂ ਕਰਦੇ, ਕਰਨਾ ਵੀ ਨਹੀਂ ਚਾਹੀਦਾ। ਪੰਜਾਬੀ ਹਿੰਦੂਆਂ ਦੀ ਜੇ ਅਸੀਂ ਗੱਲ ਕਰੀਏ ਵੀ ਇਹ ਹਰ ਥਾਂ ਤੇ ਜਿਹੜੇ ਨੇ ਇਹ ਸਾਡੀ ਜੜ੍ਹਾਂ 'ਚ ਤਾਂ ਬਹਿਣ ਦੀ ਇਹਨਾਂ ਨੇ ਕੋਸ਼ਿਸ਼, ਇਹ ਇੰਡੀਆ ਦੇ ਵੀ ਜੜ੍ਹਾਂ 'ਚ ਬੈਠੇ ਹੋਏ ਨੇ। ਬਾਅਦ 'ਚ ਕਿਉਂਕਿ ਜਦੋਂ ਉਹਨਾਂ ਨੇ ਰਿਪਬਲਿਕ ਟੀਵੀ ਨੇ ਉਹ ਵੀਡੀਓ ਪਲੇ ਕੀਤੀ ਪੂਰੀ ਕਹਾਣੀ ਬਣਾ ਕੇ, ਤੇ ਉਹ ਜਿਹੜਾ ਇੱਕ ਜਰਨਲਿਸਟ ਨੇ ਆ ਕੇ ਆਪਣਾ ਬਕਵਾਸ ਕਰਨਾ ਚਾਹਿਆ, ਜਿਹਨੂੰ ਇੱਕਦਮ ਸਨੱਬ ਕਰ ਦਿੱਤਾ, ਉਹਦਾ ਨਾਮ ਵੀ ਕੋਛੜ। ਤੇ ਜਦੋਂ ਉਹ ਸਟੋਰੀ ਉੱਥੇ ਰਿਪਬਲਿਕ ਟੀਵੀ ਕਰ ਰਿਹਾ ਤਾਂ ਇੱਕ ਫੌਜੀ ਮੇਜਰ ਜਨਰਲ ਕੇ ਕੌਣ ਲਿਆਂਦਾ ਉਹਨਾਂ ਨੇ ਜਿਹੜਾ ਉਹ ਗੱਲਬਾਤ ਲਈ, ਉਹ ਕਪੂਰ ਜਾਂ ਇਹ ਕਪੂਰ, ਉਹ ਕੋਛੜ, ਦੋਵੇਂ ਪੰਜਾਬੀ ਹਿੰਦੂ। ਮੈਂ ਕਿਹਾ ਵੀ ਆਹੀ ਇਹਨਾਂ ਦੇ ਹਿੱਸੇ ਆਇਆ ਕਿ ਵੀ ਜਾਂ ਇਹ ਗੁਜਰਾਤੀ ਰਹਿ ਗਏ ਨੇ ਤੇ ਜਾਂ ਇਹ ਰਹਿ ਗਏ ਨੇ। ਹੁਣ ਉਸ ਸਾਰੇ 'ਚ ਕਿਉਂਕਿ ਹਾਲਾਂ ਜਦੋਂ ਅਸੀਂ ਜਾ ਰਹੇ ਸੀ ਵਾਸ਼ਿੰਗਟਨ DC, ਮੈਂ ਤਾਂ ਕੈਜੂਅਲ ਕਾਲ ਕੀਤੀ ਡਾਕਟਰ ਫਾਈ ਨੂੰ ਕਿ ਜੀ ਤੁਸੀਂ ਵੀ ਕਰ ਰਹੇ ਹੋ ਅੱਜ ਕੋਈ ਪ੍ਰੋਟੈਸਟ ਵਾਈਟ ਹਾਊਸ ਦੇ ਬਾਹਰ? ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਤਾਂ ਵਾਸ਼ਿੰਗਟਨ ਤਾਂ ਨਹੀਂ ਕਰ ਰਹੇ, ਉੱਥੇ ਹੀ। ਮੈਂ ਕਿਹਾ ਜੀ ਇਹ ਰੱਖਿਆ ਅੱਜ ਤਾਂ ਇੰਪੋਰਟੈਂਟ ਹੈ। ਉਹ ਕਹਿੰਦੇ ਚਲੋ ਮੈਂ ਹੁਣ ਹੋਰ ਤਾਂ ਮੈਂ ਆ ਜਾਣਾ। ਸੋ ਉਹ
ਪਹੁੰਚੇ ਹੋਏ ਸੀ। ਜੀ ਹੁਣ ਜਿਉਂ ਹੀ ਮਤਲਬ ਹੁਣ ਉਹਨਾਂ ਨੂੰ ਆਪਣੀ ਸਟੋਰੀ ਕਰਨ ਦੇ ਲਈ ਉਹ ਤਾਂ ਸਾਬਤ ਕਰਨਾ ਚਾਹੁੰਦੇ ਸੀ ਕਿ ਬਹੁਤ ਸਵਾਗਤ ਹੋਇਆ ਮੋਦੀ ਦਾ। ਹਾਲਾਂ ਹੁਣ ਉਹ ਸਟੋਰੀ ਬਣ ਨਹੀਂ ਸੀ ਰਹੀ, ਜਿਨ੍ਹਾਂ ਨੂੰ ਲਿਆ ਕੇ ਖੜਾ ਕੀਤਾ ਸੀ ਉਹ ਤਾਂ ਦੌੜ ਦੌੜ ਗਿਆ ਜਾਂ ਨਾਰਿਆਂ ਦੇ ਵਿੱਚੋਂ ਦੱਬਿਆ ਗਿਆ ਕੰਮ। ਪਰ ਉਹਨੇ ਇੱਕਦਮ ਦੂਰ ਡਿਸਟੈਂਸ ਵਿਚਾਲੇ ਪੁਲਿਸ ਹੈ, ਅਦਰਵਾਈਜ਼ ਤਾਂ ਡੇਅਰ ਹੀ ਨਹੀਂ ਕਰਦੇ। ਉਹਨਾਂ ਨੂੰ ਪਤਾ ਸੀ ਕਿ ਵੱਡੀ ਗਿਣਤੀ 'ਚ ਪੁਲਿਸ ਵਾਲੇ ਸੀ। ਉੱਥੋਂ ਉਹਨੇ ਕਰਕੇ ਡਾਕਟਰ 5 ਵੱਲ ਇਸ਼ਾਰਾ ਕਰਕੇ ਯੂ ਡਾਕਟਰ 5 ਯੂ ISI ਏਜੰਟ ਪਾਕਿਸਤਾਨ ਇਜ਼, ਉਹ ਜਿਉਂ ਹੀ ਉਹਦੇ ਅਜੇ ਮੂੰਹੋਂ ਹੀ ਨਿਕਲਿਆ ਇਧਰੋਂ ਤਾਂ ਸਿੰਘ ਫਿਰ ਐਂ ਪੈ ਗਏ ਜਿਵੇਂ ਕਿ ਵੀ ਇਹਨੂੰ ਚੁੱਕ ਕੇ ਲੈ ਜਾਣਾ। ਉਹ ਡਰੀ ਵੀ ਜਾਏ, ਪਿੱਛੇ ਨੂੰ ਵੀ ਹੋਏ, ਪੁਲਿਸ ਵੀ ਹੋ ਗਈ ਕਿ ਵੀ ਇਹ, ਪਰ ਉਹ ਉਹਨਾਂ ਦੀ ਸਟੋਰੀ ਉਹਨਾਂ ਨੇ ਉਹਦੇ ਤੇ ਪੂਰੀ ਕੀਤੀ ਔਰ ਦਰਸ਼ਕ ਦੇਖ ਸਕਦੇ ਨੇ ਕਿ ਵੀ ਉਹਦੇ ਚ ਉਹਨਾਂ ਨੇ ਪੂਰਾ ਉਸ ਨੂੰ ਜਿਹੜਾ ISI ਨਾਲ ਜੋੜ ਕੇ ਸਬੂਤ ਮਿਲ ਗਿਆ, ਫੋਟੋ ਆ ਗਈ ਔਰ ਇਹ ਹੋ ਗਿਆ। ਔਰ ਉਵੇਂ ਹੀ ਜਿਹੜੀਆਂ ਉਹਨਾਂ ਦੀਆਂ 3-3 ਫੁੱਟੀਆਂ ਐਂਕਰਾਂ ਜਿਨ੍ਹਾਂ ਨੇ ਅਦਰਵਾਈਜ਼ ਇੱਥੇ ਚੁਣਨਾ ਸੀ, ਉਹਨਾਂ ਨੂੰ ਮੌਕਾ ਨਹੀਂ ਬਣਿਆ। ਔਰ ਵਾਈਟ ਹਾਊਸ ਦੇ ਸਾਹਮਣੇ ਜਿਹੜੀ ਅਸੀਂ ਵੀ ਐਡਰੈਸ ਕੀਤਾ, ਬਾਕੀਆਂ ਨੇ ਵੀ ਕੀਤਾ, ਔਰ ਜ਼ਾਹਰ ਹੈ ਕਿ ਇਹ ਇੱਕ ਬਹੁਤ ਵਧੀਆ ਉਹਨੂੰ ਰਿਜੋਇੰਡਰ ਸੀ ਉਹਨਾਂ ਦੇ ਸਿਸਟਮ ਨੂੰ। ਔਰ ਜਿਹੜੀ ਸਾਡੀ ਸਪੀਚ ਵਾਈਟ ਹਾਊਸ ਦੇ ਬਾਹਰ 12-13 ਮਿੰਟ ਦੀ ਸੀ, ਉਹ ਸ਼ਾਮ ਤੱਕ ਰਾਤ ਤੱਕ ਸਾਰੇ ਪਾਸੇ ਘੁੰਮ ਰਹੀ ਸੀ। ਔਰ ਬਹੁਤ ਸਾਰੇ ਈਵਨ ਪਾਕਿਸਤਾਨ ਤੋਂ ਵੀ ਸਾਨੂੰ ਖਬਰਾਂ ਆਈਆਂ ਕਿ ਕੁਝ ਟੀਵੀ ਚੈਨਲਸ ਨੇ ਤਾਂ ਅਨਐਡਿਟਡ ਉਵੇਂ ਹੀ ਚਲਾਈ, ਲੇਕਿਨ ਉਹ ਇੱਕ ਮੈਸੇਜ ਸੀ। ਔਰ ਉਹਦੇ ਚ ਕਿਉਂਕਿ ਮੇਰੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਮੈਟਰੋਪੋਲੀਟਨ ਪੁਲਿਸ ਵਾਲੇ ਵੀ ਖੜੇ ਸੀ, ਜਿਹੜੇ ਜ਼ਾਹਰ ਹੈ ਅਮਰੀਕਨ ਨੇ। ਸੋ ਉਹ ਸਾਰੇ ਦਾ ਸਾਡਾ ਲੁਬੇ ਲੁਬਾਬ ਅਮਰੀਕਨਾਂ ਦੀ ਹਿਸਟਰੀ ਚੋਂ ਸਮਝਾ ਕੇ ਗੱਲ ਕਰਨ ਦਾ ਸੀ, ਮੌਕੇ ਤੇ ਹੀ ਹੁੰਦਾ। ਔਰ ਉਸ ਦੇ ਉੱਤੇ ਕਾਫੀ ਜਿਹੜੀ ਹੈ ਚਰਚਾ ਵੀ ਹੋਈ ਸਾਰੇ ਪਾਸੇ। ਔਰ ਬਾਕੀ ਜਿੱਥੇ ਇਹਨਾਂ ਨੇ ਖਬਰ ਕਿਲ ਕਰਨੀ ਸੀ, ਰਿਪਬਲਿਕ ਟੀਵੀ ਨੇ ਜਿਹੜਾ ਉਸ ਖਬਰ ਨੂੰ ਜ਼ਿੰਦਾ ਕਰ ਦਿੱਤਾ। ਭਾਵੇਂ ਉਹਨਾਂ ਨੇ ਆਪਣਾ ਸੌਦਾ ਵੇਚਿਆ, ਲੇਕਿਨ ਇਸ ਦੇ ਨਾਲ ਇਹ ਹੋ ਗਿਆ ਕਿ ਭਾਈ ਇਹ ਚੈਲੰਜ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਇਹਨਾਂ ਦਾ ਜਿਹੜਾ ਕੁਤਿਆਮ ਹੈ ਉਹ ਉਹਨਾਂ ਨੇ ਜਗਜ਼ਾਰ ਕੀਤਾ। ਹੁਣ ਅਗਲੇ ਦਿਨ ਜ਼ਾਹਰ ਹੈ ਅਸੀਂ ਫਰਾਈਡੇ ਸ਼ਾਮ ਦੀ ਡਿਸਕਸ਼ਨ ਅਮਰਵੀਰ ਸਿੰਘ ਦੇ ਨਾਲ ਸੀ। ਉਹਦੇ ਚ ਅਸੀਂ ਇਹ ਬਹੁਤਾ ਜ਼ਿਕਰ ਨਹੀਂ ਸੀ ਕੀਤਾ ਕਿਉਂਕਿ ਸਾਨੂੰ ਸੀ ਕਿ ਵੀ ਜਦੋਂ ਅਸੀਂ ਦਾ ਕੰਪਰੈਹੈਂਸਿਵ ਇਹ ਸਾਰਿਆਂ ਨੂੰ ਡਿਸਕਸ ਕਰਾਂਗੇ ਦੋਨਾਂ ਨੂੰ, ਉਹਦੇ ਚ ਅਸੀਂ ਉਹਦਾ ਕਰਾਂਗੇ। ਔਰ ਫਿਰ ਜਿਹੜਾ ਅਸੀਂ ਵਾਪਸ ਮੁੜੇ ਸੈਟਰਡੇ ਮਾਰਨਿੰਗ। ਔਰ ਸਾਡਾ ਬਹੁਤ ਸਾਡੇ ਲਈ ਮਾਣ ਔਰ ਖੁਸ਼ੀ ਦੀ ਗੱਲ ਹੈ ਕਿ ਜਦੋਂ ਅਸੀਂ ਪੰਥ ਪਰਿਵਾਰ ਦੀ ਗੱਲ ਕਰਦੇ ਹਾਂ, ਇਸ ਥਰਸਡੇ ਦੀ ਇਵੈਂਟ ਦੇ ਲਈ ਇੰਡੀਆਨਾ ਤੋਂ ਵੀਰ ਸੰਤੋਖ ਸਿੰਘ, ਭਾਈ ਨਰਿੰਦਰ ਸਿੰਘ ਜਿਹੜੇ ਵਾਸ਼ਿੰਗਟਨ ਤੋਂ ਉੱਥੇ ਗਏ ਹੋਏ ਨੇ, ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਜਿਹੜੇ ਆਲ ਦਾ ਵੇ ਇੰਡੀਆਨਾ ਗਏ, ਉੱਥੋਂ 12 ਘੰਟੇ ਡਰਾਈਵ ਕਰਕੇ ਉਹ ਵਾਈਟ ਹਾਊਸ ਵਾਲੇ ਪ੍ਰੋਟੈਸਟ ਦੇ ਉੱਤੇ ਵੀ ਸੀ। ਔਰ ਇਹੀ ਨਹੀਂ ਕਿ ਵੀ ਵਾਈਟ ਹਾਊਸ ਦਾ ਇਹ ਪ੍ਰੋਟੈਸਟ ਸਾਡਾ 12 ਤੋਂ 2 ਤੱਕ ਚੱਲਿਆ। ਜਿਉਂ ਹੀ 2 ਵਜੇ ਹੋਇਆ, ਕਿਉਂਕਿ ਕਿਸਾਨਾਂ ਨੇ ਵੀ ਆਪਣੇ, ਹਾਲਾਂ ਉਹ ਵੀ ਸਾਰੇ ਆਪਣੇ ਹੀ ਨੇ ਬੰਦੇ, ਕਿਸਾਨ ਮੋਰਚੇ ਵੱਲੋਂ ਵੀ ਪ੍ਰੋਟੈਸਟ ਰੱਖਿਆ ਹੋਇਆ ਸੀ ਤੇ ਵੱਡੀ ਗਿਣਤੀ ਸਿੰਘ ਸਿੰਘਣੀਆਂ ਦਾ ਜਿਹੜਾ ਜਥਾ ਹੈ ਜਿਹੜੇ ਕਿ ਮਾਰਚ ਕਰਦੇ, ਉਹਨਾਂ ਨੇ ਆ ਕੇ ਸਾਨੂੰ ਜੁਆਇਨ ਕੀਤਾ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਚੈਲੰਜ ਸੀ ਕਿ ਵਾਈਟ ਹਾਊਸ ਦੇ ਆਲਮੋਸਟ ਸਾਰੇ ਆਵਰਸ ਦੇ ਵਿੱਚ ਹੀ ਜਿਹੜਾ ਉਹ ਮੋਦੀ ਚੈਲੰਜ ਹੋਇਆ। ਅਗਲਾ ਦਿਨ UN ਦੇ ਬਾਹਰ ਸੀ, ਜਦੋਂ ਕਿ ਠੀਕ ਮੋਦੀ ਨੇ 9 ਵਜੇ ਜਿਹੜਾ ਐਡਰੈਸ ਕਰਨਾ ਸੀ। ਔਰ ਹਾਲਾਂਕਿ ਮੈਨੂੰ ਵੀ ਥੋੜਾ ਜਿਹਾ, ਹਾਲਾਂ ਅਸੀਂ 25-30 ਸਾਲ ਤੋਂ ਪ੍ਰੋਟੈਸਟ ਦੇ ਨਾਲ ਜੁੜੇ ਹੋਏ ਆ, ਮੈਨੂੰ ਸੀ ਵੀ ਸਵੇਰੇ 9 ਵਜੇ ਔਖਾ ਹੋਏਗਾ ਵੀ ਕਿੰਨੇ ਕੁ ਹੋ ਸਕਣਗੇ। ਲੇਕਿਨ ਮੈਂ ਜਿਹੜਾ ਸਿੱਖਸ ਫਾਰ ਜਸਟਿਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਸਾਰੀਆਂ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਬੱਸਾਂ ਦੇ ਪ੍ਰਬੰਧ ਕੀਤੇ ਹੋਏ ਸੀ, ਰਿਚਮੰਡ ਹਿੱਲ ਤੋਂ ਜਿਹੜਾ ਔਰ ਫਲਸ਼ਿੰਗ ਤੋਂ ਔਰ ਗਲੈਨ ਰੌਕ ਤੋਂ ਔਰ ਹੋਰ ਬਹੁਤ ਸਾਰੀਆਂ ਥਾਵਾਂ ਤੋਂ, ਔਰ ਉਸ ਸਾਰੇ ਦੇ ਨਾਲ ਸਾਰੀਆਂ ਜਥੇਬੰਦੀਆਂ ਇਹਨੂੰ ਬੈਕ ਕਰ ਰਹੀਆਂ ਸੀ। ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਔਰ ਮੈਂ ਹਰ ਇੱਕ ਦਾ ਨਾਂ ਨਹੀਂ ਮੈਂ ਲੈਂਦਾ ਕਿਉਂਕਿ ਆਲਮੋਸਟ ਇੱਕ ਜੁਆਇੰਟ ਪਾਰਟ ਸੀ। ਔਰ ਈਵਨ ਅਸੀਂ ਜਦੋਂ 9-10 ਤੇ ਸਾਡੀ TV 84 ਦੀ ਟੀਮ, ਤੁਸੀਂ ਵੀ ਸੀ, ਟੈਕਨੀਕਲ ਟੀਮ, ਅਸੀਂ ਐਂਟਰ ਕੀਤੇ ਤੇ ਸਾਰਾ ਜਿਹੜਾ ਉਹ ਭਰਿਆ ਹੋਇਆ ਸੀ ਜਿਨ੍ਹਾਂ ਦਾ। ਹਾਲਾਂ ਨਾਲ ਦੀ ਨਾਲ ਇੱਕ ਹੋਰ ਸਪੇਸ ਕਿਸਾਨਾਂ ਲਈ ਸੀ। ਥੋੜੀ ਦੇਰ ਇਹ ਤਾਂ ਹੁੰਦਾ ਵੀ ਇੱਧਰ ਜਾਓ ਕਿ ਉੱਧਰ ਜਾਓ, ਬਟ ਇਵੈਂਚੁਅਲੀ ਇਹ ਇੰਨਾ ਕਿ ਇਫੈਕਟਿਵ ਸੀ ਕਿ ਔਰ ਮੀਡੀਆ ਵੀ ਸਾਰਾ ਉੱਥੇ ਸੀ। ਔਰ ਮੈਂ TV 84 ਦੀ ਟੈਕਨੀਕਲ ਟੀਮ ਖਾਸ ਤੌਰ ਤੇ ਸਟੂਡੀਓ ਚੋਂ ਜਿਵੇਂ ਉਹ ਲਾਈਵ ਉਹਨਾਂ ਨੇ ਰਨ ਕੀਤਾ ਸਾਰਾ ਸਾਊਂਡ ਬਾਈਟ ਵੀ, ਔਰ ਦੂਸਰਾ ਇਟਸ ਰਿਮਾਰਕੇਬਲ ਕਿਉਂਕਿ ਮੈਂ ਸਮਝਦਾ ਵੀ ਅਸੀਂ ਵੀ ਗਰੋ ਹੋਏ ਆ ਵਕਤ ਦੇ ਨਾਲ। ਔਰ ਉੱਥੇ ਵੀ ਜਿਹੜਾ ਪ੍ਰੋਟੈਸਟ ਸੀ ਉਸ ਦੀ ਕਾਮਯਾਬੀ, ਉਹਨੂੰ ਜਿਹਨੂੰ ਕਹਿੰਦੇ ਨੇ ਕਿ ਵੀ
कहबे को शोभा नहीं ਦੇਖਾ ਹੀ ਪਰਵਾਨ ਹੈ ਕਿ ਬਈ ਤੁਸੀਂ ਕਹੋ ਤੇ ਉਹਨੂੰ ਤੁਸੀਂ ਵਡਿਆ ਨਹੀਂ ਸਕਦੇ, ਉਹਨੂੰ ਤੁਸੀਂ ਦੇਖਣਾ ਹੀ ਆਪਣੇ ਆਪ 'ਚ ਬਣਦਾ। ਸੋ ਜਿਨ੍ਹਾਂ ਨੇ ਉਸ ਨਜ਼ਾਰੇ ਨੂੰ ਮਾਣਿਆ ਉਹ ਤਾਂ ਫਿਰ ਕੁੱਤੇ ਖਾਣੀ ਜਿਹੜੀ ਵਿਲੀਅਰਡ ਹੋਟਲ ਤੋਂ ਸ਼ੁਰੂ ਹੋਈ ਵਾਇਆ ਵਾਈਟ ਹਾਊਸ ਇੱਥੋਂ ਤੱਕ ਪਹੁੰਚੀ, ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਭਾਈ ਇਹ ਕਿਵੇਂ ਲੋਕ ਤਾਂ ਦੇਖ ਰਹੇ ਸੀ ਕਿ ਭਾਈ ਇਹ ਅੰਦਰ ਬੋਲਣ ਵਾਲਾ ਪਤਾ ਨਹੀਂ ਕੌਣ ਹੈ, ਹਾਲਾਂ ਉੱਥੇ ਤਾਂ ਅੰਦਰ ਖਾਲੀ ਕੁਰਸੀਆਂ ਨੂੰ ਐਡਰੈਸ ਕਰ, ਪਰ ਬਾਹਰ ਜੋ ਸੀ ਉਹ ਨਜ਼ਰ ਆ ਰਿਹਾ ਸੀ ਕਿ ਭਾਈ ਕਿਸ ਹੱਦ ਤੱਕ ਜੋਸ਼ੋ ਖਰੋਸ਼ ਹੈ। ਔਰ ਇਹ 9 ਵਜੇ ਤੋਂ ਸ਼ੁਰੂ ਹੋਇਆ, 12-1 ਵਜੇ ਤੱਕ ਚੱਲਿਆ, ਔਰ ਫਿਰ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਰੱਖਿਆ ਹੋਇਆ ਸੀ ਟਾਈਮ, ਔਰ ਬਹੁਤ ਸਾਰੇ ਤਾਂ ਜਿਹੜੇ ਸਵੇਰ ਦੇ ਆਏ ਸੀ ਉਹ ਚਲੇ ਗਏ, ਪਰ ਸਾਡੀ ਇੱਕ ਕਲੋਜ਼ ਟੀਮ ਜਿਹੜੀ ਹੈ, ਔਰ ਖਾਸ ਤੌਰ ਤੇ ਉੱਥੋਂ ਵਰਜੀਨੀਆ ਤੋਂ ਵੀ ਚੱਠਾ ਸਾਹਿਬ, ਉਹਨਾਂ ਦੇ ਸਾਥੀ ਉਦਮ ਸਿੰਘ, ਡਾਕਟਰ ਰਣਜੀਤ ਸਿੰਘ, ਇਹ ਅਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ। ਔਰ ਕਸ਼ਮੀਰੀ ਪ੍ਰੋਟੈਸਟ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਬੈਰਿਸਟਰ ਸੁਲਤਾਨ ਮਹਿਮੂਦ ਉਹ ਕੀਨੋਟ ਸਪੀਕਰ ਸੀ, ਸੋ ਮੈਨੂੰ ਵੀ ਜਿਵੇਂ ਸਾਡੇ ਪਾਕਿਸਤਾਨੀ ਕਸ਼ਮੀਰੀ ਭਰਾ ਨਵਾਜਦੇ ਨੇ ਸਿੱਖਾਂ ਨੂੰ ਦੇਖ ਕੇ ਤਾਂ ਚਾਅ ਚੜ ਜਾਂਦਾ, ਔਰ ਉੱਥੇ ਵੀ ਸਾਨੂੰ ਲਗਭਗ ਜਿਹੜਾ ਉਹ ਉਹਨਾਂ ਦੇ ਬੈਰਿਸਟਰ ਸਾਹਿਬ ਤੋਂ ਪਹਿਲਾਂ ਐਡਰੈਸ ਕਰਨ ਦਾ ਮੌਕਾ ਮਿਲਿਆ, ਔਰ ਉਹ ਜਿਹੜੀ ਸਪੀਚ ਹੈ ਉਸ ਨੂੰ ਵੀ ਹਾਲਾਂ 3 ਮਿੰਟ ਦਾ ਸੀ, ਲੇਕਿਨ ਸਾਰਿਆਂ ਵੱਲੋਂ ਇਹ ਹੋਇਆ ਕਿ ਜੀ ਤੁਸੀਂ ਸਾਡੇ ਐਂਬੈਸਡਰ ਹੋ। ਮੈਂ ਕਿਹਾ ਜੀ ਨਹੀਂ, ਇਹ ਅਸੀਂ ਇਸ ਤਰ੍ਹਾਂ ਕਹਿਣਾ ਕਿ ਜੀ ਜਿਵੇਂ ਹੁੰਦਾ ਹੈ ਕਿ ਵੀ ਇਹ ਤੁਸੀਂ ਬਹੁਤ, ਮੈਂ ਕਿਹਾ ਨਹੀਂ, ਇਹ ਭਰਾਵਾਂ ਦੇ ਅਹਿਸਾਨ ਨਹੀਂ ਹੁੰਦੇ, ਭਰਾ ਤਾਂ ਭਰਾ ਹੁੰਦੇ ਨੇ, ਦੁੱਖ ਸੁੱਖ ਲਈ ਖਲੋਂਦੇ ਨੇ, ਔਰ ਅਸੀਂ ਜਿਹੜਾ ਉਹ ਫਰਜ਼ ਸਮਝਦੇ ਕਿ ਭਾਈ ਇਹ ਸਾਡਾ ਪਾਰਟ ਹੈ, ਔਰ ਇਸ ਸਾਰੇ ਨੂੰ ਜਿਹੜਾ ਕਵਰ ਕਰਨ ਦੇ ਲਈ ਮੀਡੀਆ ਨੇ ਤਾਂ ਕਵਰ ਕੀਤਾ ਹੀ ਕੀਤਾ। ਐਸੋਸੀਏਟ ਪ੍ਰੈਸ ਆਫ ਪਾਕਿਸਤਾਨ ਦੇ ਇਫਤਖਾਰ ਅਲੀ ਜਿਹੜੇ ਲੰਬਾ ਵਕਤ ਯੂਨਾਈਟਿਡ ਨੇਸ਼ਨਸ 'ਚ ਰਹੇ, 1991-92 ਜਦੋਂ ਅਸੀਂ ਮੁੱਢਲੇ ਪ੍ਰੋਟੈਸਟ ਇੱਥੇ ਕਰਦੇ ਸੀ ਉਦੋਂ ਉਹ ਕਵਰ ਕਰਦੇ ਸੀ APP ਲਈ, ਔਰ ਹਰੀਪੁਰ ਹਜ਼ਾਰੇ ਨਾਲ ਉਹਨਾਂ ਦਾ ਸਬੰਧ ਹੈ, ਪੰਜਾਬੀ ਸਪੀਕਿੰਗ ਪਠਾਨ ਨੇ, ਸਾਨੂੰ ਬਹੁਤ ਪਿਆਰ ਕਰਦੇ ਨੇ, ਔਰ ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਬੜੇ ਮਾਣ ਦੇ ਨਾਲ ਜਿਹੜਾ ਉਹ ਇਸ ਸਟੋਰੀ ਨੂੰ ਵੀ ਕੀਤਾ ਸਾਰਿਆਂ ਦੇ, ਔਰ ਮੈਂ ਕਿਹਾ ਜੀ ਇਹ ਤੁਹਾਡਾ ਹੀ ਬੂਟਾ ਲਾਇਆ ਹੋਇਆ ਕਿ ਵੀ ਤੁਸੀਂ 90s ਦੇ ਵਿੱਚ ਉਦੋਂ ਪ੍ਰਿੰਟ ਮੀਡੀਆ ਸੀ, ਕਿਤੇ ਵੀ ਸਟੋਰੀ ਲੱਗ ਜਾਏ ਤੇ ਪਾਕਿਸਤਾਨ ਦੀ ਕਰਾਊਡ ਦੇ ਲਈ ਇੰਟਰਸਟ ਕਿ ਭਾਈ ਸਿੱਖਾਂ ਔਰ ਕਸ਼ਮੀਰੀਆਂ ਦੀ ਸਾਂਝ ਕੀ ਹੈ, ਸੋ ਇਸ ਨੂੰ ਜਿਹੜਾ ਬਿਊਟੀਫੁਲੀ ਕਵਰ ਕੀਤਾ ਐਸੋਸੀਏਟਡ ਪ੍ਰੈਸ APP ਦੀ ਸਟੋਰੀ ਪਿਕਚਰਸ ਦਰਸ਼ਕ ਦੇਖ ਸਕਦੇ ਨੇ ਉਸ ਦੇ ਉੱਤੇ, ਔਰ ਬਹੁਤ ਖੂਬਸੂਰਤ ਉਸ ਦੀ ਕਵਰੇਜ ਹੋਈ ਹੈ। ਜਦੋਂ APP ਵਰਗੀ ਲਾਂਦੇ ਦਾ ਮਤਲਬ ਹੈ ਵੀ ਸਾਰੇ ਪ੍ਰਿੰਟ ਮੀਡੀਆ ਦੇ ਵਿੱਚ ਇਹ ਜਾਂਦੀ ਹੈ, ਔਰ ਇਸ ਤੋਂ ਇਲਾਵਾ ਜੀ ਈਵਨ ਨਿਊਯਾਰਕ ਦੇ ਵਿੱਚ ਕੱਲਾ ਇਹੀ ਨਹੀਂ ਕਿ ਵੀ UN ਦੇ ਸਾਹਮਣੇ ਚੈਲੰਜ ਸੀ, ਟਾਈਮ ਸਕੁਅਰ, ਰੌਕਾਫੈਲਰ ਸਟੇਸ਼ਨ, ਗ੍ਰੈਂਡ ਸਟੇਸ਼ਨ, ਇਸ ਦੇ ਉੱਤੇ ਮੋਦੀ ਆਊਟ ਆਫ ਨਿਊਯਾਰਕ ਸਿਟੀ ਦੇ ਵੱਡੇ ਵੱਡੇ ਜਿਹੜੇ ਨੇ ਫਲੈਕਸ ਬੋਰਡ ਲੋਕ ਹੋਲਡ ਕਰਕੇ ਕਈ ਘੰਟੇ ਸੀ, ਔਰ ਵੈਨ ਵੀ 4 ਚੁਫੇਰੇ ਮੂਵ ਕਰ ਰਹੀ ਸੀ ਕਿ ਵੀ ਮੋਦੀ ਨੂੰ ਜਿਹੜਾ ਉਹ ਲਾਂਤਾਂ ਪਾਉਂਦੇ ਆ ਕਿ ਹਰਦੂ ਲਾਨਤ ਤੇਰੇ, ਔਰ ਇਸ ਸਾਰੇ 'ਚ ਅਸੀਂ TV 84 ਨੇ ਉਹਨੂੰ ਲਾਈਵ ਕਵਰ ਕੀਤਾ ਹੈ, ਔਰ ਸਾਰਾ ਉਹਦਾ YouTube Facebook ਹੈ, ਜਿਨ੍ਹਾਂ ਨੇ ਨਹੀਂ ਆਨੰਦ ਮਾਣਿਆ ਉਹ ਆਨੰਦ ਮਾਣ ਸਕਦੇ ਨੇ। ਸੋ ਮੇਰਾ ਖਿਆਲ ਹੈ ਕਿ ਵੀ ਹੁਣ ਬਥੇਰੀ ਕੁੱਤੇ ਖਾਣੀ ਹੋ ਗਈ ਤੇ ਇਹਨੂੰ ਬੰਦ ਹੀ ਕਰ ਦਈਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਮੋਦੀ ਦੀ ਜਿਹੜੀ ਵਿਜ਼ਿਟ ਹੈ ਅਮਰੀਕਾ ਦੇ ਵਿੱਚ, ਉਸ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਸਿਰਫ ਸਿੱਖਾਂ ਤੇ ਕਸ਼ਮੀਰੀਆਂ ਨੇ ਹੀ ਮੋਦੀ ਨੂੰ ਉਸ ਦੀ ਔਕਾਤ ਨਹੀਂ ਵਿਖਾਈ, ਬਲਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਮੋਦੀ ਨੂੰ ਪੁੱਜ ਕੇ ਜਿਹੜਾ ਹੈ ਜ਼ਲੀਲ ਕੀਤਾ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਮੋਦੀ ਨੂੰ ਜਮਹੂਰੀਅਤ ਦਾ ਸਬਕ ਪੜਾਇਆ ਅਤੇ ਪ੍ਰੈਜ਼ੀਡੈਂਟ ਬਾਈਡਨ ਨੇ ਉਸ ਸਿਰਫ ਗੱਲਾਂ ਦਾ ਕੜਾ ਬਣਾ ਕੇ ਹੀ ਮੋਦੀ ਨੂੰ ਖਵਾਇਆ ਤੇ ਹੱਥ ਪੱਲੇ ਉਹਦੇ ਕੁਝ ਨਹੀਂ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁਣ ਅਸੀਂ ਕੁੱਤੇ ਖਾਣੀ ਤੋਂ ਜ਼ਲਾਲਤ ਤੱਕ ਦਾ ਸਫ਼ਰ ਕਰਦੇ ਹਾਂ, ਕਿਉਂਕਿ ਜਿਹੜਾ ਇੱਕ ਫੋਕਾ ਇਸ ਨੂੰ ਚੰਬਲਾਇਆ ਹੋਇਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ, ਔਰ ਇਹ ਵੀ ਠੀਕ ਹੈ ਕਿ ਕਈ ਵਾਰ ਇੰਡੀਵਿਜੂਅਲ ਲਾਈਕਿੰਗਸ ਜਾਂ ਡਿਸਲਾਈਕਿੰਗਸ ਪਾਲਿਸੀ ਡਿਸਾਈਡ ਨਹੀਂ ਕਰਦੀਆਂ। ਮੁਲਕਾਂ ਦੇ ਆਪਣੇ ਸਟ੍ਰੈਟੇਜਿਕ ਇੰਟਰਸਟ ਹੁੰਦੇ ਨੇ, ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਹੁੰਦੇ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਸਾਰੀਆਂ ਟਰੰਪ ਈਰਾ ਦੀਆਂ ਪਾਲਿਸੀਜ਼ ਨੂੰ ਹੀ ਅੱਗੇ ਤੋਰਿਆ ਜਾ ਰਿਹਾ। ਉਹ ਭਾਵੇਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਏ, ਕੁਆਡ ਨਾਲ ਸੰਬੰਧਿਤ ਹੋਏ, ਅਫਗਾਨਿਸਤਾਨ ਦਾ ਸਮਝੌਤਾ ਵੀ ਟਰੰਪ ਨੇ ਕੀਤਾ ਸੀ, ਉਸ ਨੂੰ ਫੁਲਫਿਲ ਕੀਤਾ ਹੈ। ਔਰ ਕਿਉਂਕਿ ਅਮਰੀਕਨ ਸੁਸਾਇਟੀ ਇਸ ਕਿਸਮ ਦੀ ਡਿਵਾਈਡ ਹੋਈ ਹੈ ਕਿ ਬਾਈਡਨ ਨੂੰ ਉਸ ਇੱਕ ਵੱਡੇ ਸੈਗਮੈਂਟ ਨੂੰ ਵੀ ਨਾਲ ਲੈ ਕੇ ਚੱਲਣ ਦੇ ਲਈ ਜਿਹੜਾ ਉਹੀ ਨੀਤੀਆਂ ਤੇ ਅਮਲ ਕਰਨਾ ਪੈ ਰਿਹਾ, ਔਰ ਅਮਰੀਕਾ ਦੇ ਇੰਟਰਸਟ ਵੀ ਹੋਣਗੇ ਜਿਹੜੇ ਉਹਨਾਂ ਦੇ ਜੋ ਵੀ ਉੱਥੇ ਬੈਠੇ ਹੋਏ ਨੇ ਓਪੀਨੀਅਨ ਮੇਕਰ, ਜਿਵੇਂ ਵੀ ਉਸ ਸਾਰੇ ਨੂੰ ਦੇਖਦੇ ਨੇ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਾਲਾਂ ਇਹ ਤਾਂ ਨਜ਼ਰ ਆਉਂਦਾ ਸੀ ਕਿ ਵੀ ਭਾਰਤ ਨੂੰ ਅਲਟੀਮੇਟਲੀ ਅਮਰੀਕਾ ਠੁੱਠ ਤਾਂ ਦਿਖਾਏਗਾ, ਜਿਵੇਂ ਅਲਟੀਮੇਟਲੀ ਜਿਹੜੀ ਇਹ ਬੜੀ ਫੇਮਸ ਵਰਲਡ ਕੋਟ ਹੈ ਕਿ ਵੀ ਕੋਈ ਸਿਆਸਤ ਦੇ ਵਿੱਚ ਫਰੈਂਡਸ ਐਂਡ ਫੋਜ਼ ਨਹੀਂ ਹੁੰਦੇ, ਔਰ ਜਿਹੜੇ ਹੁੰਦੇ ਨੇ ਪਰਮਾਨੈਂਟ ਉਹ ਇੰਟਰਸਟ ਨੂੰ, ਕੋਈ ਪਰਮਾਨੈਂਟ ਫਰੈਂਡ ਐਂਡ ਫੋ ਨਹੀਂ ਹੁੰਦੇ, ਪਰਮਾਨੈਂਟ ਦੋਸਤ ਦੁਸ਼ਮਣ ਨਹੀਂ ਹੁੰਦੇ। ਸਿਰਫ ਜਿਹੜੇ ਹਾਂ ਲਾਭ ਨੇ ਉਹੀ ਪਰਮਾਨੈਂਟ ਹੁੰਦੇ ਨੇ ਵੀ ਤੁਹਾਡਾ ਕਿਹਦੇ 'ਚ ਲਾਭ ਹੈ। ਪਰ ਇਹ ਸਾਰੀ ਪ੍ਰੋਸੈਸ ਇੰਨੀ ਜਲਦੀ ਹੋ ਜਾਏਗੀ ਜਦੋਂ ਕਿ ਭਾਰਤ ਨੂੰ ਇੱਕ ਪਾਸੇ ਚੀਨ ਨੇ ਆਪਣੇ ਜਵਾੜਿਆਂ ਦੇ ਵਿੱਚ ਜਿਹੜਾ ਹੈ ਉਹ ਲਦਾਖ ਹੋਏ ਔਰ ਉੱਥੋਂ ਲੈ ਕੇ ਪੈਂਗੋਂਗ ਸੋ ਲੇਕ ਤੱਕ ਦਰੜਿਆ ਹੋਇਆ ਹੈ। ਅਫਗਾਨਿਸਤਾਨ ਦੇ ਵਿੱਚ ਜਿਵੇਂ ਭਾਰਤ ਨੂੰ, ਜਿਵੇਂ ਤੁਸੀਂ ਉਹ ਫੋਰਸੈਪ ਨਾਲ ਫੜ ਕੇ ਕਾਕਰੋਚ ਬਾਹਰ ਰੱਖ ਦਿੰਦੇ ਹੋ, ਇਵੇਂ ਕਾਕਰੋਚ ਬਾਹਰ ਰੱਖ ਦਿੱਤਾ ਉਹਨਾਂ ਦਾ, ਅਫਗਾਨਿਸਤਾਨ 'ਚੋਂ ਬਿਲਕੁਲ ਬਾਹਰ ਹੋ ਗਏ। ਬਿਲਕੁਲ ਸਿਸਟਮ ਜਿਹੜਾ ਉਹਨਾਂ ਦੀ ਇਕੋਨਮੀ ਮਾਈਨਸ ਦੇ ਉੱਤੇ ਜਾ ਕੇ ਜਿਹੜੀ ਹੈ ਹੋ ਰਹੀ ਹੈ, ਔਰ ਕੋਈ ਉਹਦਾ ਅਨਐਮਪਲੋਇਮੈਂਟ ਰੇਟ ਕਿੱਥੇ ਹੈ, 40-45 ਲੱਖ ਲੋਕ ਕੋਵਿਡ-19 ਦੇ ਚਲਦਿਆਂ ਮਾਰ ਦਿੱਤੇ। ਸੋ ਇੱਦਾਂ ਦੇ ਪੀਰੀਅਡ 'ਚ ਲੋਕ, ਸਿੱਖ, ਕਸ਼ਮੀਰੀ ਜਾਂ ਭਾਰਤੀ ਆਵਾਮ, ਉਹਦੇ 'ਚ ਦਲਿਤ ਨੁਮਾਇੰਦੇ ਵੀ ਬਹੁਤ ਸਾਰੀਆਂ ਥਾਵਾਂ ਤੇ ਸੀ, ਕਿਸਾਨੀ ਝੰਡੇ ਵਾਲੇ ਵੀ ਸੀ। ਲੇਕਿਨ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਤਾਂ ਹੁੰਦਾ ਹੈ ਕਿ ਕੋਲਡ ਸ਼ੋਲਡਰ ਟ੍ਰੀਟਮੈਂਟ, ਕਿ ਮੋਢਾ ਠੰਡਾ ਦੇ ਦਿਓ, ਇੱਕ ਹੁੰਦਾ ਕੰਨ ਫੜ ਕੇ ਜਰਾ ਕੰਨ ਨੂੰ ਮਰੋੜੀ ਦੇ ਦਿਓ। ਸੋ ਇਹ ਕਮਲਾ ਹੈਰਿਸ ਨੇ ਇਹ ਕੰਮ ਕੀਤਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਬਹੁਤ ਵਾਰ ਇਹ ਜਦੋਂ ਇਹ ਪਰਸੈਪਸ਼ਨਸ ਬਣਾਈਆਂ ਹੁੰਦੀਆਂ ਨੇ ਕਈ ਚੀਜ਼ਾਂ ਦੀਆਂ, ਔਰ ਉਹਦੇ 'ਚ ਔਰਤ ਬਾਰੇ ਇੱਕ ਗੱਲ ਜਿਹੜੀ ਬਹੁਤ ਸਾਰੇ ਜਦੋਂ ਉਸ ਨੂੰ ਬਿਆਨਦੇ ਨੇ ਉਹਦੀ ਸਾਈਕੀ ਨੂੰ, ਕਿ ਵੀ ਜਿਹੜਾ ਰਿਵੈਂਜ ਹੁੰਦਾ ਹੈ, ਬਦਲਾ ਹੁੰਦਾ ਹੈ, ਇਹ ਔਰਤ ਭੁੱਲਦੀ ਨਹੀਂ ਹੈ। ਔਰ ਇਹੀ
ਸ਼ੰਕਰ ਜੈ ਕਿਸ਼ਨ ਜਿਹੜਾ ਹੁਣ ਫੋਰਨ ਮਿਨਿਸਟਰ ਬਣ ਕੇ ਆਇਆ ਹੈ, ਟਰੰਪ ਈਰਾ ਦੇ ਵਿੱਚ ਵੀ ਜਦੋਂ ਇਸ ਨੇ ਐਜ਼ ਏ ਫੋਰਨ ਮਿਨਿਸਟਰ ਆਇਆ ਤੇ ਇਹਦੀ ਇੱਕ ਮੀਟਿੰਗ ਫੋਰਨ ਰਿਲੇਸ਼ਨਸ ਕਮੇਟੀ ਦੇ ਨਾਲ ਸੀ US ਦੀ, ਜਿਹਦੀ ਮੈਂਬਰ ਜਿਹੜੀ ਹੈ ਪ੍ਰਮਲਾ ਜੈਪਾਲ ਜਿਹੜੀ ਹੈ ਉਹ ਵੀ ਸੀ। ਇਹ ਵੀ ਇੰਡੀਅਨ ਓਰੀਜਨ ਦੀ ਹੈ ਬਟ ਵੈਰੀ ਬੋਲਡ। ਕਸ਼ਮੀਰ 'ਚ ਜੋ ਇਹਨਾਂ ਨੇ ਕੀਤੀ ਆਈਨੀ ਗੁੰਡਾਗਰਦੀ ਉਹਦੀ ਖਿਲਾਫਤ, CAA ਦੂਜੇ ਕਾਨੂੰਨਾਂ ਦੇ ਖਿਲਾਫ ਉਹ ਬੋਲੀ। ਔਰ ਇਹਨੇ ਸ਼ੰਕਰ ਜੈਕਿਸ਼ਨ ਨੇ ਕਿਹਾ ਕਿ ਜੀ ਜੇ ਇਸ ਮੀਟਿੰਗ 'ਚ ਪ੍ਰਮਲਾ ਜੈਪਾਲ ਹੈ, ਕਿਉਂਕਿ ਉਹਨੇ ਬਹੁਤ ਜ਼ਬਰਦਸਤ ਇਹਨਾਂ ਨੂੰ ਐਕਸਪੋਜ਼ ਕੀਤਾ ਹੋਇਆ ਸੀ, ਤੇ ਮੈਂ ਇਹਨੂੰ ਅਟੈਂਡ ਨਹੀਂ ਕਰਨਾ। ਔਰ ਕਿਉਂਕਿ ਇਹ ਸੈਨੇਟਰ ਸੀ ਕਮਲਾ ਹੈਰਿਸ, ਇਹਨੇ ਕਿਹਾ ਕਿ ਵੀ ਜੇ ਤੂੰ ਨਹੀਂ ਜਿਹੜਾ ਉਹਨੂੰ ਜੇ ਪ੍ਰਮਲਾ ਜੈਪਾਲ ਨੂੰ ਤੁਸੀਂ ਬਾਹਰ ਕੱਢਣਾ ਤੇ ਈਵਨ ਆਈ ਵਾਂਟ ਬੀ ਦੇਅਰ, ਉਹ ਮੀਟਿੰਗ ਹੀ ਕੈਂਸਲ ਹੋ ਗਈ। ਹੁਣ ਉਦੋਂ ਇਹਨਾਂ ਨੇ ਇਮੇਜਿਨ ਥੋੜੀ ਕੀਤਾ ਸੀ ਵੀ ਇਹ ਕਮਲਾ ਹੈਰਿਸ ਜਿਹੜੀ ਹੈ ਇਹਨੇ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ। ਔਰ ਮੈਂ ਸਮਝਦਾ ਹਾਂ ਵੀ ਕਮਲਾ ਹੈਰਿਸ ਨੇ ਉਹੀ ਕੀਤਾ ਜੋ ਇੱਕ ਬੇਸ਼ੱਕ ਡੈਮੋਕ੍ਰੈਟਿਕ ਵੈਲਿਊਜ਼ ਇੱਥੇ ਵੀ ਡਿਕਲਾਈਨ ਵੱਲ ਗਈਆਂ ਨੇ, ਖਾਸ ਤੌਰ ਤੇ ਜੋ ਕੁਝ ਕੈਪੀਟਲ ਹਿੱਲ ਦੇ ਉੱਤੇ ਹੋਇਆ ਲਾਸਟ ਡੇ, ਜਦੋਂ ਕਿ ਟਰੰਪ ਨੇ ਆਪਣੀ ਕੁਰਸੀ ਛੱਡਣ ਤੋਂ ਆਲਮੋਸਟ ਇਨਕਾਰ ਕੀਤਾ ਹੋਇਆ ਸੀ ਉਹਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 'ਚ ਹਰ ਗਲਤ ਗੱਲ ਚੈਲੰਜ ਵੀ ਹੁੰਦੀ ਹੈ, ਡੈਮੋਕ੍ਰੇਸੀ ਪ੍ਰਵੇਲ ਕਰਨ ਦੀ ਕੋਸ਼ਿਸ਼। ਬੈਸਟ ਮਾਡਲ ਨਾ ਹੋਏ, ਜਿਹਨੂੰ ਪਰਫੈਕਟ ਨਾ ਹੋਏ, ਬੈਸਟ ਤਾਂ ਹੈ। ਹੁਣ ਇਹ ਕਮਲਾ ਹੈਰਿਸ ਦੇ ਨਾਲ ਹਾਲਾਂ ਪਹਿਲਾਂ ਤਾਂ ਤੁਸੀਂ ਇਹਨਾਂ ਦਾ ਵੈਸੇ ਹੀ ਦੇਖੋ, ਜਦੋਂ ਅਸੀਂ ਪ੍ਰੋਟੋਕਾਲ ਦੀ ਗੱਲ ਕਰਦੇ ਹਾਂ, ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਦੀ ਮੁਲਾਕਾਤ ਹੋਏ ਸਮਝ ਆ ਸਕਦੀ ਹੈ, ਪ੍ਰੋਟੋਕਾਲ ਹੈ। ਵਾਈਸ ਪ੍ਰੈਜ਼ੀਡੈਂਟ ਨਾਲ ਪ੍ਰਾਈਮ ਮਿਨਿਸਟਰ ਕਰ ਰਿਹਾ ਆਪਣੇ ਵੱਲੋਂ ਤਾਂ ਭਾਰਤ ਕੀ ਜਦੋਂ ਫਿਰ ਉਹ ਜਿੱਤ ਗਈ ਤਾਂ ਫਿਰ ਉੱਥੇ ਸ਼ੁਰੂ ਹੋ ਗਿਆ ਕਿ ਤਮਿਲਨਾਡੂ ਜਿਸ ਪਿੰਡ ਚੋਂ ਗਈ ਸੀ ਉੱਥੇ ਕੀ ਮਾਹੌਲ ਹੈ, ਲੋਕ ਨਾਰੀਅਲ ਫੋੜ ਰਹੇ ਨੇ ਔਰ ਮੰਦਰ ਦੇ ਬਾਹਰ ਇਹ ਹੈ। ਔਰ ਮੀਡੀਆ ਨੇ ਵੀ ਜਿਵੇਂ ਝੂਠ ਬੋਲ ਦੇਣ ਵਾਲਿਆਂ ਨੂੰ ਇਹਨਾਂ ਨੂੰ ਯੂ ਟਰਨ ਦੀ ਆਦਤ ਹੈ, ਭਾਰਤ ਕੀ ਬੇਟੀ, ਭਾਰਤ ਕੀ ਬੇਟੀ। ਹੁਣ ਇਹ ਨਹੀਂ ਸੀ ਪਤਾ ਵੀ ਇਹਨਾਂ ਨੂੰ ਜਿਹਨੂੰ ਭਾਰਤ ਕੀ ਬੇਟੀ ਬਣਾਇਆ ਉਹਨੇ ਸਾਰੇ ਬਾਜ਼ਾਰ ਜਿਹੜੀ ਹੈ ਇਹਦੀ ਪੱਤ ਲਾਉਣੀ ਹੈ। ਔਰ ਬਿਲਕੁਲ ਐਗਜ਼ੈਕਟਲੀ ਇਹੀ ਹੋਇਆ। ਔਰ ਹੁਣ ਵਕਤ ਨਹੀਂ ਹੈ ਮੇਰੇ ਕੋਲ, ਅਦਰਵਾਈਜ਼ ਤੋਂ ਜਿਹੜੀਆਂ ਇਹਨਾਂ ਦਾ ਜਦੋਂ ਦੋਨੋਂ ਪਹਿਲਾਂ ਤਾਂ ਇਹ ਬਿਲੋ ਪ੍ਰੋਟੋਕਾਲ ਦੇ ਨਾਲ ਮਿਲ ਰਿਹਾ, ਉਹਨੇ ਖਲੋਂਦਿਆਂ ਹੀ ਜਦੋਂ ਇਹ ਖਲੋਤੇ ਨੇ ਉਹ ਦੋਨੋਂ ਆਮੋ ਸਾਹਮਣੇ, ਮਾਸਕਸ ਲੱਗੀਆਂ ਹੋਈਆਂ, ਔਰ ਉਹਨੇ ਇਹਨੂੰ ਫਿਰ ਜਮਹੂਰੀਅਤ ਦਾ ਸਬਕ ਯਾਦ ਕਰਾਇਆ। ਫਿਰ ਯਾਦ ਕਰਾ ਕੇ ਫਿਰ ਕੰਨ ਫੜ ਕੇ ਕਿਹਾ ਹੋ ਗਿਆ ਯਾਦ। ਔਰ ਉਹ ਈਵਨ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਨੇ ਤਾਂ ਉਹ ਸਾਰੇ ਨੂੰ ਇਨਸਲਟ ਨੂੰ ਪੀਣਾ ਹੀ ਸੀ, ਲੇਕਿਨ ਉਹਨਾਂ ਦੇ ਵੀ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਜਿਹੜੇ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਚੋਂ ਨਿਕਲ ਕੇ ਇਹਨਾਂ ਨੇ ਆਪਣੇ YouTube ਚੈਨਲ ਬਣਾਏ ਹੋਏ ਨੇ, ਉਹਨਾਂ ਨੇ ਕਿਹਾ ਵੀ ਕਮਲਾ ਹੈਰਿਸ ਗੇਵ ਏ ਲੈਸਨ ਔਨ ਡੈਮੋਕ੍ਰੇਸੀ ਟੂ ਮੋਦੀ। ਉਹਨੇ ਕਿਹਾ ਵੀ ਲੈ ਲੈ ਜਾ ਅਮਰੀਕਾ ਔਰ ਉੱਥੇ ਜਾ ਕੇ ਦੇਖ, ਉੱਥੇ ਤੁਸੀਂ ਕਹੀ ਜਾਓ ਕਿ ਜੀ ਅਸੀਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਮਹੂਰੀਅਤ ਚੋਂ, UN 'ਚ ਕਹਿ ਰਿਹਾ ਮਦਰ ਆਫ ਆਲ ਡੈਮੋਕ੍ਰੇਸੀ। ਉਹਨੇ ਕਿਹਾ ਵੀ ਤੁਹਾਨੂੰ ਸ਼ੀਲਾ ਹੈਰਿਸ ਨੇ ਦੱਸ ਦਿੱਤਾ। ਸੋ ਜਿਹੜੀ ਥਰਸਡੇ ਦੀ ਮੀਟਿੰਗ ਸੀ ਉਸ ਨਾਲ ਨਿਕਲਣਾ ਤਾਂ ਕੀ ਸੀ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਇੱਥੇ ਸੈਰੇਮੋਨੀਅਲ ਹੀ ਹੁੰਦਾ। ਇਨਫੈਕਟ ਬਹੁਤ ਸਾਰੀ ਜਿਹੜੀ ਬਿਹਾਈਂਡ ਦਾ ਕਰਟਨ ਨੈਗੋਸ਼ੀਏਸ਼ਨਸ ਉਹਨਾਂ ਨੂੰ ਹੈਂਡਲ ਵਾਈਸ ਪ੍ਰੈਜ਼ੀਡੈਂਟ ਕਰ ਰਿਹਾ ਹੁੰਦਾ, ਲੇਕਿਨ ਜਿਹੜਾ ਉਹ ਇੱਕ ਸੈਰੇਮੋਨੀਅਲ ਹੀ ਸੀ। ਇਹਨੂੰ ਵੀ ਸੀ ਕਿ ਜੀ ਮੈਂ ਸੈਰੇਮੋਨੀਅਲ ਕਰਾਂਗਾ, ਪਰ ਉਹ ਸੈਰੇਮੋਨੀਅਲ ਨਹੀਂ ਰਿਹਾ ਔਰ ਉਹਦੇ ਥੱਲੇ ਜਿਹੜਾ ਇਹਦਾ ਕੰਮ ਉਹਨੇ ਬੀਬੀ ਨੇ ਕਰ ਦਿੱਤਾ। ਫਿਰ ਵੱਡਾ ਦਿਨ ਆ ਗਿਆ, ਬੜੇ ਦਿਨ ਦਾ ਸਾਡੇ ਹੁੰਦਾ ਸੀ ਵੀ ਕ੍ਰਿਸਮਸ। ਬਾਅਦ ਸਾਨੂੰ ਤਾਂ ਬਾਅਦ ਪਤਾ ਲੱਗਾ ਵੀ ਉਹ ਕ੍ਰਿਸਮਸ ਨੂੰ ਵੀ ਬੜੇ ਦਿਨ ਕਾ ਖਾਣਾ, ਉਹ ਸਾਰੇ ਬਹਿਰੇ ਵੀ ਉਵੇਂ ਗਜਾਏ ਸੀ ਕਿਉਂਕਿ 25 ਦਸੰਬਰ ਨੂੰ ਵੱਡਾ ਖਾਣਾ ਸਾਹਿਬ ਉਹਦਾ ਕਰਦੇ ਹੋਣਗੇ ਕ੍ਰਿਸਮਸ ਦਾ ਕਿ ਅੱਜ ਬੜਾ ਖਾਣਾ ਹੈ। ਫਿਰ ਉਹਨੂੰ ਸੀ ਕਿ ਵੀ ਹੁਣ ਬੜਾ ਦਿਨ ਆਇਆ ਹੈ ਕਿਉਂਕਿ ਬਾਈਡਨ ਨਾਲ 1 to 1 ਵੀ ਮਿਲਣਾ ਹੈ, ਕੁਆਡ 'ਚ ਵੀ ਮਿਲਣਾ ਹੈ, ਤੇ ਦੋਨਾਂ ਹੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵੀ ਬਾਈਡਨ ਸਾਹਿਬ ਨੇ ਗੱਲਾਂ ਦਾ ਕੜਾ ਬਣਾਇਆ, ਘਿਓ ਦੇ ਵੀ ਪੀਪੇ ਭਰ ਕੇ ਪਾਏ ਤੇ ਜਾਣ ਲੱਗਿਆ, ਹਾਂ ਪੱਲੇ ਦਾ ਕੀ ਪੈਣਾ ਸੀ, ਜਾਣ ਲੱਗਿਆ ਇੱਕ ਵੈਸੇ ਪੰਜਾਬੀ ਤਾਂ ਛਣਕਣਾ ਕਹਿੰਦੇ ਨੇ ਪਰ ਅਮਰੀਕਨ ਜਿਹੜੇ ਨੇ ਛੁਣਕਣਾ, ਛੁਣਛੁਣਾ, ਇਹ ਕਿਉਂਕਿ ਛੁਣਛੁਣਾ ਵਜਾਇਆ ਜਾਂਦਾ, ਲੋਲੀਪੌਪ ਜਿਹੜਾ ਉਹ ਚੂਸਣ ਲਈ ਹੁੰਦਾ। ਸੋ ਉਹ ਤੁਸੀਂ ਲੋਲੀਪੌਪ ਕਹਿ ਲਓ ਕਿ ਛੁਣਛੁਣਾ ਫੜਾਤਾ ਤੇ ਨਿਕਲਿਆ ਨਕਾਇਆ ਕੁਛ ਨਹੀਂ। ਜੇ ਤੁਸੀਂ ਇਹਨਾਂ ਦੋਨਾਂ 'ਚ ਦੇਖੋ ਜਿਹੜੀ 1 to 1 ਮੀਟਿੰਗ ਕੁਆਡ 'ਚ ਕੀ ਹੋਣਾ ਸੀ ਉਹਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਆਕਸ ਨੇ ਕੁਆਡ ਦੀ ਫੂਕ ਪਹਿਲਾਂ ਹੀ ਕੱਢ ਦਿੱਤੀ ਸੀ, ਤੇ ਫਿਰ ਬਾਕੀ ਕੀ ਰਹਿ ਜਾਂਦਾ ਹੈ ਕਿ ਜੀ ਅਸੀਂ ਕੋਵਿਡ-19 ਉਹਨਾਂ ਨੂੰ ਵੀ ਕਿਹਾ ਜੀ ਤੁਸੀਂ ਵੈਕਸੀਨ ਬਣਾਈਆਂ ਤੇ ਸੀ, ਪਰ ਤੁਸੀਂ ਫਿਰ ਹਾਲਾਂ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ ਮੋਦੀ ਨੂੰ ਵੜਨ ਕਿਵੇਂ ਦਿੱਤਾ, ਕਿਉਂਕਿ ਜਿਹੜੀ ਵੈਕਸੀਨ ਇਹ ਲਾਉਂਦੇ ਨੇ ਉਹ ਪਤਾ ਨਹੀਂ ਕੋਵਿਡ ਕਿਹੜੀ ਕੋਵਿਡ ਸ਼ੀਲਡ ਕੇ ਕੀ ਹੈ,
ਉਹਨੂੰ ਤਾਂ ਯੂਕੇ ਵਾਲੇ ਨਹੀਂ ਮਾਨਤਾ ਦੇਣ ਨੂੰ ਤਿਆਰ, ਅਮਰੀਕਾ ਨੇ ਵੀ ਨਹੀਂ ਦਿੱਤੀ ਹੈ। ਇਹ ਕਿੱਦਾਂ ਬਣਿਆ ਲਗਾ ਹਾਂ, ਇਹਨੂੰ ਇਹ ਕਿਵੇਂ ਵੜ ਗਿਆ ਅੰਦਰ। ਸੋ ਲੇਕਿਨ ਉਹਨਾਂ ਨੇ ਜਿਹੜਾ ਕਿਉਂਕਿ ਉੱਥੇ ਮੋਦੀ ਨੇ ਆਪਣਾ ਸੌਦਾ ਵੇਚਿਆ ਹੋਇਆ ਕਿ ਵੈਕਸੀਨ ਮੈਤਰੀ, ਕਿ ਫਰੈਂਡਸ਼ਿਪ ਥਰੂ ਵੈਕਸੀਨ। ਸੋ ਉਹ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਹ ਵਾਧੂ ਬਣਾਓ ਹੋਰ, ਉਹ ਜਿਹੜੇ ਗਰੀਬ ਅਫਰੀਕਾ ਦੇ ਦੇਸ਼ ਜਿਹਨਾਂ ਵਿਚਾਰਿਆਂ ਨੂੰ ਜੋ ਮਰਜ਼ੀ ਲਾ ਦਿਓ ਉਹਨਾਂ ਦੇ ਲਈ ਤਾਂ ਉਹ ਕਰਦਾ ਅਸਰ ਕਿ ਨਹੀਂ ਕਰਦਾ, ਆਲਰੇਡੀ ਵਿਚਾਰੇ ਵੀ ਉਹ ਸਫਰ ਕਰ ਰਹੇ ਨੇ। ਸੋ ਇਸ ਤੋਂ ਇਲਾਵਾ ਕੁਆਡ 'ਚ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਤੁਹਾਡੇ ਸਟੂਡੈਂਟਸ ਨੂੰ ਟੈਕਨੋਲੋਜੀ, ਸਾਇੰਸ, ਦੂਜੀ ਤੀਜੀ 100 ਸਕਾਲਰਸ਼ਿਪ ਦਿਆਂਗੇ। ਔਰ 100 'ਚ ਵੀ ਉਹਨਾਂ ਨੇ ਕਿਹਾ ਜੀ 25-25, ਉਹ ਜਿਵੇਂ ਹੁੰਦਾ ਨਾ ਕਈ ਗਿਣਤੀ ਕਰਨ ਲੱਗੇ ਆਪਣਾ ਆਪ ਭੁੱਲ ਜਾ, ਅਮਰੀਕਾ ਭੁੱਲਿਆ ਨੇ, ਉਹਨਾਂ ਨੇ ਕਿਹਾ ਜੀ ਪਹਿਲੇ 25% ਸਾਡੇ, 25% ਜਿਹੜੇ ਨੇ 25 ਕੁੱਲ % ਨਹੀਂ ਕੁੱਲ 25 ਉਹ ਆਸਟ੍ਰੇਲੀਆ ਦੇ, ਔਰ ਬਾਕੀ 25 ਜਾਪਾਨ ਦੇ, 25 ਇੰਡੀਆ ਦੇ। ਸੋ ਇਹ ਹੁਣ ਜਾ ਕੇ ਛੁਣੇ ਦੇ ਨਾਲ ਕਹਿ ਸਕਦਾ ਹੈ ਕਿ ਜੀ 25 ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਕੀ ਮੈਕੈਨਿਜ਼ਮ ਹੋਏਗਾ ਇਹ ਬਾਅਦ ਦੀ ਗੱਲ ਹੈ। ਲੇਕਿਨ ਇਹ ਕਹਿ ਕੇ ਉਹਨਾਂ ਨੇ ਫਿਰ ਇੰਡੀਆ ਜਿਹੜਾ ਤਰਲੇ ਕਰ ਰਿਹਾ ਸੀ ਕਿ ਜੀ ਸਾਡੇ ਨਾਲ ਟ੍ਰੇਡ ਐਗਰੀਮੈਂਟ ਕਰ ਲਓ, ਉਹਨਾਂ ਨੇ ਕਿਹਾ ਜੀ ਨੋ ਟ੍ਰੇਡ ਐਗਰੀਮੈਂਟ, ਬਾਕੀ ਤੁਸੀਂ ਬਹੁਤ ਅੱਛੇ ਹੋ, ਬਹੁਤ ਤੁਹਾਡਾ ਜਿਹੜਾ ਉਹ ਬਹੁਤ ਅਸੀਂ ਇੱਜ਼ਤ ਕਰਦੇ ਹਾਂ, ਬਹੁਤ ਫਲਾਣਾ। ਹਾਲਾਂ ਬਾਈਡਨ ਨੇ ਦੇਖੋ ਕਿੱਡੇ ਬੇਸ਼ਰਮ ਲੋਕ ਨੇ। ਜਦੋਂ ਮਨਮੋਹਨ ਸਿੰਘ ਦੇ ਵੇਲੇ 2004 ਦੇ ਵਿੱਚ US ਇੰਡੀਆ ਨਿਊਕਲੀਅਰ ਡੀਲ ਦੀ ਗੱਲ ਚੱਲ ਰਹੀ ਸੀ, ਇਹ ਬੀਜੇਪੀ ਆਪੋਜੀਸ਼ਨ ਦੇ ਵਿੱਚ ਸੀ ਔਰ ਉਦੋਂ ਇਹਨਾਂ ਦੀ ਜਿਹੜੀ ਮੇਨ ਸਪੋਕਸਪਰਸਨ ਸੀ, ਜਿਹੜੀ ਬਾਅਦ ਚ ਫੋਰਨ ਮਿਨਿਸਟਰ ਵੀ ਬਣੀ ਵਾਜਪਾਈ ਦੀ, ਸੁਸ਼ਮਾ ਸਵਰਾਜ, ਇਹਨਾਂ ਦਾ ਕਹਿਣਾ ਸੀ ਕਿ ਜੀ ਇਹ ਜਿਸ ਤਰ੍ਹਾਂ ਜਹਾਂਗੀਰ ਨੇ ਵੱਡੀ ਗਲਤੀ ਕੀਤੀ ਕਿ ਉਹਨੇ ਈਸਟ ਇੰਡੀਆ ਕੰਪਨੀ ਵਾਲਿਆਂ ਨੂੰ ਪੋਰਟ ਦੇ ਉੱਤੇ ਗੁਜਰਾਤ ਦੇ ਜਿਹੜਾ ਉਹ ਵਪਾਰ ਕਰਨ ਦਾ ਰਾਈਟ ਦਿੱਤਾ ਔਰ ਹੌਲੀ ਹੌਲੀ ਉਹੀ ਈਸਟ ਇੰਡੀਆ ਕੰਪਨੀ ਹੜੱਪ ਗਈ ਸਾਡੇ ਮੁਲਕ ਨੂੰ। ਇਹ ਜਿਹੜੀ ਨਿਊਕਲੀਅਰ ਡੀਲ ਹੈ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ, ਅਮਰੀਕਾ ਨੂੰ ਉਹਨਾਂ ਦੇ ਮਲਟੀਨੈਸ਼ਨਲਸ ਨੂੰ ਵਿੱਚ ਲਿਆਣਾ ਜਿਵੇਂ ਕਿ ਜਹਾਂਗੀਰ ਨੇ ਈਸਟ ਇੰਡੀਆ ਕੰਪਨੀ ਨੂੰ ਨੇੜੇ ਲਾਇਆ ਸੀ। ਹੁਣ ਉਹੀ ਬੇਸ਼ਰਮੀ ਦੇ ਨਾਲ ਕਿਵੇਂ ਅਮਰੀਕਾ ਦੀ ਕੱਛ 'ਚ ਵੜੇ, ਕਿਵੇਂ ਆਪਣੀ ਨੌਨ ਅਲਾਈਨਮੈਂਟ ਤੋਂ ਨੂੰ ਜਿਹੜਾ ਬਿਲਕੁਲ ਅਲਵਿਦਾ ਕਿਹਾ, ਔਰ ਉਸ ਸਾਰੇ ਦੇ ਚਲਦਿਆਂ ਕਿਸ ਹੱਦ ਤੱਕ ਤਰਲੇ ਕਰਕੇ ਉਹਨਾਂ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਸਾਨੂੰ ਕੁਛ ਨਾ ਕੁਛ ਉਹਦੇ 'ਚੋਂ ਮਿਲੇ। ਲੇਕਿਨ ਇਹਨਾਂ ਨੇ ਬਾਈਡਨ ਨੇ ਨਾ ਤਾਂ ਟ੍ਰੇਡ ਐਗਰੀਮੈਂਟ ਕੀਤਾ ਜਿਹੜਾ ਟਰੰਪ ਦੇ ਪੀਰੀਅਡ 'ਚ ਵੀ ਇਹ ਨਹੀਂ ਹੋ ਸਕਿਆ, ਨਾ ਹੀ ਵੀਜ਼ਾ। ਹੁਣ H1B ਵੀਜ਼ੇ ਦੇ ਲਈ ਤਰਲੇ ਕਰ ਉਹਦੇ ਤੇ ਵੀ ਉਹਨਾਂ ਨੇ ਕੋਈ ਯੀਲਡ ਨਹੀਂ ਕੀਤਾ, ਉਹੀ ਜਿਹੜੀ ਟਰੰਪ ਦੀ ਪਾਲਿਸੀ ਸੀ। ਔਰ ਕੁਆਡ ਜਿਸ ਦਾ ਉੱਤੇ ਬੜਾ ਇਹਨਾਂ ਨੂੰ ਸੀ ਕਿ ਜੀ ਉਹਨਾਂ ਨੇ ਕਿਹਾ ਇਹ ਇਸ ਮੀਟਿੰਗ ਦੀ ਜਦੋਂ ਕੁਆਡ ਦੀ ਹੁੰਦੀ ਆ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਸਾਲ ਦੇ ਵਿੱਚ ਇੱਕ ਵਾਰ ਇਹਨਾਂ ਚਾਰੋਂ ਹੀ ਕੁਆਡ ਮੁਲਕਾਂ ਦੇ ਫੋਰਨ ਮਿਨਿਸਟਰ ਮਿਲਿਆ ਕਰਨਗੇ। ਮਤਲਬ ਇਹ ਹੈ ਕਿ ਜੋ ਹਾਲ ਸਾਰਕ ਦਾ ਇੰਡੀਆ ਨੇ ਕੀਤਾ ਉਹ ਅਮਰੀਕਾ ਨੇ ਕੁਆਡ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਚਾਈਨਾ ਦੇ ਖਲੋਣ ਦੇ ਇਹ ਤਾਂ ਖਲੋ ਹੀ ਨਹੀਂ ਸਕਦੇ ਹੈ। ਹੁਣ ਉਸ ਸਾਰੇ 'ਚ ਜਿਹੜੀ ਜੇ ਅਸੀਂ ਇਹ ਕਹੀਏ ਵੀ ਲੋਲੀਪੌਪ ਕੀ ਹੈ, ਹੁਣ ਇੱਕ ਪਾਸੇ ਜਦੋਂ ਅੱਜ ਇਹ ਸਾਰੇ ਬੀਜੇਪੀ ਐਂਡ ਕੰਪਨੀ ਮੁਗਲਿਆ ਪੀਰੀਅਡ ਨੂੰ ਔਰ ਦੂਸਰੇ ਨੂੰ ਨਿੰਦਦੇ ਨੇ ਔਰ ਉਦੋਂ ਇਹ ਭੁੱਲ ਜਾਂਦੇ ਨੇ ਕਿ ਹਰ ਮੁਗਲਿਆ ਬਾਦਸ਼ਾਹ ਦੇ ਹਰਮ ਦੇ ਵਿੱਚ ਰਾਜਪੂਤ ਜਿਹੜੀਆਂ ਨੇ ਲੜਕੀਆਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਬੀਵੀਆਂ ਸੀ ਔਰ ਉਹਨਾਂ ਨੇ ਕੋਈ ਚੁੱਕ ਕੇ ਨਹੀਂ ਸੀ ਲਿਆਂਦੀਆਂ ਹੋਈਆਂ। ਬੜੀ ਆਨ ਸ਼ਾਨ ਨਾਲ ਇਹਨਾਂ ਰਾਜਪੂਤਾਂ ਨੇ ਖੁਦ ਹੀ ਜਿਹੜਾ ਉਹ ਮੁਗਲ ਬਾਦਸ਼ਾਹਾਂ ਨੂੰ ਉਹਨਾਂ ਦੇ ਜਿਹੜੇ ਫਰਜ਼ੰਦ ਸੀ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ ਔਰ ਉਹਨੂੰ ਉਹ ਕਹਿੰਦਾ ਹੀ ਮੁਗਲਿਆ ਔਰ ਮੁਗਲ ਰਾਜਪੂਤ ਡਾਇਨੈਸਟੀ ਦੇ ਨਾਂ ਥੱਲੇ ਉਹ ਕਿਹਾ ਜਾਂਦਾ। ਹੁਣ ਉਹਨੂੰ ਤਾਂ ਇਹ ਬੀਜੇਪੀ ਵਾਲੇ ਨਿੰਦਣ ਤੱਕ ਜਾਂਦੇ ਨੇ। ਲੇਕਿਨ ਇੱਥੇ ਦੇਖੋ ਕਿ ਜਿਹੜੀ ਪਹਿਲੀ ਗੱਲਬਾਤ ਬਾਈਡਨ ਦੇ ਨਾਲ ਸ਼ੁਰੂ ਹੁੰਦੀ ਹੈ ਉਹ ਬਾਈਡਨ ਹੀ ਇੱਥੋਂ ਸ਼ੁਰੂ ਕਰਦਾ ਹੈ ਕਿ ਜੀ ਮੈਨੂੰ ਜਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਬਣਿਆ ਮੈਨੂੰ ਇੱਕ ਚਿੱਠੀ ਉੱਥੋਂ ਆਈ, ਉਹਨੇ ਬਾਈਡਨ ਨਾਲ ਲਿਖਿਆ, ਉਹਨੇ ਕਿਹਾ ਜੀ ਤੁਹਾਡਾ ਖਾਨਦਾਨ ਜਿਹੜਾ ਹੈ ਉਹਦੇ ਨਾਲ ਮੇਰਾ ਸਬੰਧ ਹੈ, ਫਲਾਣਾ ਤੁਹਾਡਾ ਜਿਹੜਾ ਇੱਥੇ ਵਡੇਰਾ ਆਇਆ। ਮੁੱਖ ਦੀ ਗੱਲ ਕਿ ਉਹਨੇ ਕਿਹਾ ਜੀ ਮੈਂ ਉਹਦੇ 'ਚ ਇੰਟਰਸਟ ਵੀ ਲਿਆ, ਫਿਰ ਬਾਅਦ 'ਚ ਗੱਲ ਨਹੀਂ ਹੋਈ। ਮੈਨੂੰ ਇਵੇਂ ਲੱਗਾ ਵੀ ਸਾਡਾ ਗ੍ਰੇਟ ਕੋਈ ਜਿਹੜਾ ਉਹ ਕੈਪਟਨ ਸੀ ਈਸਟ ਇੰਡੀਆ ਕੰਪਨੀ ਦੀ ਟੀ ਪਲਾਂਟੇਸ਼ਨ 'ਚ, ਤੇ ਉਹਨੇ ਕਿਸੇ ਇੰਡੀਅਨ ਲੇਡੀ ਨਾਲ ਜਿਹੜਾ ਉਹ ਵਿਆਹ ਕੀਤਾ ਤੇ ਉੱਥੇ ਹੀ ਸੈਟਲ ਹੋ ਗਏ। ਔਰ ਉਹਨੇ ਕਿਹਾ ਵੈਸੇ ਮੈਂ ਵੀ ਚਾਹੁੰਦਾ ਸੀ ਇੰਡੀਅਨ ਲੇਡੀ। ਔਰ ਤੁਸੀਂ ਇਹਨਾਂ ਦੀ ਢੀਠਤਾਈ ਬੇਸ਼ਰਮੀ ਦੇਖੋ
ਇੱਕ ਪਾਸੇ ਮੁਗਲਿਆ ਸਾਮਰਾਜ ਨੂੰ ਨਿੰਦਣ ਵਾਲੇ ਉਦੋਂ ਅੱਖਾਂ ਬੰਦ ਕਰ ਲੈਂਦੇ ਨੇ ਕਿ ਵੀ ਤੁਸੀਂ ਵਲੰਟੈਰਲੀ ਜਿਹੜਾ ਉਹ ਆਪਣੀਆਂ ਕੁੜੀਆਂ ਦਿੱਤੀਆਂ ਉਹਨਾਂ ਨੂੰ। ਹੁਣ ਇੱਥੇ ਬਾਈਡਨ ਜਦੋਂ ਇਹ ਕਿੱਸਾ ਸੁਣਾ ਰਿਹਾ ਹੈ, ਇਹਦੀ ਅਣਖ ਜਾਂ ਗੈਰਤ ਕਿ ਭਾਈ ਤੁਸੀਂ ਗੋਰੇ, ਤੁਸੀਂ ਮਲੇਛ, ਤੁਸੀਂ ਕ੍ਰਿਸਚਨ, ਤੁਸੀਂ ਸਾਡੇ ਬ੍ਰਾਹਮਣਵਾਦੀ ਗੰਗਾ ਜਮਨਾ ਦੀਆਂ ਧੀਆਂ ਜਿਹੜੀਆਂ ਨੇ ਉਹ ਪਹਿਲਾਂ ਤੁਹਾਡੇ ਵਡੇਰੇ ਨੇ ਲਈ ਔਰ ਹੁਣ ਤੂੰ ਵੀ ਇਹਦੇ 'ਚ ਦਿਲਚਸਪੀ ਰੱਖਦਾ। ਇਹਨੇ ਅੱਗੋਂ ਇੱਕ ਫਾਈਲ ਦਿੱਤੀ ਲਿਆ ਕੇ, ਉਹਨੇ ਕਿਹਾ ਜੀ ਇਹ ਅਸੀਂ ਤੁਹਾਡਾ ਜਿਹੜੀ ਫੈਮਿਲੀ ਟਰੀ ਹੈ ਉੱਥੇ ਕੀ ਹੈ ਕਿਹਦੇ ਨਾਲ ਹੈ ਉਹਨੂੰ ਲਿਆਂਦਾ ਔਰ ਅੱਗੋਂ ਤੇ ਉਹਨੇ ਫਿਰ ਜੋਕਿੰਗਲੀ ਕਿਹਾ ਵੀ ਇਹ ਫਿਰ ਤਾਂ ਅਸੀਂ ਰਿਸ਼ਤੇਦਾਰ ਹੋਏ। ਹੁਣ ਇੱਥੇ ਇਹਨਾਂ ਨੂੰ ਕੋਈ ਬੇਸ਼ਰਮੀ ਦਾ ਆਲਮ ਇਹ ਹੈ ਕਿ ਇਹਨਾਂ ਨੂੰ ਕੋਈ ਹਿਆ ਨਹੀਂ ਹੈ ਕਿ ਵੀ ਤੁਸੀਂ ਜਦੋਂ ਇਸ ਕਿਸਮ ਦਾ ਕਰੋ। ਜਿਸ ਅਸੀਂ ਪੰਜਾਬੀ ਕਲਚਰ ਜਾਂ ਦੂਜੇ ਦੀ ਗੱਲ ਕਰਦੇ ਹਾਂ ਉੱਥੇ ਤਾਂ ਕੋਈ ਕਿਸੇ ਨੂੰ ਸਾਲਾ ਕਹੇ ਤੇ ਉਹ ਸਿਰ ਵੱਢਣ ਤੱਕ ਜਾਂਦਾ ਵੀ ਤੂੰ ਤੇ ਇੱਥੇ ਬੜੇ ਫਖਰ ਦੇ ਨਾਲ ਉਹਦਾ ਸਾਲਾ ਵੀ ਬਣਿਆ ਹੋਇਆ ਬਾਈਡਨ ਦਾ, ਉਹਨੂੰ ਫਾਈਲ ਵੀ ਉਹ ਦੇ ਰਿਹਾ, ਉਹਨੂੰ ਕਹਿ ਰਹੇ ਜੀ ਅਸੀਂ ਅੱਗੋਂ ਜਿਹੜੀ ਆ ਇਹ ਸਾਰੀ ਰਿਸਰਚ ਕਰਾਵਾਂਗੇ। ਬਾਕੀ ਉਹੀ ਕਿਸਿਆ ਪਿਟਿਆ ਕਿ ਜੀ ਅਮਰੀਕਾ ਜਿਹੜਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਸੀਟ ਲਈ ਭਾਰਤ ਨੂੰ ਐਂਡੋਰਸ ਕਰੇਗਾ, ਉਹ ਤਾਂ 20 ਸਾਲਾਂ ਤੋਂ ਕਰ ਰਿਹਾ। ਇਹ ਹਰ ਇੱਕ ਨੂੰ ਪਤਾ ਹੈ ਕਿ ਜਦੋਂ ਤੱਕ ਚਾਈਨਾ ਵਿੱਚ ਬੈਠਾ ਹੈ UNSC ਦੇ ਵਿੱਚ, ਭਾਰਤ ਵਿੱਚ ਵੜ ਹੀ ਨਹੀਂ ਸਕਦਾ। ਇਸ ਐਂਡੋਰਸਮੈਂਟ ਦਾ ਕੋਈ ਮਤਲਬ ਨਹੀਂ ਹੈ। ਫਿਰ ਅਫਗਾਨਿਸਤਾਨ ਦੇ ਮੁੱਦੇ ਤੇ ਆਇਆ ਤੇ ਉਹਦੇ 'ਚ ਵੀ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਕਿ ਵੀ ਇਹ ਦਿਸ ਇਜ਼ ਐਨ ਇੰਡੀਕੇਸ਼ਨ ਦੈਟ ਬੋਥ ਕੰਟਰੀਜ਼ ਮੇ ਨਾਟ ਬੀ ਔਨ ਦਾ ਸੇਮ ਪੇਜ ਔਨ ਅਫਗਾਨਿਸਤਾਨ ਪ੍ਰੋਜੈਕਟ, ਕਿਉਂਕਿ ਉਹਦੇ 'ਚ ਉਹਨਾਂ ਨੇ ਕਿਹਾ ਜਿਹੜੀ ਜੁਆਇੰਟ ਸਟੇਟਮੈਂਟ ਹੈ ਦੇ ਰਿਜ਼ੋਲਵ ਟੂ ਕੋਆਰਡੀਨੇਟ ਐਂਡ ਟੂ ਵਰਕ ਜੁਆਇੰਟਲੀ ਵਿਦ ਪਾਰਟਨਰਸ। ਹੁਣ ਪਾਰਟਨਰਸ ਦਾ ਮਤਲਬ ਕੀ ਹੈ ਕਿ ਬਈ ਇਹ ਇੰਡੀਆ ਦੀ ਲਾਈਨ ਅਫਗਾਨਿਸਤਾਨ 'ਚ ਟੋ ਨਹੀਂ ਕਰਨੀ ਹੈ ਅਮਰੀਕਾ ਨੇ। ਹੁਣ ਪਾਰਟਨਰਸ ਦੇ ਥੱਲੇ ਤਾਂ ਉਹਨਾਂ ਦੇ ਆਪਣੇ ਨੇ। ਸੋ ਹੁਣ ਇਸ ਸਾਰੇ ਨੂੰ ਜੇ ਤੁਸੀਂ ਛੁਣਾ ਨਹੀਂ ਕਹੋਗੇ ਤੇ ਕੀ ਕਹੋਗੇ? ਬਾਕੀ ਉਹੀ ਸਟੈਂਡਰਡ ਲਾਈਨ ਕਿ ਜੀ ਉਹ ਅਸੀਂ ਜਿਹੜਾ ਇੰਡੋ ਪੈਸੀਫਿਕ 'ਚ ਔਰ ਕਾਊਂਟਰ ਟੈਰਰ ਨੂੰ ਕਰਨਾ ਜਾਂ ਉਹੀ ਰੈਟਰਿਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਉਹੀ ਰੈਟਰਿਕ ਰਿਹਾ। ਸੋ ਇਹ ਹੈ ਕਿ ਭਾਈ ਆਏ ਤਾਂ ਅਸੀਂ ਇੱਥੋਂ ਕੁਝ ਲੈਣ ਪਰ ਜਾ ਕੇ ਜਾਣ ਲੱਗੇ ਆਪਣੇ ਕੱਪੜੇ ਵੀ ਲਵਾ ਕੇ ਗਏ। ਉਹਨਾਂ ਨੇ ਕੱਲਾ ਕੱਛਾ ਰਹਿਣ ਦਿੱਤਾ, ਉਹਨੇ ਕਿਹਾ ਵੀ ਚੱਲ ਇਹ ਔਰ ਵਾਸ਼ਿੰਗ ਸੱਦ ਕੇ ਘਰੇ ਸੱਦ ਕੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for khalistan.uk। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਮੈਸੇਜ ਪੜਿਆ ਗਿਆ ਤੇ ਮੋਦੀ ਖੁਦ ਬੋਲਣ ਲਈ ਆਇਆ। ਦੋਨੋਂ ਮੁਲਕਾਂ ਦੇ ਨੁਮਾਇੰਦਿਆਂ ਵਿਚਾਲੇ ਰਾਈਟ ਟੂ ਰਿਸਪੌਂਸ ਦੇ ਥੱਲੇ ਕਾਫੀ ਨੋਕ-ਝੋਕ ਜਿਹੜੀ ਹੋਈ। ਇਹ ਨੋਕ-ਝੋਕ ਆਪਣੇ ਆਪਣੇ ਮੁਲਕਾਂ ਦੇ ਲੋਕਾਂ ਲਈ ਸੀ ਕਿਉਂਕਿ ਯੂਨਾਈਟਿਡ ਨੇਸ਼ਨਸ ਵਿੱਚ ਤਾਂ ਖਾਲੀ ਕੁਰਸੀਆਂ ਹੀ ਪਈਆਂ ਹੋਈਆਂ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਵੀ ਤੁਸੀਂ ਸ਼ੂਦਰ ਲਫ਼ਜ਼ ਨਾ ਇਸਤੇਮਾਲ ਕਰਿਆ ਕਰੋ ਕਿਉਂਕਿ ਇਹ ਉਹ ਵੀ ਹਿਊਮਨ ਬੀਇੰਗ ਨੇ। ਗੱਲ ਇਹ ਨਹੀਂ ਹੈ ਕਿਉਂਕਿ ਬ੍ਰਾਹਮਣਵਾਦ ਦਾ ਜਿਹਦਾ ਝੰਡਾ ਇਹਨਾਂ ਨੇ ਚੁੱਕਿਆ ਹੋਇਆ ਹੈ ਜੀ, ਇਹ ਨੇ ਜਿਨ੍ਹਾਂ ਨੇ ਸ਼ੂਦਰ ਬਣਾਏ ਨੇ। ਬਿਲਕੁਲ ਅਸੀਂ ਤਾਂ ਹਮੇਸ਼ਾ ਹੀ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਾਰੇ ਪੀਰੀਅਡ ਤੋਂ ਚੰਗੀ ਤਰ੍ਹਾਂ ਸਮਝਦੇ ਨੇ
ਕਿ ਭਾਈ ਅਸੀਂ ਕਿਵੇਂ ਇਸ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੇ ਲਈ ਕੰਮ ਕਰ ਰਹੇ ਹਾਂ। ਸੋ ਬਹੁਤ ਵਾਰ ਜਿਹੜੀ ਟਰਮ ਤੁਸੀਂ ਦੂਸਰੇ ਲਈ ਕੋਇਨ ਕੀਤੀ ਹੁੰਦੀ ਹੈ, ਜਦੋਂ ਤੁਹਾਨੂੰ, ਜਿਵੇਂ ਅਸੀਂ ਨਿਊਕਲੀਅਰ ਹਵਾਲੇ ਨਾਲ ਕਹਿੰਦੇ ਹਾਂ ਜੀ 5 ਨਿਊਕਲੀਅਰ ਬ੍ਰਾਹਮਣ ਬੈਠੇ ਨੇ UN ਸਿਕਿਉਰਿਟੀ ਕਾਉਂਸਲ, ਬਾਕੀ ਜਿਹੜੀ 4-5 ਤਾਕਤਾਂ ਨੇ ਉਹ ਨਿਊਕਲੀਅਰ ਸ਼ੂਦਰ ਨੇ। ਅੱਛਾ, ਸੋ ਮਤਲਬ ਇਹ ਨਹੀਂ ਹੈ ਕਿ ਵੀ ਉਹ ਹਿਊਮਨ ਬੀਇੰਗਸ ਲਈ ਜਾਂ ਅਸੀਂ ਕੋਈ ਉਹਨਾਂ ਦੇ ਸ਼ੂਦਰ ਸਿਸਟਮ ਨੂੰ, ਔਰ ਬਹੁਤ ਵਾਰ ਮੈਂ ਨਾਲ ਕਹਿੰਦਾ ਬਈ ਬ੍ਰਾਹਮਣਸ ਡੈਕਰੀ ਕਿ ਇਹਨਾਂ ਦੇ ਦਾ ਇਹ ਹੈ ਕਹਿਣਾ, ਅਸੀਂ ਇਸ ਦੇ ਵਿੱਚ ਬਿਲਕੁਲ ਨਹੀਂ ਕਰਦੇ ਹਾਂ। ਔਰ ਇਹ ਅਸੀਂ ਜਿਹੜਾ ਨਾਲੇ ਕਲੀਅਰ ਇੱਕ ਕਰਨਾ, ਮੈਨੂੰ ਮਿਲੇ ਸੀ ਵਿਊਅਰ ਸਾਡੇ, ਉਹ ਸਰਬਜੀਤ ਸਿੰਘ ਜੀ ਸੀ, ਉਹ ਕਹਿ ਰਹੇ ਸੀ ਕਿ ਹਿੰਦੂ ਤਵਾ ਨਹੀਂ ਯੂਜ਼ ਕਰਿਆ ਕਰੋ, ਘੱਟ ਯੂਜ਼ ਕਰਿਆ ਕਰੋ, ਤੁਸੀਂ ਹਿੰਦੂਵਾਦੀ ਕਿਹਾ ਕਰੋ, ਨਹੀਂ ਜਿੱਦਾਂ ਸਾਨੂੰ ਅੱਤਵਾਦੀ ਕਹਿੰਦੇ ਆ। ਨਹੀਂ ਉਹਦਾ ਦੇਖੋ, ਅਸੀਂ ਇਹ ਵੀ ਦੱਸ ਦਈਏ ਕਿ ਹਿੰਦੂ ਤਵਾ ਔਰ ਹਿੰਦੂ ਧਰਮ ਇਹ ਦੋ ਅੱਡ-ਅੱਡ ਚੀਜ਼ਾਂ ਨੇ। ਜੀ, ਅਸੀਂ ਹਿੰਦੂ ਧਰਮ ਨੂੰ ਕਿਨੇ ਕੀ ਮੰਨਣਾ ਹੈ, ਉਹਨਾਂ ਨੇ ਗਊ ਮੂਤਰ ਪੀਣਾ ਹੈ ਕਿ ਉਹਨਾਂ ਨੇ, ਹਾਂ ਜੇ ਤੂੰ ਹਿੰਦੂ ਤਵਾ, ਕਿਉਂਕਿ ਪਾਵਰ ਦੇ ਵਿੱਚ ਜਿਹੜੀ ਅੱਜ ਪਾਰਟੀ ਹੈ ਉਹ ਹਿੰਦੂ ਤਵਾ ਦੀ ਆਈਡੀਓਲੋਜੀ ਲਾਗੂ ਕਰਨਾ ਚਾਹੁੰਦੀ ਹੈ, ਸਭ ਨੂੰ ਗਊ ਮੂਤਰ ਪਿਉਣਾ ਚਾਹੁੰਦੀ ਹੈ ਨੈਸ਼ਨਲ ਡਰਿੰਕ ਬਣਾ ਕੇ। ਸੋ ਤੁਸੀਂ ਆਪਣੇ ਘਰਾਂ 'ਚ ਕੀ ਕਰਦੇ ਹੋ ਉਹ ਤੁਹਾਡਾ ਹੱਕ ਹੈ। ਸੋ ਇਸ ਲਈ ਅਸੀਂ ਰਾਦਰ ਬਹੁਤ ਪਹਿਲਾਂ, ਜਦੋਂ ਇਹ ਹਿੰਦੂ ਤਵਾ ਵਾਲਿਆਂ ਕੋਲ ਪਾਵਰ ਨਹੀਂ ਸੀ, ਬ੍ਰਾਹਮਣਵਾਦ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ ਸੀ। ਪਰ ਕਿਉਂਕਿ ਉਦੋਂ ਵੀ ਸਾਡਾ ਇਹ ਕਹਿਣਾ ਸੀ ਕਿ ਬ੍ਰਾਹਮਣਵਾਦ ਇੱਕ ਆਈਡੀਓਲੋਜੀ ਹੈ, ਜਿਵੇਂ ਨਾਜ਼ੀਜ਼ਮ ਹੈ, ਫਾਸ਼ਿਜ਼ਮ ਹੈ, ਕਮਿਊਨਿਜ਼ਮ ਹੈ। ਪਰ ਹੁਣ ਕਿਉਂਕਿ ਇਹਨਾਂ ਨੇ ਖੁਦ ਹੀ ਹਿੰਦੂਤਵਾ ਆਈਡੀਓਲੋਜੀ ਦਾ ਨਾਂ ਰੱਖਿਆ, ਜਿਹੜੀ ਕੋਈ ਹਾਲਾਂ ਵੇਦਾਂ ਸ਼ਾਸਤਰਾਂ ਚੋਂ ਨਹੀਂ ਨਿਕਲੀ, ਉਹ ਸਾਵਰਕਰ ਨੇ ਇਹ ਲਫ਼ਜ਼ ਦਿੱਤਾ ਹੈ, ਜਿਹੜਾ ਸਭ ਤੋਂ ਵੱਡਾ ਰੇਸਿਸਟ ਸੀ 20th ਸੈਂਚੁਰੀ ਦਾ। ਔਰ ਇਸ ਲਈ ਉਹ ਫਿਰ ਇਹੀ ਇਸਤੇਮਾਲ ਕਰਨਾ ਬਣਦਾ, ਜਿਹਨੂੰ ਇਹ ਫਖਰ ਨਾਲ ਕਹਿੰਦੇ ਨੇ ਕਿ ਜੀ ਅਸੀਂ ਜਿਹੜਾ ਉਹ ਸਾਰੇ ਹਿੰਦੂਤਵਾ ਨੂੰ ਇੰਡਸ ਤੋਂ ਲੈ ਕੇ ਔਰ ਤ੍ਰਿਵੇਂਦਰਮ ਤੱਕ, ਕੰਨਿਆ ਕੁਮਾਰੀ ਤੱਕ ਸਭ ਹਿੰਦੂਤਵੀ ਨੇ, ਇਸ ਲਈ ਅਸੀਂ ਇਸਤੇਮਾਲ ਕਰਦੇ। ਹੁਣ ਗੱਲ ਅਸੀਂ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ, ਜੇ ਤੁਸੀਂ ਉੱਥੋਂ ਦੀ ਟਰੂਥ ਦੇਖੋ, ਪਹਿਲਾ ਦਿਨ ਜਿਸ ਦਿਨ ਪ੍ਰੈਜ਼ੀਡੈਂਟ ਅਮਰੀਕਾ ਦਾ ਬੋਲਦਾ ਹੈ ਔਰ ਸੈਕਟਰੀ ਜਨਰਲ ਬੋਲਦਾ ਹੈ, ਉਦਨ ਭਰਿਆ ਹੁੰਦਾ ਔਰ ਬਿਗਨਿੰਗ, ਬਾਅਦ 'ਚ ਤਾਂ ਫਿਰ ਸਾਰੇ ਕੋਈ ਸ਼ਾਪਿੰਗ ਕਰ ਰਿਹਾ ਹੁੰਦਾ, ਕੋਈ ਥੀਏਟਰ ਦੇਖ ਰਿਹਾ ਹੁੰਦਾ, ਕੋਈ ਕਿਤੇ ਹੋਰ ਗਿਆ ਹੁੰਦਾ, ਖਾਲੀ ਕੁਰਸੀਆਂ ਹੁੰਦੀਆਂ ਨੇ। ਲੇਕਿਨ ਜੇ ਹੁਣ ਤੁਸੀਂ ਇੰਡੀਆ ਔਰ ਪਾਕਿਸਤਾਨ ਦਾ ਜਦੋਂ ਲਫ਼ਜ਼ ਪੈਟ ਇਸਤੇਮਾਲ ਹੁੰਦਾ ਹੈ, ਤੇ ਉਹਦਾ ਮਤਲਬ ਇਹੀ ਹੈ ਕਿ ਵੀ ਤੂੰ ਕੁੱਤਾ, ਇਹੀ ਹੁੰਦੀ ਹੈ, ਥੂ ਇੱਕ ਦੂਜੇ ਨੂੰ ਕਰ। ਪਰ ਉਹ ਆਪਣੀਆਂ ਜਿਹੜੀਆਂ ਨੇ ਭੀੜਾਂ ਦੇ ਲਈ ਹੁੰਦਾ ਹੈ ਜਾਂ ਆਪਣੇ ਲੋਕਾਂ ਦੇ ਲਈ ਹੁੰਦਾ ਹੈ, ਕਿਉਂਕਿ ਉਹ ਤੁਸੀਂ ਉਹਦੇ 'ਚ ਸਬਮਿਟ ਕਰਾ ਦਿੰਦੇ ਹੋ। ਔਰ ਇਸ ਵਾਰ ਚੰਗੀ ਗੱਲ ਸੀ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਖੁਦ ਨਹੀਂ ਆਏ, ਉਹਨਾਂ ਦੇ ਫੋਰਨ ਮਿਨਿਸਟਰ ਆਏ, ਪਰ ਉਹਨਾਂ ਨੇ ਐਡਰੈਸ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਨੇ ਪ੍ਰਾਈਮ ਮਿਨਿਸਟਰ ਸਾਹਿਬ, ਉਹਨਾਂ ਦਾ ਮੈਸੇਜ ਹੋਏਗਾ। ਔਰ ਹਾਲਾਂਕਿ ਅਸੀਂ ਉਹਨਾਂ ਦੇ ਇਮਰਾਨ ਖਾਨ ਸਾਹਿਬ ਦੀ ਜਿਹੜੀ ਹੈ ਕੰਪਲੀਟ ਜਿਹੜੀ ਹੈ ਟਰਾਂਸਕ੍ਰਿਪਟ ਕੱਢੀ ਹੈ ਉਹਨਾਂ ਦੀ ਸਪੀਚ ਦੀ, ਪਰ ਉਸ ਦੇ ਲਈ ਵਕਤ ਨਹੀਂ ਹੈ ਕਿ ਉਹਨੂੰ ਅਸੀਂ ਜਿਹੜਾ ਉਹ ਡਿਸਕਸ ਕਰ ਸਕੀਏ। ਪਰ ਕੁੱਲ ਮਿਲਾ ਕੇ ਉਹਨਾਂ ਨੇ, ਜਿਵੇਂ 2019 ਦੇ ਵਿੱਚ ਜਦੋਂ ਉਹਨਾਂ ਨੇ ਇਨ ਪਰਸਨ ਐਡਰੈਸ ਕੀਤਾ ਸੀ, ਉਵੇਂ ਹੀ ਬੜੀ ਸਟਰੋਂਗ ਲੈਂਗੁਏਜ ਦੇ ਵਿੱਚ ਇਸਲਾਮੋਫੋਬੀਆ, ਅਮਰੀਕਾ ਨੂੰ ਵੀ ਉਹਨਾਂ ਨੇ ਲਿਆ ਕਿ ਵੀ ਤੁਸੀਂ ਉੱਥੇ ਜੋ ਅਫਗਾਨਿਸਤਾਨ ਦੇ ਵਿੱਚ ਕੀਤਾ, ਔਰ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਵਿਦ ਫੁੱਲ ਪੈਸ਼ਨ ਸਨ ਇਮਰਾਨ ਖਾਨ ਸਾਹਿਬ, ਕਿਉਂਕਿ ਉਹਨਾਂ ਨੇ 20 ਸਾਲ ਕੰਸਿਸਟੈਂਟ ਉਹਨਾਂ ਦੀ ਪੋਜੀਸ਼ਨ ਸੀ ਕਿ ਇਹ ਮਿਲਟਰੀ ਸੋਲੂਸ਼ਨ ਨਹੀਂ ਹੈ, ਪੋਲੀਟੀਕਲ ਸੋਲੂਸ਼ਨ ਹੈ। ਹੁਣ ਵੀ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਤਾਲਿਬਾਨ ਨੂੰ ਐਨਗੇਜ ਕਰੋ, ਉਹਨਾਂ ਦੀ ਮਦਦ ਕਰੋ, ਔਰ ਜਿਹੜਾ ਹੈ ਉਹੀ ਤੁਹਾਡੇ ਕੋਲ ਲੀਵਰੇਜ ਹੈ ਜੇ ਤੁਸੀਂ ਉਸ ਗੱਲਬਾਤ ਨੂੰ ਅੱਗੇ ਤੋਰਨਾ ਹੈ। ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਫਰਮਲੀ ਜਿਹੜਾ ਹੈ ਉਹ ਐਜ਼ ਏ, ਜਿਵੇਂ ਕਸ਼ਮੀਰੀਆਂ ਦੇ ਐਂਬੈਸਡਰ ਦੇ ਤੌਰ ਤੇ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਭਾਈ ਅਸੀਂ ਗੱਲ ਕਰਦੇ, ਉਹਨਾਂ ਨੇ ਇਸ ਸਾਰੇ ਦੇ ਉੱਤੇ ਬੜਾ ਸਟਰੋਂਗ, ਔਰ ਜੋ ਭਾਰਤ ਦੇ ਵਿੱਚ ਕਸ਼ਮੀਰੀਆਂ ਦੇ ਨਾਲ ਬਾਕੀ ਜੋ ਉਹਨਾਂ ਦੀਆਂ ਨੀਤੀਆਂ ਨੇ ਨਾਜ਼ੀਜ਼ਮ ਦੀ ਤਰਜ਼ ਤੇ, ਉਸ ਦੇ ਉੱਤੇ ਬੜਾ ਸਟਰੋਂਗ ਉਹਨਾਂ ਦਾ ਜਿਹੜਾ ਉਹ ਬਿਆਨ ਸੀ। ਔਰ ਇੱਕ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ 'ਚ ਜਦੋਂ ਕੋਈ ਐਡਰੈਸ ਕਰਦਾ ਹੈ ਤੇ ਇੱਕ ਕਲੌਜ਼ ਦੇ ਥੱਲੇ ਉਹਨੂੰ ਕਹਿੰਦੇ ਨੇ ਰਾਈਟ ਟੂ ਰਿਸਪੌਂਡ। ਹੁਣ ਰਾਈਟ ਟੂ ਰਿਸਪੌਂਡ ਦਾ ਇਸਤੇਮਾਲ ਕਰਕੇ ਇੰਡੀਆ ਨੇ ਆਪਣੀਆਂ 2 ਨਿੱਕੀਆਂ ਕੁੜੀਆਂ ਜਿਹੜੀਆਂ ਨੇ ਫੋਰਨ ਸਰਵਿਸ ਦੀਆਂ ਉਹ ਬਿਠਾਈਆਂ ਹੁੰਦੀਆਂ ਨੇ, ਪਿਛਲੀ ਵਾਰ ਵੀ ਉਹਨਾਂ ਨੇ 2019 'ਚ ਵੀ ਕੀਤਾ ਸੀ। ਉਹਨਾਂ ਨੇ ਫਿਰ ਪੂਰਾ, ਜਿਸ ਨੂੰ ਕਹਿੰਦੇ ਨੇ ਕਿ ਭਾਈ, ਜਿਵੇਂ ਕਹਿੰਦਾ ਨਾ ਪੰਜਾਬੀ 'ਚ ਕਿ ਵੀ ਇਹਨੂੰ ਕੀ ਹੋ ਗਿਆ, ਕਹਿੰਦੇ ਨੇ ਇਹਦੀ ਪੂਛ ਤੇ ਪੈਰ ਧਰਿਆ ਗਿਆ। ਫਿਰ ਉਹਨਾਂ ਨੇ ਠੀਕ ਪੂਛ ਤੇ ਤਾਂ ਠੀਕ ਪੈਰ ਧਰਿਆ, ਸੋ ਉਹਨਾਂ ਨੇ ਫਿਰ ਉਹ ਜਿਵੇਂ ਪੂਛ ਤੇ ਪੈਰ ਧਰਿਆ ਜਾਏ ਤੇ ਚੂੰ ਹੋ ਰਹੀ ਹੁੰਦੀ ਹੈ, ਜੇ ਚੀ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਜਿਹੜਾ ਕਾਫੀ ਨੈਗੇਟਿਵਿਟੀ ਦੇ ਨਾਲ
उन्होंने ये कहा कि जी इंडिया वेकेट करे पाकिस्तान ऑक्यूपाइड कश्मीर और ये जड़ा सारा अरसनिस्ट है पाकिस्तान अग ला रहा है और ये सारे दे पिछे जड़ा वो दूसरिਆਂ ਨੂੰ अग ला रहा है और आप फिर आ जाता जी मैं अग बुझाण वाला इदां दी घटिया जी लैंग्वेज। लेकिन हुण जदों इंडिया ने ये राइट टू रिस्पॉन्ड दे थल्ले कीता फिर पाकिस्तान ने भी अपनी एक बीबी जिहड़ी और मैनू मैं माण भी महसूस किया है। मैं क्या भी जिस सोसाइटी च बीबी अखों जिहड़ी है ब्लाइंड है नबीना असी कहंदे नाबीना और ये आया भी उहदा एक भरा भी जिहड़ा प्रोफैसर है वह भी नाबीना है एक भरा उन्हां दा जज है वह भी नाबीना है पर जिवें हालांकि ब्रेल हुंदा जिहदा इस्तेमाल करके और जिवें लैंग्वेज दे विच बोल्डनेस पकड़ और उन्हें बीबी ने रिस्पॉन्ड किया एक एक करके गल नूं उन्हें और तुहानू हर जिवें इन्हां दा तो लिखिया लिखाया जो ट्रांसक्रिप्ट अपने अंग्रेजी के प्रोफैसरां तो उन्होंने बीबियां नूं जिहड़ियां कुर्सी दे विच ही तस्सियां होईयां सी नज़र ही नहीं सी आ रहा भी की है। लेकिन ये बीबी ने भारे गूढ़े अंदाज दे विच अपने मुल्क दा केस कश्मीरी लोकां दी पीड़ और उस सारे नूं और इन्हां नूं चंगी तरह जिहड़ा वो भन्निया और क्योंकि इमरान खान पहलां बोले जिद्दन वाइट हाउस के बाहर असीं जिहड़ा वो गो बैक कर रहे थे मैं बार बार नहीं कहना कुत्तियां दी यूनीयन वाले बाहर ना आके इकट्ठे आ जान कि भाई तुसी इन्ने वफादार जानवर नूं किस घटिया इंसान दे नाल मिला रहे हो ते उदां ही इमरान खान साहब दा सी मैसेज इसलिए असीं वापस मुड़दे हैं इसनूं डिस्कस नहीं सी कर सके और मोदी ने फिर ज़ाहिर है सैचरडे खाली कुर्सियां नूं एड्रैस कीता और वही झूठ कि जी उदा उन्होंने हैडलाइन लाए इंडिया इज़ द मदर ऑफ ऑल डेमोक्रेसीज इज मोदी एट यून वो भी खाली कुर्सियां भी हस रही होनी कहना जा झूठिया भी बथेरा बोल लिया तो झूठ और उन्हें वही हालां पाकिस्तान का नाम नहीं उन्हें लिया लेकिन उसी जो दा सारा पार्ट सी कि जी असी मदर ऑफ ऑल डेमोक्रेसीज हैं और कोविड पेंडेमिक के विक्टिम्स नूं श्रद्धांजलि दी हालां तेरी फेलियर तेरी हुकूमत की 40-45 लाख लोग तुसीं मार दिता है ऑक्सीजन नहीं दिता पर क्योंकि जे तुसीं झूठ ही बोलना है तो फिर इन्ना वड्डा बोलो कि किसी को कोई लगे ना भी ये झूठ है। फिर उन्हें कहा जी कि असी जड़ा इंडिया की इंडिपेंडेंस के 75वें साल च दाखिल हो गए साडी डाइवर्सिटी जिहड़ी है वो साडी स्ट्रोंग डेमोक्रेसी दी है दर्जना साडियां ज़बानां ने और सब जिहड़े ने मैं एक झूठ कि जी मैं एक टी स्टाल ते काम करने वाले प्यो दा पुत्तर जिहड़ा है वो इंडिया नूं रिप्रजेंट कर रहा हालां हकीकत जिवें झूठ है भी जदों ये कहंदा मेरे प्यो दी उदों उस तो 15 साल बाद उत्थे रेलवे स्टेशन बनया रेलवे स्टेशन ही नहीं सी ये तां इहदे भरा दा कहना भी ये तां मां दे गहने लैके दौड़िया उत्थों छड्ड के घर वाली नूं दौड़ गया सीगा और ये इस किस्म के झूठ छाट उन्हें बोले। फिर उन्हें ये कहा कि जी UN दे विच भी सुधार होना चाहिए और जदों तक ये हुंदा नहीं इसका कोई मतलब नहीं है और नाल दी नाल जिहड़े उन्हां दियां जो रिस्पॉन्ड करने वालियां स्नेहा दुबे सी उन्होंने कहा जी ये मिसयूज़ किया है इमरान खान ने इस प्लेटफॉर्म नूं टू स्प्रैड प्रोपेगेंडा और ये जिहड़ा मोदी तो वड्डा मिसयूज़ करने वाला कोई नहीं है जिन्हें इस प्लेटफॉर्म नूं कीता है मिसयूज़। लेकिन बाहर जो कुछ चल रहा सी प्रोटेस्ट के राही भी और उस तो पहला ही ऑलरेडी पाकिस्तान ने बड़ा ब्यूटीफुली क्योंकि जिहड़ी हडसन इंस्टीट्यूट रिपोर्ट भी आंदी है इन्हां दी 2 हफ्ते पहला एक्चुअली पाकिस्तान ने एक 40+ पेजिज का डोजियर जिहदे च उन्होंने बिल्कुल सबूतां नाल कि इंडिया किवें टैररिज्म कर रहा है किवें पाकिस्तान च इंटरफीयर कर रहा है सो उहदे रिस्पॉन्स च उन्होंने कढ़िया और उन्हें ऑलरेडी इन्हां दी फूक कढ़ी हुई सी और इहदे च भी ये फेल हुए। फिर इन्हां दा जोर लगा होया सी इंडिया दा कि जिहड़ा अफगानिस्तान का एग्जिस्टिंग इत्थे UN दे विच परमानेंट रिप्रजेंटेटिव है एंबेसडर अशरफ गनी गवर्नमेंट का उन्होंने लास्ट डे जिहड़ा उन्होंने उसका स्कैजूल से उन्हें एड्रैस करना सी पर ऐन मौके ते तालिबान हुकूमत ने अपना डॉक्टर सुहेल अशरफ जिहड़े जिन्हां ने ना सुहेल शाहीन जिन्हां ने सारी नैगोशिएशन की दोहा च उहदा नाम सी कि जी असीं इन्हां नूं UN एंबेसडर बनाया तो ये बोलणगे सो इस सारे दे विच फाइनली उन्होंने फैसला किया कि जी अफगानिस्तान वालों कोई भी नहीं बोलेगा सो असीं समझते हैं भी ये तालिबान हुकूमत की सक्सैस है कि उन्होंने घट्टो घट्ट जिहड़ा अशरफ गनी हुकूमत का सी
ਉਹਨੂੰ ਮਾਈਨਸ ਕੀਤਾ। ਇੰਨੀ ਜਲਦੀ ਬੋਲਣ ਦਾ ਤਾਂ ਵਕਤ ਵੀ ਨਹੀਂ ਸੀ ਮਿਲਣਾ, ਕਿਉਂਕਿ ਇਹਨਾਂ ਦੀ ਜਿਹੜੀ ਕ੍ਰੈਡੈਂਸ਼ੀਅਲ ਕਮੇਟੀ ਆ ਉਹਦੀ ਮੀਟਿੰਗ ਤਾਂ ਹੋ ਨਹੀਂ ਸਕੀ। ਲੇਕਿਨ ਇਹ ਵੀ ਇੱਕ ਭਾਰਤ ਦੇ ਮੂੰਹ ਤੇ ਚਪੇੜ ਵੱਜੀ ਹੈ ਕਿ ਤਾਲਿਬਾਨ ਨੇ ਆਪਣੀ ਹਕੂਮਤ ਦੀ ਪਾਰਸ਼ੀਅਲ ਰੈਕਗਨੀਸ਼ਨ ਕਰਵਾ ਲਈ, ਕਿਉਂਕਿ ਉਹਨਾਂ ਨੇ ਇਹ ਦੱਸ ਦਿੱਤਾ ਕਿ ਭਾਈ ਜਿਹੜਾ ਐਗਜ਼ਿਸਟਿੰਗ ਹੈ ਅਸ਼ਰਫ ਗਨੀ ਦਾ ਜਿਹੜਾ ਬੰਦਾ, ਇਹ ਸਾਡੇ ਅਫਗਾਨਿਸਤਾਨ ਦੀ ਨੁਮਾਇੰਦਗੀ ਨਹੀਂ ਕਰਦਾ, ਕਿਉਂਕਿ ਹੁਣ ਅਸ਼ਰਫ ਗਨੀ ਨਾਂ ਦੀ ਜਿਣਸ ਜਿਹੜੀ ਹੈ ਉਹ ਡਾਲਰਾਂ ਦਾ ਜਹਾਜ਼ ਭਰ ਕੇ ਜਾ ਕੇ ਜਿਹੜੀ ਹੈ ਉਹ ਕਤਰ 'ਚ ਬੈਠੀ ਹੈ ਔਰ ਕੁਵੈਤ 'ਚ ਹੈ ਸ਼ਾਇਦ, ਕਿ ਵੀ ਔਰ ਇਹਨੂੰ ਜਿਹੜਾ ਕੋਈ ਵੀ ਨਹੀਂ ਬੋਲੇਗਾ। ਸੋ ਇਸੇ ਤਰ੍ਹਾਂ ਇੱਕ ਹੋਰ ਨੇਸ਼ਨ ਜਿਹਨੂੰ, ਕਿਉਂਕਿ ਆਲਮੋਸਟ ਓਵਰ ਹੋ ਗਿਆ ਸਮਾਗਮ, ਜਿਹਨੂੰ ਨਹੀਂ ਬੋਲਣ ਦਿੱਤਾ ਗਿਆ ਉਹ ਮਿਆਂਮਾਰ ਹੈ, ਕਿਉਂਕਿ ਉੱਥੇ ਵੀ ਜਿਹੜਾ ਫੌਜੀ ਏਜੰਟ ਹੈ ਔਰ ਉਸ ਤੋਂ ਪਹਿਲਾਂ ਜਿਹੜੀ ਔਂਗ ਸੀ ਕਿ ਉਹਦਾ ਬੀਬੀ ਦਾ ਨਾਂ, ਉਹਦੀ ਹਕੂਮਤ ਦਾ ਜਿਹੜਾ ਨੁਮਾਇੰਦਾ ਸੀ ਉਹਨੂੰ ਅਜੇ ਉਹ ਹਕੂਮਤ ਅਜੋਕੀ ਨਹੀਂ ਮੰਨਦੀ, ਸੋ ਉਹਨੂੰ ਵੀ ਬਾਹਰ ਰੱਖਿਆ ਗਿਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਜਿਹਨੂੰ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਕਹੋ ਜਾਂ ਮੌਜ ਮੇਲਾ ਇਕੱਠਾ ਹੋਣਾ ਕਹੋ, ਕਿਉਂਕਿ ਬੜੇ ਬੜੇ ਜਿਹੜੇ ਨੇ ਡੈਲੀਗੇਸ਼ਨ ਆਉਂਦੇ ਨੇ, ਜਿਹੜਾ ਅੰਦਰ ਤਾਂ ਕੋਈ ਬੈਠਾ ਨਹੀਂ ਹੁੰਦਾ, ਮੀਡੀਆ ਵਾਲੇ ਵੀ ਜਿਨ੍ਹਾਂ ਨੂੰ ਉੱਥੇ ਸਰਕਾਰਾਂ ਦੇ ਚਮਚੇ ਹੁੰਦੇ ਨੇ, ਫੇਵਰ ਕਰਨਾ ਹੁੰਦਾ ਇੰਡੀਆ 'ਚ, ਸਭ ਗੋਦੀ ਮੀਡੀਆ ਦਾ ਜਹਾਜ਼ ਭਰ ਕੇ ਇੱਥੇ ਲਿਆਂਦਾ ਹੋਇਆ ਸੀ, ਪਰ ਉਹਨਾਂ ਨੂੰ ਤਾਂ ਗੋ ਬੈਕ ਤੋਂ ਬਿਨਾਂ ਕੁਝ ਸੁਣਿਆ ਨਹੀਂ। ਹਾਂ, ਇੱਥੋਂ ਜਿਹੜਾ ਉਹ ਖਰੀਦਦਾਰੀ ਕਰਕੇ ਜ਼ਰੂਰ ਗਏ ਹੋਣਗੇ, ਲੇਕਿਨ ਉੱਥੇ ਵਾਪਸ ਪਹੁੰਚਦੇ ਆ ਮੋਦੀ ਦਾ ਤੁਸੀਂ ਦੇਖੋ ਏਅਰਪੋਰਟ ਦੇ ਨੇੜੇ ਇੱਕ ਨਿੱਕੀ ਜਿਹੀ ਸਟੇਜ ਬਣਾ ਕੇ, ਔਰ ਫੇਕ ਨਿਊਜ਼ ਦੀ ਗੱਲ ਤੁਸੀਂ ਦੇਖੋ ਕਿਸ ਹੱਦ ਤੱਕ। ਨਿਊਯਾਰਕ ਟਾਈਮਸ ਪੇਪਰ ਦਾ ਇੱਕ ਹੈਡਿੰਗ ਬਣਾ ਕੇ ਉਹਦੇ 'ਚ ਫੇਕ ਨਿਊਜ਼ ਕੀਤੀ ਕਿ ਜੀ ਮੋਦੀ ਨੇ ਅਮਰੀਕਾ ਜਿੱਤ ਲਿਆ, ਔਰ ਅਮਰੀਕਾ ਦੇ ਲੋਕਾਂ ਨੇ ਕਿਹਾ ਜੇ ਇਸ ਅਰਥ ਦੇ ਉੱਤੇ ਇਸ ਧਰਤੀ ਤੇ ਕੋਈ ਹੋਪ ਹੈ ਤੇ ਉਹ ਮੋਦੀ ਹੈ, ਔਰ ਉਹ ਉਹਨਾਂ ਨੇ ਕਰਤਾ। ਔਰ ਮੈਨੂੰ ਕਿਸੇ ਨੇ ਚੰਗੇ ਭਲੇ ਨੇ ਕਿਹਾ, ਕਹਿੰਦਾ ਜੀ ਉੱਥੇ ਤਾਂ ਤੁਸੀਂ ਕਹਿੰਦੇ ਹੋ ਇਵੇਂ ਹੋਇਆ, ਉਹ ਤਾਂ ਮੈਂ ਕਿਹਾ ਉਹ ਫੇਕ ਨਿਊਜ਼ ਹੈ। ਉਹ ਕਹਿੰਦਾ ਜੀ ਮੈਨੂੰ ਤਾਂ WhatsApp ਤੇ ਆਇਆ। ਮੈਂ ਕਿਹਾ ਬਈ ਉਹ WhatsApp ਯੂਨੀਵਰਸਿਟੀ ਨਹੀਂ ਬਣਾਇਆ ਕਿ ਵੀ ਕਿਵੇਂ ਇਹਨਾਂ ਨੇ, ਔਰ ਮੈਂ ਕਿਹਾ ਵੀ ਇਹ ਤਾਂ ਫਿਰ ਤੁਸੀਂ ਅਮਰੀਕਾ 'ਚ ਜਿਵੇਂ ਕਿਸੇ ਨੇ ਕਿਹਾ, ਕਹਿੰਦੇ ਮੈਂ ਸਾਰੇ ਚੈਨਲ ਦੇਖ ਮਾਰੇ, ਮੈਂ ਦੂਜਾ ਕਿਤੇ ਮੋਦੀ ਨਜ਼ਰ ਨਹੀਂ ਆਇਆ। ਹਾਲਾਂਕਿ ਪ੍ਰੋਟੈਸਟ ਕਹਿੰਦੇ ਨਜ਼ਰ ਆਏ, ਮੋਦੀ ਦਾ ਤਾਂ ਚਿਹਰਾ ਹੀ ਨਹੀਂ ਨਜ਼ਰ ਆਇਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਭਾਈ ਮੋਦੀ ਉਸ ਦੀ ਹਕੂਮਤ ਦੇ ਦਲਾਲ ਔਰ ਉਹਨਾਂ ਦੇ ਟੌਂਟ ਬਟੌਂਟ ਇਸ ਫੇਰੀ ਨੂੰ ਚੰਗੀ ਤਰ੍ਹਾਂ ਯਾਦ ਰੱਖਣਗੇ। ਉਹਨਾਂ ਲਈ ਉਹ ਹਿੰਦੀ 'ਚ ਕਹਿ ਸਕਦਾ, ਮੋਦੀ ਵੀ ਆਪਣੀ ਡਾਇਰੀ 'ਚ ਲਿਖ ਸਕਦਾ ਹੈ ਕਿ ਜਿਹੜੀ ਹੈ ਨਾ ਭੁੱਲਣ ਵਾਲੀ ਫੇਰੀ ਜਿਹੜੀ ਹੈ ਉਹ ਬਣ ਗਈ, ਅਵਿਸਰਨੀ ਹੈ, ਜਿਹਨੂੰ ਭੁੱਲੇ ਹੀ ਨਾ, ਅਨਫੋਰਗੇਟੇਬਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 1984 ਵਿੱਚ ਪੰਜਾਬ ਦੇ ਗਵਰਨਰ ਰਹੇ ਬੀਡੀ ਪਾਂਡੇ ਵੱਲੋਂ ਉਹਨਾਂ ਦੀ ਬੇਟੀ ਨੇ ਪਾਂਡੇ ਸਾਹਿਬ ਵੱਲੋਂ ਲਿਖੀਆਂ ਯਾਦਾਂ ਨੂੰ ਇੱਕ ਕਿਤਾਬ ਦੀ ਸ਼ਕਲ ਵਿੱਚ ਪ੍ਰਕਾਸ਼ਿਤ ਕੀਤਾ ਹੈ। ਸੋ ਯਾਦ ਰਹੇ ਗਵਰਨਰ ਪਾਂਡੇ 92 ਸਾਲ ਦੀ ਉਮਰ ਵਿੱਚ 2000
9 ਵਿੱਚ ਚੜ੍ਹਾਈ ਕਰ ਗਏ ਸਨ। ਸੋ ਇਸ ਕਿਤਾਬ ਵਿੱਚ ਗਵਰਨਰ ਪੰਜਾਬ ਨੇ ਇੰਕਸ਼ਾਫ ਕੀਤਾ ਹੈ ਕਿ ਕਿਵੇਂ ਜੂਨ 84 ਦੇ ਹਮਲੇ ਲਈ ਇੰਦਰਾ ਗਾਂਧੀ ਵੱਲੋਂ ਭੜਕਾਹਟ ਭਰਿਆ ਜਿਹੜਾ ਮਾਹੌਲ ਸੀ ਉਹ ਤਿਆਰ ਕੀਤਾ ਗਿਆ ਸੀ ਤੇ ਗਿਣੀ ਮਿੱਥੀ ਸਾਜ਼ਿਸ਼ ਨਾਲ ਆਪਰੇਸ਼ਨ ਬਲੂ ਸਟਾਰ ਜਾਨੀ ਕਿ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਫੌਜੀ ਹਮਲਾ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ? ਦੇਖੋ, ਵੈਸੇ ਕਿਸੇ ਸਿਆਣੇ ਬੰਦੇ ਦਾ ਇਹ ਕਥਨ ਹੈ ਕਿ ਅਸਲੀ ਹਿਸਟਰੀ ਉਦੋਂ ਲਿਖੀ ਜਾਂਦੀ ਹੈ ਜਦੋਂ ਕਿ ਵਾਕਿਆ ਦੇ ਪੀਰੀਅਡ ਦੀ ਡਸਟ ਸੈਟਲ ਹੋ ਜਾਂਦੀ ਹੈ, ਮਿੱਟੀ ਬੈਠ ਜਾਂਦੀ ਹੈ, ਬਿਲਕੁਲ ਫਿਰ ਤੱਥ ਸਾਹਮਣੇ ਆਉਂਦੇ ਨੇ। ਜੂਨ 1984 ਦਾ ਘੱਲੂਘਾਰਾ ਭਾਰਤੀ ਫੌਜ ਦਾ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ, ਔਰ ਇਸ ਸਾਰੇ ਨੂੰ 84 ਤੋਂ ਜੇ ਅਸੀਂ ਦੇਖੀਏ ਤੇ ਆਲਮੋਸਟ 4 ਦਹਾਕੇ ਹੋ ਜਾਣੇ ਨੇ, 36-37 ਸਾਲ ਅਸੀਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਅੱਛਾ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਘੱਲੂਘਾਰਾ ਜਿਸ ਦੇ ਲਈ ਉਹਨਾਂ ਨੇ ਸਰਕਾਰੀ ਨਾਂ ਆਪਰੇਸ਼ਨ ਬਲੂ ਸਟਾਰ ਰੱਖਿਆ, ਕਿਵੇਂ ਜ਼ਮੀਨ ਤਿਆਰ ਕੀਤੀ ਗਈ, ਕਿਵੇਂ 80 ਤੋਂ 84 ਤੱਕ ਮੀਡੀਆ ਰਾਹੀਂ ਇੱਕ ਪੂਰਾ ਕੈਂਪੇਨ ਖੜਾ ਕੀਤਾ ਗਿਆ, ਕਿਵੇਂ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਔਰ ਜਿਹੜੇ ਨੇ ਟ੍ਰੇਟਰਸ ਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ। ਸੰਤ ਭਿੰਡਰਾਂਵਾਲੇ ਜਿਹੜੇ ਕਿ ਇੱਕ ਰਿਲੀਜੀਅਸ ਪਰਸਨੈਲਿਟੀ ਸਨ, ਉਹਨਾਂ ਨੂੰ ਇੱਕ ਖੂੰਖਾਰ ਜਿਹੜਾ ਉਹ ਮਰਡਰ ਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ, ਜਿਸ ਕਿਸਮ ਦਾ ਉਸ ਮੀਡੀਆ ਦਾ ਸੀ ਕਿ ਜਿਵੇਂ ਉਹ ਹਿੰਦੂਆਂ ਦੀ ਜਾਨ ਦੇ ਵੈਰੀ ਨੇ, ਹਾਲਾਂ ਹਕੀਕਤ ਇਸ ਤੇ ਬਿਲਕੁਲ ਉਲਟ ਸੀ। ਫਿਰ ਜਦੋਂ ਉਹਨਾਂ ਨੇ ਇਹ ਕਰਤੂਤ ਕਰ ਲਈ ਤਾਂ ਉਹਨੂੰ ਫਿਰ ਜਸਟੀਫਾਈ ਕਰਨ ਦੇ ਲਈ ਕਿਵੇਂ ਹਕੂਮਤ ਇੰਦਰਾ ਗਾਂਧੀ ਦੀ ਨੇ ਵਾਈਟ ਪੇਪਰ ਪਾਰਲੀਮੈਂਟ 'ਚ ਰੱਖਿਆ, ਦੱਸਣ ਦੇ ਲਈ ਕਿ ਅਸੀਂ ਕਿੰਨੇ ਮਜਬੂਰ ਸੀ ਔਰ ਦਹਿਸ਼ਤਗਰਦੀ ਨੇ ਔਰ ਦੂਜਾ ਪੰਜਾਬ ਦੇ ਵਿੱਚ ਇਹ ਦੇਸ਼ ਨਾਲੋਂ ਵੱਖ ਹੋ ਜਾਣਾ ਸੀ। ਔਰ ਹਾਲਾਂ ਹਕੀਕਤ ਇਹ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਆਪਣੇ ਸਾਰੇ ਧਰਮ ਯੁੱਧ ਮੋਰਚੇ ਦੇ ਦੌਰਾਨ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ। ਹਾਂ, ਉਹਨਾਂ ਦੇ ਜਿਹੜੇ ਲਫ਼ਜ਼ ਸਭ ਤੋਂ ਕਲੋਜ਼ ਆਉਂਦੇ ਨੇ ਉਹ ਇਹ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਅੱਛਾ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਇਹ ਜ਼ਾਹਰ ਹੈ ਕਿ ਵੀ ਇਹ ਕੰਮ ਨਾ ਕਰਿਓ, ਅਦਰਵਾਈਜ਼ ਫਿਰ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਨੇ ਦੀ ਕੋਈ ਮੰਗ ਨਹੀਂ ਰਹਿਣੀ ਹੈ। ਉਦੋਂ ਤੱਕ ਤਾਂ ਮੰਗ ਹੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀ। ਲੇਕਿਨ ਕਿਵੇਂ ਭਿੰਡਰਾਂਵਾਲਿਆਂ ਨੂੰ, ਧਰਮ ਯੁੱਧ ਮੋਰਚੇ ਨੂੰ, ਸਮੁੱਚੀ ਸਿੱਖ ਕੌਮ ਨੂੰ ਕਿਸ ਬ੍ਰਸ਼ ਦੇ ਨਾਲ ਪੇਂਟ ਕੀਤਾ ਗਿਆ, ਔਰ ਫਾਈਨਲੀ ਕਿਵੇਂ ਹਮਲਾ ਕਰਨ ਤੋਂ ਬਾਅਦ ਕੱਲਾ ਇਹੀ ਨਹੀਂ, ਉੱਥੇ ਵਾਈਟ ਪੇਪਰ ਜਾਂ ਦੂਜਾ ਬਾਹਰ ਦੁਨੀਆ ਭਰ ਜਿਹੜੇ ਭਾਰਤੀ ਹਾਈ ਕਮਿਸ਼ਨ, ਐਮਬੈਸੀਆਂ, ਕੌਂਸੂਲੇਟ ਸੀ, ਉਹਨਾਂ 'ਚ ਵੱਡੀ ਗਿਣਤੀ ਦੇ ਵਿੱਚ ਵੀਡੀਓ ਟੇਪਸ, ਲਿਟਰੇਚਰ, ਜਿਹਦੇ 'ਚ ਸਿੱਖਾਂ ਨੂੰ ਗਲੋਬਲ ਦਹਿਸ਼ਤਗਰਦ ਦੇ ਤੌਰ ਤੇ ਪ੍ਰੋਜੈਕਟ, ਸਮੁੱਚੀ ਕੌਮ, ਕਿਉਂਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਵੇਲੇ ਜਿਹੜਾ ਸਿੱਖਾਂ ਨੇ ਮੁਖਾਲਫਤ ਕੀਤੀ, ਬਾਕੀ ਹਿੰਦੁਸਤਾਨ ਸੁਸਰੀ ਵਾਂਗ ਸੌਂ ਗਿਆ ਸੀ, ਉਹਨਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਸੀ। ਔਰ ਉਹਦਾ ਹੀ ਨਤੀਜਾ ਸੀ ਕਿ ਇਹ ਜਦੋਂ ਵਾਪਸ ਪਾਵਰ 'ਚ ਆਈ ਮੁਰਾਰਜੀ ਦੇਸਾਈ ਦੀ ਔਰ ਚਰਨ ਸਿੰਘ ਦੀ ਦੂਜੀ ਹਕੂਮਤ ਡਿੱਗੀ, ਉਹਨੇ 81 'ਚ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਇਹਨਾਂ ਇਸ ਸਾਰੀ ਕੌਮ ਨੂੰ ਹੀ ਜਿਹੜਾ ਮੈਂ ਮਲੀਆ ਮੇਟ ਕਰ ਦੇਣਾ, ਟੋਟਲ ਵਾਰ ਕਰਕੇ। ਔਰ ਇਸ ਤਰ੍ਹਾਂ ਹੁਣ ਇਹ ਗੱਲਾਂ ਅਸੀਂ ਤਾਂ ਕਹਿੰਦੇ ਹਾਂ ਹਰ ਸਾਲ ਜੂਨ ਦੇ ਮਹੀਨੇ ਵੀ ਕਹਿੰਦੇ ਹਾਂ, ਜਦੋਂ ਵੀ ਹੁੰਦੇ, ਲੇਕਿਨ ਜਦੋਂ ਅਸੀਂ ਕਹਿੰਦੇ ਹਾਂ ਵੀ ਹਿਸਟਰੀ ਕਿਵੇਂ ਜਦੋਂ ਡਸਟ ਸੈਟਲ ਹੋ ਜਾਂਦੀ ਹੈ, ਨਿਕਲਣੀ ਸ਼ੁਰੂ ਹੁੰਦੀ ਹੈ, ਬਹੁਤ ਸਾਰੇ ਨੈਰੇਟਿਵ ਜਿਹੜੇ ਨੇ ਉਸ ਤੋਂ ਬਾਅਦ, ਹਾਲਾਂ ਪਹਿਲੀ ਕਿਤਾਬ ਉਸ ਪੀਰੀਅਡ ਦੇ ਵਿੱਚ ਮਾਰਕ ਟਲੀ ਜਿਹੜਾ BBC ਦਾ ਦਿੱਲੀ ਬੇਸਡ ਕੋਰਸਪੋਂਡੈਂਟ ਸੀ, ਬਿਊਰੋ ਚੀਫ ਸੀ, ਸਤੀਸ਼ ਜੈਕਬ ਨੇ ਲਿਖੀ, ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ। ਉਹਦੇ 'ਚ ਬਹੁਤ ਕੁਝ ਗਲਤ ਸੀ ਪਰ ਬਹੁਤ ਕੁਝ ਸਾਹਮਣੇ ਵੀ ਆਇਆ ਜਿਹੜਾ ਨਿਸ਼ਾਨਦੇਹੀ ਕਰਦਾ ਸੀ ਕਿ ਖਾਸ ਤੌਰ ਤੇ ਜੰਗ ਕਿਸ ਕਿਸਮ ਦੀ ਹੋਈ, 72 ਘੰਟੇ ਕਿਵੇਂ ਜਿਹੜਾ ਦੁਸ਼ਮਣ ਦੀਆਂ ਤੋਪਾਂ ਦੇ ਜਿਹੜੇ ਨੇ ਮੂੰਹ ਮੋੜੇ। ਫਿਰ ਉਸ ਤੋਂ ਬਾਅਦ 1 ਦਰਜਨ ਤੋਂ ਜ਼ਿਆਦਾ ਕਿਤਾਬਾਂ ਆ ਚੁੱਕੀਆਂ ਨੇ। ਹੁਣ ਪਿਛਲੇ ਜੇ ਸਿੱਧੂ ਨੇ ਜਿਹੜਾ ਉਹਦਾ ਸਵਰਨ ਸਿੰਘ ਦਾ ਜਵਾਈ ਔਰ ਇੰਟੈਲੀਜੈਂਸ ਬਿਊਰੋ ਚੀਫ ਰਿਹਾ, ਖਾਲਿਸਤਾਨ ਕੰਸਪੀਰੇਸੀ ਦੇ ਥੱਲੇ ਲਿਖੀ, ਨਰਿੰਦਰ ਉਹ ਕੀ ਨਾਂ ਸੀ ਉਹਦਾ ਜਿਹੜਾ ਇਹਨਾਂ ਦਾ ਨਾਰਾਇਣ, ਔਰ ਉਹਦੀ ਵੀ ਇਕਾਈ ਇਸ ਦੇ ਉੱਤੇ ਕਿਤਾਬ, ਔਰ ਦਰਜਨ ਤੋਂ ਜ਼ਿਆਦਾ 2 ਦਰਜਨ ਕਿਤਾਬਾਂ ਇਸ ਤੇ ਹੋਣਗੀਆਂ। ਹਾਲਾਂ ਇਮੀਡੀਏਟਲੀ ਬਾਅਦ ਜਿਹੜੇ ਹਿਊਮਨ ਰਾਈਟਸ ਵਾਲੇ ਸੀ ਉਹਨਾਂ ਨੇ ਆਪਰੇਸ਼ਨ ਇਨ ਪੰਜਾਬ ਦੇ ਥੱਲੇ ਰਿਪੋਰਟ ਵੀ ਕੱਢੀ ਵੀ ਕੀ ਹੋ ਰਿਹਾ।
ਲੇਕਿਨ ਇਹ ਸਾਰੇ ਜਾਂ ਪੱਤਰਕਾਰ ਜਾਂ ਅਬਜ਼ਰਵਰ ਜਾਂ ਇੰਟੈਲੀਜੈਂਸ ਦੇ ਲੋਕ ਸੀ ਜਿਹੜੇ ਜ਼ਾਹਰ ਹੈ ਇੰਟੈਲੀਜੈਂਸ ਵਾਲਿਆਂ ਨੇ ਵੀ ਕੁਝ ਜ਼ਿਆਦਾ ਲੁਕਾਉਣਾ ਹੁੰਦਾ ਹੈ, ਕੁਝ ਬਿਟਵੀਨ ਦਾ ਲਾਈਨਸ ਹੁੰਦਾ ਹੈ। ਲੇਕਿਨ ਇਸ ਗਿਆਨੀ ਜ਼ੈਲ ਸਿੰਘ ਨੂੰ ਤਾਂ ਵੈਸੇ ਟਰੱਕ ਨਾਲ ਮਾਰਤਾ, ਉਹ ਲਿਖਣਾ ਚਾਹੁੰਦਾ ਸੀ ਕਿਉਂਕਿ ਉਹ ਪ੍ਰੈਜ਼ੀਡੈਂਟ ਸੀ, ਹਕੀਕਤ ਉੱਥੋਂ ਸਾਹਮਣੇ ਆਉਣੀ ਸੀ। ਲੇਕਿਨ ਇੱਕ ਜਿਹੜੀ ਮੈਂ ਸਮਝਦਾ ਵੀ ਜਿਹਨੂੰ ਤੁਸੀਂ ਦੇਖੋਗੇ ਅਦਰਵਾਈਜ਼ ਉੱਥੇ ਕੋਈ ਹੁਣ ਆ ਹਡਸਨ ਇੰਸਟੀਚਿਊਟ ਤੋਂ ਝੂਠ ਇਹਨਾਂ ਨੇ ਬੁਲਵਾਇਆ, ਉੱਥੇ ਮੀਡੀਆ ਨੇ ਕਿਵੇਂ ਚੁੱਕਿਆ ਇੰਨੀ ਮੇਜਰ ਡਿਵੈਲਪਮੈਂਟ ਜਿਹੜੀ ਕਿਤਾਬ ਜਿਹੜਾ ਪੰਜਾਬ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਉਸ ਵੇਲੇ ਜਿਹੜਾ ਗਵਰਨਰ ਪੰਜਾਬ ਸੀ BD ਪਾਂਡੇ ਅਲਮੋੜਾ ਉੱਤਰਾਖੰਡ ਦਾ ਬ੍ਰਾਹਮਣ ਔਰ 8-10 ਮਹੀਨੇ ਉਹਨਾਂ ਨੂੰ ਅਕਤੂਬਰ 83 ਦੇ ਵਿੱਚ ਹੀ ਲਿਆਂਦਾ ਸੀ ਔਰ ਉਹ ਜੂਨ ਤੋਂ 2-3 ਮਹੀਨੇ ਬਾਅਦ ਛੱਡ ਕੇ ਚਲਾ ਗਿਆ। ਹੁਣ ਉਹਨੇ ਵੀ ਉਹਦੀ ਡੈਥ 92 ਸਾਲ ਦੀ ਉਮਰ 'ਚ ਲਗਭਗ 10 ਸਾਲ ਪਹਿਲਾਂ ਹੋਈ। ਉਹਨੇ ਆਪਣੀ ਡਾਟਰ ਨੂੰ ਕਿਹਾ ਕਿ ਵੀ ਮੈਂ ਮੇਰੇ ਮਨ ਤੇ ਬੋਝ ਹੈ ਕਿ ਵੀ ਕੀ ਹੋਇਆ, ਸਿੱਖਾਂ ਨਾਲ ਬਹੁਤ ਜ਼ਿਆਦਤੀ ਹੋਈ ਹੈ। ਇਹ ਉਹਨਾਂ ਨੇ ਬਿਲਡ ਕੀਤਾ ਹੈ ਨੈਰੇਟਿਵ ਸਿੱਖਾਂ ਨੂੰ ਮਾਰਨ ਦੇ ਲਈ, ਪਰ ਮੇਰੀ ਡੈਥ ਤੋਂ 5 ਸਾਲ ਬਾਅਦ ਉਹਨੇ ਕਿਹਾ ਵੀ ਇਹ ਕਿਤਾਬ ਮੇਰੇ ਮੈਮੋਇਰਸ ਯਾਦਾਂ ਨੇ ਉਹ ਛਾਪੀ। ਉਹਨੇ 5 ਦੇ ਵੀ 10 ਲਏ ਤਾਂ ਕਿ ਲੇਕਿਨ ਇਹ ਜਦੋਂ ਸਾਹਮਣੇ ਤੁਹਾਨੂੰ ਕਿਤੇ ਭਾਰਤ ਦੇ ਵਿੱਚ ਇੱਕ ਦਿਨ ਇਹ ਟ੍ਰਿਬਿਊਨ ਦੀ ਮਾੜੀ ਮੋਟੀ ਖਬਰ ਸੀ ਲੇਕਿਨ ਕਿਤੇ ਡਿਸਕਸ਼ਨ ਹੁੰਦੀ ਨਜ਼ਰ ਨਹੀਂ ਆ ਰਹੀ ਕਿ ਕਿੰਨੇ ਵੱਡੇ ਹਾਲਾਂ ਉਹਨੇ ਵੀ ਐਜ਼ ਏ ਕਿਉਂਕਿ ICS ਆਫੀਸਰ ਸੀ ਪਾਂਡੇ, ਉਸ ਤੋਂ ਪਹਿਲਾਂ ਹਾਲਾਂ ਭਾਰਤ ਦੇ ਵਿੱਚ ਉਹ ਡੈਕੋਰੇਟਡ ਵੀ ਰਿਹਾ, ਉਸ ਨੂੰ ਪਦਮ ਵਿਭੂਸ਼ਣ ਵੀ ਮਿਲਿਆ ਔਰ ਹੋਰ ਵੀ ਉਹਨੂੰ ਅਵਾਰਡ ਮਿਲਦੇ ਰਹੇ ਨੇ। ਲੇਕਿਨ ਮੈਂ ਸਮਝਦਾ ਵੀ ਉਹਨੇ ਘੱਟੋ ਘੱਟ ਇੰਨਾ ਕੁ ਜ਼ਰੂਰ ਜਸਟਿਸ ਕੀਤਾ ਹੈ ਕਿ ਹਿਸਟਰੀ ਦੇ ਸਟੂਡੈਂਟ ਜਦੋਂ ਫਿਊਚਰ 'ਚ ਦੇਖਣਗੇ ਤਾਂ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਭਾਈ ਕਿਸ ਕਿਸਮ ਦਾ ਮਾਹੌਲ ਸਿਰਜ ਕੇ ਸਿੱਖਾਂ ਦੇ ਖਿਲਾਫ ਇਹ ਜਿਹੜਾ ਸਾਰਾ ਪਾਰਟ ਕੀਤਾ ਗਿਆ। ਔਰ ਇਹ ਕਿਤਾਬ ਜਿਹੜੀ ਉਹਨਾਂ ਦੀ ਡਾਟਰ ਨੇ ਲਿਖੀ ਹੈ ਉਹ ਬੀਬੀ ਦਾ ਨਾਮ ਹੈ ਰਤਨਾ ਸੁਦਰਸ਼ਨ। ਉਸ ਨੂੰ ਜਿਹੜਾ ਹੈ ਇਹ ਉਹਨਾਂ ਨੇ ਕਿਤਾਬ ਦਾ ਨਾਮ ਹੈ ਇਨ ਦਾ ਸਰਵਿਸ ਆਫ ਫ੍ਰੀ ਇੰਡੀਆ। ਐਮਾਜ਼ੋਨ ਤੇ ਅਵੇਲੇਬਲ ਹੈ, ਮੈਂ ਅੱਜ ਹੀ ਆਰਡਰ ਵੀ ਕੀਤੀ ਹੈ। ਜਦੋਂ ਇਹ ਕਿਤਾਬ ਹੋਏਗੀ ਮੈਂ ਫਿਰ ਉਹਨੂੰ ਕੰਪਰੈਹੈਂਸਿਵ ਇਹਦਾ ਕਰਾਂਗਾ। ਲੇਕਿਨ ਜਿੰਨੇ ਕਿ ਮੀਡੀਆ 'ਚ ਐਕਸੈਪਟਸ ਆਏ ਨੇ ਉਹਦੇ ਤੋਂ ਲੱਗਦਾ ਹੈ ਵੀ ਇੰਦਰਾ ਗਾਂਧੀ ਕਿਵੇਂ ਬੈਂਟ ਅਪੌਨ ਸੀ ਸਾਰੇ ਨੂੰ ਕਰਨ ਦੇ ਲਈ ਔਰ ਉਸ ਦੇ ਵਿੱਚ ਉਹਨੇ ਪਾਂਡੇ ਉਹਨੇ ਫਰੰਟ ਰੋ ਸੀਟ ਦੀਆਂ ਤੋਂ ਹੀ ਜਿਹੜਾ ਕਿਉਂਕਿ ਡਾਇਰੈਕਟ ਉਹਦੀ ਸਾਕਸ਼ੀ ਨਹੀਂ ਹਿੱਸਾ ਹੈ, ਪੰਜਾਬ ਦਾ ਗਵਰਨਰ ਹੈ ਜਦੋਂ ਫੌਜ ਹਮਲਾ ਕਰ ਰਹੀ ਹੈ ਤੇ ਉਹਨੇ ਹੀ ਲਾਰਡਸ ਦਾ ਸਿੱਖ ਕਮੇਟੀ and is highly critical of central leadership, especially Prime Minister Indira Gandhi and some Hindu hardliners and vernacular press for contributing to the false narrative. ਉਹਨੇ ਕਿਹਾ ਜੀ ਜੂਨ 84 ਦੇ ਹਮਲੇ ਲਈ ਜੋ ਕਹਾਣੀ ਸਿਰਜੀ ਗਈ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ, ਸਿੱਖ ਕੌਮ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ, ਇਹਦੇ 'ਚ ਇੰਦਰਾ ਗਾਂਧੀ ਮੁੱਖ ਤੌਰ ਤੇ ਜ਼ਿੰਮੇਵਾਰ ਹੈ ਔਰ ਵਰਨੈਕੂਲਰ ਪ੍ਰੈਸ ਜਿਹੜੇ ਜਲੰਧਰ 'ਚ ਬੈਠੇ ਇਹ ਲਾਲਾ ਜਗਤ ਨਾਰਾਇਣ ਯਸ਼ ਔਰ ਦੂਜੇ ਤੀਜੇ ਸੀ ਉਹ ਜਿਨ੍ਹਾਂ ਨੇ ਇਹ ਫਾਲਸ ਨੈਰੇਟਿਵ ਬਿਲਡ ਕੀਤਾ ਔਰ ਹਿੰਦੂ ਹਾਰਡਲਾਈਨਰ ਜਿਹੜੇ ਹਿੰਦੂ ਅੱਤਵਾਦੀ ਜਿਨ੍ਹਾਂ ਨੇ ਇਹ ਸਾਰੇ ਦੇ ਲਈ ਜਿਨ੍ਹਾਂ 'ਚ ਇਹੀ ਅਡਵਾਨੀ ਜਿਹਨੇ ਕਿਹਾ ਜੀ ਮੈਂ ਇੰਦਰਾ ਗਾਂਧੀ ਨੂੰ ਕਿਹਾ ਵੀ ਹਮਲਾ ਕਰੋ ਮੇਰੀ ਕਹਿਣ ਤੇ ਉਹਨੇ ਸੋ ਇਹ ਸਾਰਾ ਨੈਰੇਟਿਵ ਹੈ। ਉਹਨਾਂ ਨੇ ਫਿਰ ਉਹਨਾਂ ਨੇ ਪੰਜਾਬ ਕਿਉਂਕਿ ਵਾਈਟ ਪੇਪਰ ਜਿਹੜਾ ਜਾਰੀ ਕੀਤਾ ਉਹਨੂੰ ਪਾਂਡੇ ਨੇ ਕਿਹਾ ਵੀ ਮੈਨੂੰ ਕੰਸਲਟ ਵੀ ਨਹੀਂ ਕੀਤਾ ਗਿਆ ਕਿ ਭਾਈ ਕੀ ਹੈ, ਉਹ ਪਹਿਲਾਂ ਹੀ ਉਹਨਾਂ ਨੇ ਲਿਖ ਕੇ ਰੱਖਿਆ ਸੀ। ਉਹਦੇ 'ਚ ਉਹਨਾਂ ਨੇ ਕਿਹਾ ਵੀ ਐਵੇਂ ਪੰਜਾਬ ਪੁਲਿਸ ਔਰ ਬਿਊਰੋਕਰੇਸੀ ਨੂੰ ਦੋਸ਼ ਦਿੱਤਾ ਗਿਆ। ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗੱਲ ਗਲਤ ਹੈ, ਪੁਲਿਸ ਔਰ ਬਿਊਰੋਕਰੇਸੀ ਨੇ ਠੀਕ ਕੰਮ ਕੀਤਾ। ਇਹ ਤਾਂ ਹੁਣ ਇਨ ਮਾਈ ਫਸਟ ਮੀਟ ਔਰ ਇਹ ਹੁਣ ਕਹਿੰਦਾ ਕਿ ਜਦੋਂ ਮੈਨੂੰ ਗਵਰਨਰ ਲਾਇਆ ਔਰ ਮੇਰੀ ਇੰਦਰਾ ਗਾਂਧੀ ਨਾਲ ਪਹਿਲੀ ਮੀਟਿੰਗ ਹੋਈ, ਇਹਦੇ ਹੁਣ ਲਫ਼ਜ਼ ਨੇ ਇਨ ਮਾਈ ਫਸਟ ਮੀਟਿੰਗ ਵਿਦ ਹਰ ਆਫਟਰ ਟੇਕਿੰਗ ਓਵਰ ਐਜ਼ ਗਵਰਨਰ 8 ਮਹੀਨੇ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਤੋਂ। ਤੁਸੀਂ ਦੇਖੋ ਵੀ 8 ਮਹੀਨੇ ਪਹਿਲਾਂ ਉਹਨੇ ਐਨ ਰੈਡੀ ਕੀਤਾ ਹੋਇਆ ਹੈ। ਹੁਣ ਮਾਰਗਰੇਟ ਥੈਚਰ ਨੂੰ ਤਾਂ ਫਰਵਰੀ 'ਚ ਉਹਨੇ ਲਿਖਿਆ ਹੈ ਕਿ ਵੀ ਇਹ ਬਿਲਕੁਲ ਉਹਨੇ ਕਿਹਾ ਕਿ ਉਹਨੇ ਫਿਰ ਕਿਹਾ ਸ਼ੀ ਸਟ੍ਰੈਸਡ ਹਰ ਡਿਟਰਮੀਨੇਸ਼ਨ ਟੂ ਸਟੈਂਪ ਆਊਟ ਥੀਸ ਟੈਰਰਿਸਟ। ਉਹਨੇ ਦਿਖਾਇਆ ਜੀ ਮੈਂ ਇਹ ਦਹਿਸ਼ਤਗਰਦੀ ਦਾ ਖਾਤਮਾ ਕਰ ਦਿਆਂਗੀ। ਐਂਡ ਆਈ ਲਿਸਨਡ ਸਮਵਟ ਸਪੈਲ ਬਾਉਂਡ ਕਿ ਵੀ ਮੈਂ ਜਿਵੇਂ ਸੁੰਨ ਹੋ ਕੇ ਬੈਠਾ ਸੁਣਦਾ ਰਿਹਾ ਐਜ਼ ਆਈ ਕੁਡ ਨਾਟ ਬਿਲੀਵ that she would go to such lengths ਕਿ ਵੀ ਇਹਨੇ ਇਸ ਕਿਸਮ ਦਾ ਇਹ ਮਨ ਬਣਾਈ ਬੈਠੀ ਹੈ, ਮੈਨੂੰ ਜਿਹੜਾ ਯਕੀਨ ਨਹੀਂ ਸੀ ਹੋ ਰਿਹਾ। I felt greatly disturbed at the thought and consequences if such actions ever become imperative ਕਿ ਵੀ ਜੋ ਇਹ ਕਹਿ ਰਹੀ ਹੈ ਜੇ ਆਪਣੀ ਆਈ ਤੇ ਆਈ ਹੋਈ ਹੈ ਇਹ ਕੀਤਾ ਹੈ ਉਹਦੇ ਨਤੀਜੇ ਕੀ ਨਿਕਲਣਗੇ। ਫਿਰ ਉਹਨੇ ਕਿਹਾ ਕਿ ਵੀ ਇਹ ਭਾਵੇਂ ਉਹਦੇ ਕੋਲ ਪੋਲੀਟੀਕਲ ਐਸਟਿਊਟਨੈਸ ਸੀ ਪਰ ਇੱਕ ਉਹਦੇ ਜਿਹੜਾ ਰੂਥਲੈਸਨੈਸ ਦਾ ਸੀ ਉਹਨੇ
ਉਹ ਇਸ ਵੇਲੇ ਉਹਦੀ ਰੂਥਲੈਸਨੈਸ ਉਹਦੇ ਉੱਤੇ ਹਾਵੀ ਹੋ ਚੁੱਕੀ ਸੀ ਔਰ ਉਹਨੇ ਪਾਵਰ 'ਚ ਰਹਿਣ ਲਈ ਕਿ ਵਟ ਆਈ ਐਮ ਟਰਾਈਂਗ ਟੂ ਸੇ that Indira Gandhi could not and would not tolerate anyone or any party standing up to her, and the Akalis were one such parties. ਇਹ ਉਹਨੇ exactly quote unquote ਹੈ। ਉਹਨੇ ਕਿਹਾ ਵੀ ਉਹ ਸਹਾਰ ਹੀ ਨਹੀਂ ਸੀ ਸਕਦੀ ਕਿ ਕੋਈ ਉਹਨੂੰ ਚੈਲੰਜ ਕਰਨ ਦਾ ਹੌਸਲਾ ਕਰੇ। ਔਰ ਅਕਾਲੀ, ਹੁਣ ਅਕਾਲੀਆਂ ਦਾ ਮਤਲਬ, ਕਿਉਂਕਿ ਐਮਰਜੈਂਸੀ ਦੇ ਖਿਲਾਫ ਮੋਰਚਾ ਅਕਾਲੀਆਂ ਨੇ ਲਾਇਆ 82 ਤੋਂ 84 ਤੱਕ ਪਹੁੰਚਦਿਆਂ ਤਾਂ ਧਰਮ ਯੁੱਧ ਮੋਰਚਾ ਉਹਦੀ ਰੂਹੇ ਰਵਾਂ ਪਿੰਡਰਾਂ ਵਾਲੇ ਸੀ। ਔਰ ਉਹਨੇ ਇਹ ਕਿਹਾ ਕਿ I have known people who living in Delhi were even afraid of coming to Chandigarh, ਕਿ ਵੀ ਇੰਨਾ ਡਰ ਪੈਦਾ ਕੀਤਾ। ਕਹਿੰਦੇ ਮੈਂ ਜਦੋਂ ਗੁਜ਼ਰਦਾ ਸੀ then from Chandigarh, if one went to real Punjab, ਅੰਮ੍ਰਿਤਸਰ, ਜਲੰਧਰ, ਲੁਧਿਆਣਾ, one would find similar normalcy, ਕਿ ਪੰਜਾਬ ਤਾਂ ਬਿਲਕੁਲ ਨਾਰਮਲ ਸੀ। ਲੇਕਿਨ ਮੀਡੀਆ 'ਚ ਇੱਕ ਗਵਰਨਰ ਕਹਿ ਰਿਹਾ ਪੰਜਾਬ ਦਾ ਜਿਹਦੇ ਹੁੰਦੇ ਆ ਜਿਹੜਾ ਇੰਦਰਾ ਗਾਂਧੀ ਦਾ ਅਪਾਇੰਟਡ ਹੈ ਔਰ ਜਿਹੜਾ ਪੰਜਾਬ 'ਚ 8-10 ਮਹੀਨੇ ਰਹਿੰਦਾ ਹੈ, ਉਹ ਕਹਿੰਦਾ ਵੀ ਬਿਲਕੁਲ ਨਾਰਮਲ ਸੀ। ਡਰਾਈਵਿੰਗ ਥਰੂ ਦਾ ਕੰਟਰੀ ਸਾਈਡ ਆਲ ਵਾਜ਼ ਪੀਸਫੁਲ ਵਿਦ ਫਾਰਮਿੰਗ ਗੋਇੰਗ ਔਨ ਨਾਰਮਲੀ, ਕਿ ਖੇਤੀਬਾੜੀ ਬਿਲਕੁਲ ਨਾਰਮਲ ਵਾਂਗ ਹੋ ਰਹੀ ਸੀ। ਦ ਸਿਟੀਜ਼ ਵਰ ਬਸਲਿੰਗ ਵਿਦ ਐਕਟੀਵਿਟੀ, ਫੈਕਟਰੀਜ਼ ਵਰ ਵਰਕਿੰਗ ਨਾਰਮਲੀ, even schools and colleges, Hindus and Sikhs were walking together, visiting each other's shops, riding together. ਵੀ ਪੰਜਾਬ 'ਚ ਤਾਂ ਕੁਝ ਵੀ ਐਸਾ ਨਹੀਂ ਸੀ, ਸਭ ਕੁਝ ਨਾਰਮਲ ਵਾਂਗ ਸੀ। The contrast between what one anticipated and what one actually experienced was vivid, ਕਿ ਜੋ ਪ੍ਰਚਾਰਿਆ ਜਾ ਰਿਹਾ ਸੀ ਔਰ ਜੋ ਐਕਚੁਅਲੀ ਸੀ ਉਹ ਬਿਲਕੁਲ ਫਰਕ ਸੀ। I could not help but emphasize on this otherwise peaceful atmosphere, ਕਿ ਮੈਨੂੰ ਲੱਗਦਾ ਸੀ ਕਿ ਵੀ ਪੰਜਾਬ 'ਚ ਅਮਨ ਅਮਾਨ ਪੀਸਫੁਲ ਹੈ ਔਰ ਇਹ ਸਾਰਾ ਕੀ ਚੱਲ ਰਿਹਾ ਔਰ ਇਹਦਾ ਸਭ 'ਚੋਂ ਕੀ ਕੱਢੇਗੀ। ਔਰ ਉਹਨਾਂ ਨੇ ਕਿਹਾ ਵੀ ਪੁਲਿਸ ਇੰਟੈਲੀਜੈਂਸ ਬਿਲਕੁਲ ਦੱਸ ਰਹੀ ਸੀ ਦਰਬਾਰ ਸਾਹਿਬ ਦੇ ਅੰਦਰ ਕੀ ਹੈ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਭਾਈ ਅੰਦਰ ਕੀ ਹਥਿਆਰ ਕੀ ਨੇ ਔਰ ਇਹ ਸਾਰਾ ਉਹਨਾਂ ਨੇ ਕਿਹਾ। ਬਟ ਵਾਈਟ ਪੇਪਰ, ਫਿਰ ਆਪਣਾ ਉਹ ਐਗਜ਼ੈਕਟ ਕੋਟ ਕਰ ਰਿਹਾ ਹੈ, ਵਾਈਟ ਪੇਪਰ ਟੇਬਲਡ ਬਾਈ ਸੈਂਟਰ ਬਿਫੋਰ ਆਰਮੀ ਆਪਰੇਸ਼ਨ ਪਾਂਡੇ ਸੇਜ਼ ਹੀ ਵਾਜ਼ ਨਾਟ ਈਵਨ ਕੰਸਲਟਡ। ਉਹਨੇ ਕਿਹਾ ਜੀ ਮੇਰੇ ਨਾਲ ਤਾਂ ਸਲਾਹ ਤੱਕ ਵੀ ਨਹੀਂ ਕੀਤੀ ਗਈ, ਮੈਨੂੰ ਦਿਖਾਇਆ ਵੀ ਨਹੀਂ ਗਿਆ। ਔਰ ਉਹਨੇ ਕਿਹਾ ਕਿ ਵੀ ਇਹ ਜਦੋਂ ਹੀ ਆਲਸੋ ਕੁਐਸਚਨ ਦਾ ਆਫੀਸ਼ੀਅਲ ਫਿਗਰਸ ਆਫ ਕੈਜੂਅਲਟੀਜ਼ ਇਨ ਬਲੂ ਸਟਾਰ, ਹੁਣ ਜਿਉਂ-ਜਿਉਂ ਫੈਕਟ ਸਾਹਮਣੇ ਆ ਰਹੇ ਨੇ ਕਿੰਨੇ ਲੋਕ ਮਰੇ ਉਹਦੇ ਬਾਰੇ। ਪਹਿਲਾਂ ਜਿਹੜਾ ਫੌਜੀ 92 ਮਰਨ ਦੀ ਗੱਲ ਵਾਈਟ ਪੇਪਰ 'ਚ ਸੀ, ਰਾਜੀਵ ਗਾਂਧੀ ਨੇ ਕਿਹਾ ਸੀ 700 ਫੌਜੀ ਮਰੇ, ਸਿੱਖ ਤਾਂ ਹਜ਼ਾਰਾਂ 'ਚ ਮਾਰੇ ਨੇ। ਪਰ ਪਾਂਡੇ ਕਹਿ ਰਿਹਾ the number of casualties among the terrorists and civilians was 1200 and not 700। ਉਹਨੇ ਕਿਹਾ ਜੀ ਫੌਜੀ 1200 ਮਰੇ। ਹਾਂਜੀ, ਮਤਲਬ ਹੁਣ ਉਹ ਜਿਹੜੇ ਹਜ਼ਾਰਾਂ 'ਚ ਤਾਂ ਪਹੁੰਚ ਗਏ ਨਾ। ਹੁਣ ਇਹ ਰਾਜੀਵ ਗਾਂਧੀ 700 ਤੱਕ ਸੀ ਔਰ ਇਹ 1200 ਔਰ ਐਂਡ ਨਾਟ 700। ਸਮ 200 ਟੈਰਰਿਸਟ ਸਟਿਲ ਗਾਟ ਅਵੇ। ਉਹਨੇ ਕਿਹਾ ਜੀ 200 ਜਿਹੜੇ ਨੇ ਉਹ ਨਿਕਲ ਗਏ, ਉਹਨਾਂ ਨੂੰ ਟੈਰਰਿਸਟ ਹੀ ਕਹਿ ਰਿਹਾ। ਬਲੂ ਸਟਾਰ ਡਿਡਨਟ ਅਚੀਵ ਦਾ ਡਿਜ਼ਾਇਰਡ ਰਿਜ਼ਲਟਸ। ਬਾਕੀ ਉਹਨੇ ਫਿਰ ਖਾਲਿਸਤਾਨ ਮੂਵਮੈਂਟ ਦੇ ਉੱਤੇ ਕਿਹਾ, ਉਹਨੇ ਕਿਹਾ ਜੀ ਕਿ ਬਈ ਇਸ ਕਿਸਮ ਦਾ ਕੁਛ ਨਹੀਂ ਸੀ ਕਿ ਸਿੱਖਾਂ ਨੇ, ਕੋਈ ਸਿੱਖ ਕਮਿਊਨਿਟੀ ਨੇ ਕੋਈ ਵਾਇਲੈਂਸ ਨੂੰ ਰਿਜ਼ੋਰਟ ਕੀਤਾ ਹੋਏ। ਸਿੱਖ ਮਾਸਿਸ ਹੈਵ ਨਾਟ ਗੋਨ ਬਿਸਰਕ, ਸਿੱਖ ਜਨਤਾ ਕੋਈ ਪਾਗਲਪਨ 'ਚ ਨਹੀਂ ਆਈ। ਇਨ ਫੈਕਟ ਦੇ ਹੈਵ ਕੈਪਟ ਦੇਅਰ ਕਾਮ ਐਂਡ ਐਜ਼ ਏ ਮੌਬ ਨੈਵਰ ਅਟੈਕਡ ਦਾ ਹਿੰਦੂਜ਼ ਅਨਲਾਈਕ ਦਾ ਇਵੈਂਟਸ ਇਨ ਹਰਿਆਣਾ, ਦਿੱਲੀ ਐਂਡ ਉੱਤਰ ਪ੍ਰਦੇਸ਼। ਕਿਉਂਕਿ ਪੰਜਾਬ 'ਚ ਇੱਕ ਵੀ ਘਟਨਾ ਐਸੀ ਨਹੀਂ ਹੋਈ ਕਿ ਜਿਹਦੇ 'ਚ ਸਿੱਖ ਭੀੜਾਂ ਨੇ ਕਿਸੇ ਹਿੰਦੂ ਤੇ ਹਮਲਾ ਕੀਤਾ ਹੋਏ, ਜਦੋਂ ਕਿ ਜੋ ਕੁਛ ਹਿੰਦੂਆਂ ਨੇ ਨਵੰਬਰ ਦੇ ਵਿੱਚ ਕੀਤਾ ਹਰਿਆਣੇ 'ਚ, ਦਿੱਲੀ 'ਚ, ਉੱਤਰ ਪ੍ਰਦੇਸ਼, ਇਹ ਉਸ ਤੇ ਬਿਲਕੁਲ ਉਲਟ ਸੀ। ਸੋ ਮੈਂ ਸਮਝਦਾ ਵੀ ਹਾਲਾਂ ਪਾਂਡੇ ਨੇ ਬਹੁਤ ਕੁਛ ਐਸਾ ਨਹੀਂ ਕਿਹਾ। ਖੌਫ ਤਾਂ ਹੁੰਦਾ ਹੀ ਹੈ, ਜੇ ਉਹਨੇ ਕਿਹਾ ਵੀ ਮੇਰੇ ਮਰਨ ਤੋਂ 5 ਸਾਲ ਬਾਅਦ ਇਹਨੂੰ ਪਬਲਿਸ਼ ਕਰਨਾ। ਹੁਣ ਇਹ ਕਿਉਂਕਿ 36 ਸਾਲ ਬਾਅਦ ਇਸ ਲਈ ਆ ਰਹੀ ਹੈ ਕਿ 84 ਤੋਂ ਬਾਅਦ ਪਾਂਡੇ ਜਿਹੜਾ ਹੈ ਉਹ 10 ਸਾਲ ਪਹਿਲਾਂ ਤੱਕ ਜਿਉਂਦਾ ਰਿਹਾ ਔਰ 92 ਸਾਲ ਦੀ ਉਮਰ ਭੋਗ ਕੇ ਗਿਆ। ਪਰ ਉਹਨੂੰ ਇਹ ਸੀ ਕਿ ਵੀ ਘੱਟੋ ਘੱਟ ਜੋ ਮੇਰੇ ਰਾਜਕਾਲ ਦੇ ਦੌਰਾਨ ਹੋਇਆ, ਮੇਰੇ ਟੱਬਰ ਨੂੰ ਵੀ ਕੱਲ ਨੂੰ ਕਲੰਕਿਤ ਹੋਣਾ ਪਏਗਾ ਕਿ ਭਾਈ ਇਹ ਜਿਹੜਾ ਤੇਰੇ ਇਸ ਪਾਂਡੇ ਨੇ, ਤੁਹਾਡੇ ਇਸ ਨੇ ਕੀਤਾ ਸੀ, ਬਜ਼ੁਰਗ ਨੇ, ਉਹਨੇ ਆਪਣੀ ਛਾਤੀ ਤੋਂ ਭਾਰ ਹੀ ਲਾਇਆ। ਪਰ ਇਸ ਨੇ ਹਕੀਕਤ ਸਾਹਮਣੇ ਲੈ ਆਂਦੀ ਹੈ। ਜਿਵੇਂ ਉਦੋਂ ਇੱਕ ਨੈਰੇਟਿਵ ਸਿਰਜ ਕੇ ਬਲੂ ਸਟਾਰ ਦੇ ਨਾਂ ਥੱਲੇ ਫੌਜੀ ਹਮਲਾ ਕੀਤਾ ਗਿਆ, ਅੱਜ ਉਹੀ ਕੰਮ ਉਹ ਹਡਸਨ ਇੰਸਟੀਚਿਊਟ ਤੋਂ ਰਿਪੋਰਟ ਲਿਖਾਣ, ਇੰਡੀਆ ਦਾ ਗੋਦੀ ਮੀਡੀਆ ਹੋਏ, 4 ਚਫੇਰੇ ਉਹਨਾਂ ਦਾ ਪ੍ਰੋਪੇਗੈਂਡਾ ਤੰਤਰ ਹੋਏ, ਖਾਲਿਸਤਾਨ, ਦਹਿਸ਼ਤਗਰਦੀ, ਪਾਕਿਸਤਾਨ, ISI, ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਖਾਲਿਸਤਾਨ ਦੀ ਪੀਸਫੁਲ ਮੂਵਮੈਂਟ, ਜਿਹਦੇ 'ਚ ਈਵਨ ਸਿੱਖਸ ਫਾਰ ਜਸਟਿਸ ਰੈਫਰੈਂਡਮ 2020 ਪੀਸਫੁਲ ਬੈਲਟ ਆ। ਉਹਨਾਂ ਨੇ ਆਪਣੀ ਸਟੇਟਮੈਂਟ 'ਚ ਕਿਹਾ
ਕਿ ਵੀ ਡੋਂਟ ਬਿਲੀਵ ਇਨ ਟਿਫਨ ਬੌਮਬਸ, ਵੀ ਬਿਲੀਵ ਇਨ ਬੈਲਟ ਬੌਮਬਸ। ਅਸੀਂ ਤਾਂ ਬੈਲਟ ਬਾਕਸਿਸ 'ਚ ਯਕੀਨ ਕਰਦੇ। ਪਰ ਤੁਸੀਂ ਦੇਖੋ ਕਿਵੇਂ ਦਹਿਸ਼ਤਗਰਦ ਤਨਜ਼ੀਮ ਬਣਾਇਆ, ਕਿਵੇਂ ਉਹਨਾਂ ਦੇ ਐਕਟਿਵਿਸਟ ਦੀਆਂ ਪ੍ਰਾਪਰਟੀਆਂ ਕਨਫਿਸਕੇਟ ਕੀਤੀਆਂ, ਕਿਵੇਂ ਹਡਸਨ ਇੰਸਟੀਚਿਊਟ ਰਿਪੋਰਟ ਸਾਰੀਆਂ ਹੀ ਖਾਲਿਸਤਾਨੀ ਆਰਗੇਨਾਈਜੇਸ਼ਨਸ ਜੂਨ 84 ਤੋਂ ਬਾਅਦ ਲੈ ਕੇ ਉਹਨਾਂ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਪਾਕਿਸਤਾਨ, ਇਹੀ ਨੈਰੇਟਿਵ ਹੈ। ਔਰ ਇਹੀ ਗੱਲ ਪਾਂਡੇ ਕਹਿ ਰਿਹਾ ਹੈ ਕਿ ਜੂਨ 84 ਦੇ ਹਮਲੇ ਲਈ ਜੋ ਜਸਟੀਫਿਕੇਸ਼ਨ ਨੈਰੇਟਿਵ ਬਣਾ ਕੇ ਦਿੱਤੀ ਗਈ, ਐਸਾ ਕੁਝ ਨਹੀਂ ਸੀ। ਇਹ ਹੁਣ ਇੱਕ ਸਰਕਾਰੀ ਗਵਰਨਰ ਜਿਹੜਾ ਮੌਕੇ ਦਾ ਗਵਰਨਰ ਹੈ, ਉਸ ਦੇ ਜਿਹੜੇ ਨੇ ਮੈਮੋਇਰਸ ਨੇ। ਔਰ ਮੈਂ ਸਮਝਦਾ ਹਾਂ ਵੀ ਹੌਲੀ 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 ਹੋਰ ਵੀ ਫੈਕਟ ਜਿਹੜੇ ਨੇ ਉਹ ਬਾਹਰ ਆਉਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।